वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ वहां ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 8 दिसंबर 2022 29 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਆਸਰੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟਰਲਕ ਕੈਲੀਫੋਰਨੀਆ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਾਡੇ ਗਿਆਨ ਵਿੱਚ ਰੋਜ਼ਾਨਾ ਵਾਧਾ ਕਰਦੇ ਹੋ। ਸਾਨੂੰ ਇੰਨੀ ਸਮਝ ਨਹੀਂ ਹੈ ਪਰ ਤੁਹਾਡੀ ਸੂਝ-ਬੂਝ ਨੂੰ ਸਲਾਮ ਹੈ। ਦਰਸ਼ਕ ਵੀ ਹੁਣ ਵਧੀਆ ਵਿਚਾਰ ਰੱਖਦੇ ਹਨ। TV84 ਪਰਿਵਾਰ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ ਵਾਹਿਗੁਰੂ ਸਾਨੂੰ ਸਾਡਾ ਘਰ ਬਖਸ਼ਣ। ਸਮੂਹ ਦਰਸ਼ਕਾਂ ਨੂੰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਣਜੀਤ ਸਿੰਘ ਜੀ ਢਿੱਲੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਚੋਣ ਨਤੀਜਿਆਂ ਦੇ ਹਵਾਲੇ ਨਾਲ ਕਿ ਭਾਰਤ ਦੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਯੂਪੀ ਬਿਹਾਰ ਵਿੱਚ ਕੁਝ ਸੀਟਾਂ ਤੇ ਬਾਈ ਇਲੈਕਸ਼ਨਾਂ ਹੋਈਆਂ। ਸੋ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਨਤੀਜੇ ਵੀ ਸਾਹਮਣੇ ਆ ਗਏ ਹਨ ਔਰ ਚੋਣ ਨਤੀਜਿਆਂ ਨੂੰ ਲੈ ਕੇ ਅੱਡ-ਅੱਡ ਨਤੀਜੇ ਜਿਹੜੇ ਨੇ ਉਹ ਕੱਢੇ ਜਾ ਰਹੇ ਹਨ। ਸੋ ਅਸੀਂ ਹਿੰਦੂ ਤਵੀ ਚਾਕੂ ਨਾਲ ਇਹਨਾਂ ਚੋਣ ਨਤੀਜਿਆਂ ਦੀ ਚੀਰ ਫਾੜ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਰਣਜੀਤ ਸਿੰਘ ਢਿੱਲੋਂ ਜਿਹੜੇ ਟਰਲਕ ਕੈਲੀਫੋਰਨੀਆ 'ਚ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹੋ ਜਿਹੇ ਵੀਰ ਜਿਹੜੇ ਸਾਡੇ ਵਿਊਅਰ ਨੇ ਕੋਈ ਉਹਨਾਂ ਨੂੰ ਆਪਣੀ ਪਬਲਿਸਿਟੀ ਜਾਂ ਕੋਈ ਹੋਰ ਚਾਹਨਾ ਨਹੀਂ, ਉਹ ਇਹ ਮਹਿਸੂਸ ਕਰਦੇ ਨੇ ਕਿ TV84 ਰਾਹੀਂ ਪੰਥ ਦੀ ਚੜ੍ਹਦੀ ਕਲਾ ਦਾ ਮੈਸੇਜ ਆ ਰਿਹਾ, ਕੌਮੀ ਘਰ ਖਾਲਿਸਤਾਨ ਦਾ ਮੈਸੇਜ ਆ ਰਿਹਾ। ਦੋਵਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਪਸੀ ਸਾਂਝਾਂ ਨੇ ਉਸ ਨੂੰ ਪੁਖਤਾ ਕਰਨ ਦੇ ਲਈ TV84 ਨੇ ਪਿਛਲੇ 10 ਸਾਲ 'ਚ ਇੱਕ ਅਹਿਮ ਰੋਲ ਅਦਾ ਕੀਤਾ ਔਰ ਉਹ ਇਹ ਵੀ ਸਮਝਦੇ ਨੇ ਕਿ ਜਿਹੜਾ ਸਿੱਖ ਨੈਰੇਟਿਵ ਖਾਸ ਤੌਰ ਤੇ ਜਿਹੜੀਆਂ ਰੋਜ਼ਾਨਾ ਘਟਨਾਵਾਂ ਨੇ ਉਹਨਾਂ ਦੇ ਵਿੱਚ ਬਿਲਡ ਕਰਨ ਦੇ ਵਿੱਚ TV84 ਇਹ ਇੱਕ ਜਿਹੜਾ ਹੈ ਉਹ ਫਰੰਟਲ ਜਿਹੜਾ ਮੋਡ ਦੇ ਵਿੱਚ ਹੁੰਦਾ ਹੈ ਹਮੇਸ਼ਾ। ਔਰ ਇਹੀ ਵੀਰ ਰਣਜੀਤ ਸਿੰਘ ਢਿੱਲੋਂ ਵਰਗੇ ਜਿਹੜੇ ਸਾਡੇ ਸਧਾਰਨ ਪਿਆਰੇ ਨੇ, ਮੈਂ ਸਧਾਰਨ ਇਸ ਲਈ ਨਹੀਂ ਕਿ ਉਹਨਾਂ 'ਚ ਕੋਈ ਖਾਸ ਗੁਣ ਨਹੀਂ ਨੇ ਪਰ ਇਸ ਲਈ ਕਿ ਜਿਹੜੇ ਸਿਰਫ ਤੇ ਸਿਰਫ ਪੰਥ ਦੀ ਚਾਹਨਾ ਵਾਲੇ ਜਿਨ੍ਹਾਂ ਨੂੰ ਜਿਹੜੇ ਦੋ ਵੇਲੇ ਦੀ ਅਰਦਾਸ ਵੀ ਗੁਰੂ ਤੋਂ ਮੰਗਦੇ ਨੇ ਕਿ ਪੰਥ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਹੋਣ, ਉਹਨਾਂ ਨੂੰ ਜਦੋਂ ਚਾਰ ਚਫੇਰੇ ਚਾਅ ਉਤਸ਼ਾਹ ਨਜ਼ਰ ਆਉਂਦਾ ਤੇ ਉਹਨਾਂ ਦੇ ਅੰਦਰ ਵੀ ਜਿਹੜਾ ਹੋਰ ਉਤਸ਼ਾਹ ਭਰਦਾ ਔਰ ਉਹਨਾਂ ਨੇ ਜੋ ਤਾਰੀਫ ਤੇ ਲਫ਼ਜ਼ ਕਹੇ ਨੇ ਅਸੀਂ ਉਸ ਦੇ ਕਾਬਲ ਨਹੀਂ ਹਾਂ। ਸਾਡੀ ਕੋਸ਼ਿਸ਼ ਹੈ ਔਰ ਅਸੀਂ ਤੁਹਾਡੇ ਸਭ ਤੋਂ ਸਿੱਖਦੇ ਹਾਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਔਰ ਮੈਂ ਤਾਂ ਅਕਸਰ ਜਿਹਦੀ ਵੀ ਕਦੇ ਨਿੱਜੀ ਕਾਲ ਵੀ ਆਉਂਦੀ ਹੈ ਕਿ ਭਾਈ ਮੈਂ ਤਾਂ ਤਾਲਿਬੇ ਇਲਮ ਹੈ ਔਰ ਹਰ ਰੋਜ਼ ਮੇਰੇ ਲਈ ਕੁਛ ਨਾ ਕੁਛ ਲਰਨਿੰਗ ਦੀ ਚੀਜ਼ ਹੁੰਦੀ ਹੈ ਔਰ ਇਹਨਾਂ 10 ਸਾਲਾਂ 'ਚ ਜਿੰਨਾ ਵਾਈਜ਼ ਜਿੰਨਾ ਸਿਆਣਾ
ਮੈਨੂੰ ਮੇਰੇ ਵਿਊਅਰਸ ਨੇ ਬਣਾਇਆ ਹੈ, ਉਹ ਸ਼ਾਇਦ ਪਿਛਲੀ ਅੱਧੀ ਸਦੀ 'ਚ ਪੜ੍ਹੀਆਂ ਕਿਤਾਬਾਂ 'ਚੋਂ ਜਾਂ ਹੋਰ ਵੱਡੇ ਵੱਡੇ ਸੈਮੀਨਾਰਾਂ ਜਾਂ ਦੂਸਰਿਆਂ ਰਾਹੀਂ ਵੀ ਮੈਂ ਉਹ ਨਹੀਂ ਸਿੱਖਿਆ। ਜੋ ਜਦੋਂ ਕਿ ਸਾਡਾ ਕੋਈ ਵਿਊਅਰ ਸਾਡੇ ਲਈ ਕਮੈਂਟ ਲਿਖਦਾ ਹੈ, ਕੋਈ ਆਪਣਾ ਸੁਝਾਅ ਦਿੰਦਾ ਹੈ ਜਾਂ ਸਾਡੇ ਜਿਹੜਾ ਉਹ ਗਲਤੀਆਂ ਵੱਲ ਪੁਆਇੰਟ ਆਊਟ ਕਰਦਾ ਹੈ, ਤੇ ਮੈਨੂੰ ਲੱਗਦਾ ਹੈ ਕਿ ਵੀ ਰੋਜ਼ਾਨਾ ਮੈਂ ਇੱਕ ਵਿਦਿਆਰਥੀ ਵਾਂਗ ਕਾਪੀ ਲੈ ਕੇ ਬੈਠਦਾ ਤੇ ਉੱਤੇ ਸਾਡੇ ਟੀਚਰ ਨੇ ਸਾਰੇ, ਔਰ ਇਹੀ ਸਾਡੇ ਲਈ ਵੀ ਹਮੇਸ਼ਾ ਹਰ ਰੋਜ਼ ਹੀ ਇੱਕ ਨਵਾਂ ਡੇ ਹੁੰਦਾ ਹੈ ਕਿਉਂਕਿ ਅਸੀਂ ਸਿੱਖਦੇ ਹਾਂ। ਔਰ ਬਹੁਤ ਬਹੁਤ ਸ਼ੁਕਰੀਆ ਪਿਛਲੇ ਕੱਲ ਦੇ ਪ੍ਰੋਗਰਾਮ ਨੂੰ ਜਿੱਥੇ ਲਾਈਵ ਵੀ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਨੇ ਦੇਖਿਆ, ਉੱਥੇ ਉਸ ਦੇ ਉੱਤੇ ਲਿਖਤਾਂ ਕਮੈਂਟ ਵੀ ਆਏ ਨੇ, ਔਰ ਅਸੀਂ ਇਹ ਸਿਲਸਿਲਾ ਦੁਬਾਰਾ ਸ਼ੁਰੂ ਕੀਤਾ ਹੈ ਕਿ ਵੀ ਉਹਨਾਂ ਨੂੰ ਅਸੀਂ ਐਕਨੋਲਜ ਵੀ ਕਰਦੇ ਹਾਂ। ਸਰਬੱਤ ਦਾ ਭਲਾ ਵੀਰ ਜਿਹੜੇ ਕੱਲ ਜਿਨ੍ਹਾਂ ਨੂੰ ਸ਼ਿਕਾਇਤ ਸੀ ਕਿ ਸਾਨੂੰ ਬਲੌਕ ਕਰ ਦਿੱਤਾ ਹੈ, ਪਰ ਉਹਨਾਂ ਦੇ ਮੈਸੇਜ ਨੇ ਔਰ ਉਹ ਹਮੇਸ਼ਾ ਹੀ ਸੱਚਮੁੱਚ ਹੀ ਸਰਬੱਤ ਦਾ ਭਲਾ ਮੰਗਣ ਵਾਲੇ ਵੀਰ ਨੇ। ਇਸੇ ਤਰ੍ਹਾਂ ਜਿਹੜੇ ਸੁਖ ਗ੍ਰਾਮ ਉਹਨਾਂ ਨੇ ਇਹ ਕਿਹਾ ਕਿ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, TV 84 ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਲਿਸਤਾਨ ਬਣਨ ਤੋਂ ਬਾਅਦ ਵੀ ਜਿਹੜਾ ਖਾਲਿਸਤਾਨ ਦਾ ਮੁੱਖ ਚੈਨਲ ਹੋਏਗਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਵੀਰ ਮਸੂਦ ਆਲਮ ਜਿਹੜੇ ਲਗਾਤਾਰਤਾ ਨਾਲ ਆਲਮੋਸਟ ਹਰ ਪ੍ਰੋਗਰਾਮ ਦੇ ਉੱਤੇ ਉਹਨਾਂ ਦਾ ਕਮੈਂਟ ਹੁੰਦਾ, ਉਹਨਾਂ ਨੇ ਵੀ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਜਿਹੜਾ ਉਹ ਮਾਲੂਮੀਆਤ ਵਾਲਾ ਪ੍ਰੋਗਰਾਮ ਸਾਡੇ ਹੁੰਦੇ ਨੇ ਸਾਰੇ। ਔਰ ਕੱਲ ਅਸੀਂ ਕਲਾਨੌਰ ਦਾ ਜ਼ਿਕਰ ਕੀਤਾ ਸੀ ਇਸ ਰੈਫਰੈਂਸ ਦੇ ਵਿੱਚ ਕਿ ਅਕਬਰ ਦੀ ਤਾਜ਼ਪੋਸ਼ੀ ਹੋਈ, ਔਰ ਮੈਂ ਫਿਰ ਇਹ ਵੀ ਦੁਹਰਾਇਆ ਸੀ ਕਿ ਮੈਂ ਆਪਣੇ ਗੁਰਦਾਸਪੁਰ ਦੇ ਦੋਸਤਾਂ ਦੀ ਜ਼ਬਾਨੀ ਇਹ ਵੀ ਸੁਣਿਆ ਹੋਇਆ ਕਿ ਜਿਨ੍ਹਾਂ ਨਹੀਂ ਦੇਖਿਆ ਲਾਹੌਰ ਉਹ ਵੇਖੇ ਕਲਾਨੌਰ, ਕਿ ਜ਼ਾਹਰ ਹੈ ਹਿਸਟੋਰੀਕਲ ਵੀ ਹੈ ਕਿਉਂਕਿ ਅਕਬਰ ਦੀ ਤਾਜ਼ਪੋਸ਼ੀ ਹੋਈ ਜਾਂ ਤਖਤ ਨਸ਼ੀਨੀ ਵੀ ਕਿਹਾ ਜਾਂਦਾ ਹੈ, ਉਹ ਹੋਈ, ਔਰ ਕੁਛ ਉੱਥੇ ਇਮਾਰਤਾਂ ਵੀ ਨੇ। ਪਰ ਇਹਨਾਂ ਨੇ ਵੀਰ ਗੁਰਸ਼ਬਦ ਸਿੰਘ ਹੋਰਾਂ ਨੇ ਗੁਰਾਇਆ, ਉਹਨਾਂ ਦਾ ਪਿੰਡ ਹੈ, ਉਹਨਾਂ ਨੇ ਇਸ ਦੀ ਇੱਕ ਹੋਰ ਵਜ੍ਹਾ ਵੀ ਦੱਸੀ ਹੈ। ਉਹਨਾਂ ਨੇ ਕਿਹਾ ਕਿ ਲਾਹੌਰ ਸ਼ਹਿਰ ਵਾਂਗ ਕਲਾਨੌਰ ਦੀਆਂ ਗਲੀਆਂ ਵੀ ਉੱਚੀਆਂ ਤੇ ਨੀਵੀਆਂ ਨੇ। ਮੈਂ ਤਾਂ ਲਾਹੌਰ ਦੇਖਿਆ ਨਹੀਂ ਹੈ, ਲੇਕਿਨ ਇਹ ਜ਼ਰੂਰ ਇਹਨਾਂ ਦੀ ਗੱਲ, ਕਿਉਂਕਿ ਉਹਨਾਂ ਦਾ ਆਪਣਾ ਪਿੰਡ ਜਿਹੜਾ ਕਲਾਨੌਰ ਹੈ, ਔਰ ਇਹ ਆਲਮੋਸਟ 8-9 ਕਿਲੋਮੀਟਰ ਜਿਹੜਾ ਡੇਰਾ ਬਾਬਾ ਨਾਨਕ ਤੋਂ, ਜਿੱਥੋਂ ਕਿ ਹੁਣ ਕਰਤਾਰਪੁਰ ਕੋਰੀਡੋਰ ਬਣਿਆ। ਸੋ ਅਸੀਂ ਵੀਰ ਗੁਰਸ਼ਬਦ ਸਿੰਘ ਗੁਰਾਇਆ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਗਿਆਨ 'ਚ ਵਾਧਾ ਕੀਤਾ। ਇਸੇ ਤਰ੍ਹਾਂ ਸਾਡੇ ਵੀਰ ਸਾਜਿਦ ਮੰਝ ਜੀ, ਸਤਬਚਨ ਸਿੰਘ ਉਹਨਾਂ ਨੇ ਲਿਖਿਆ ਕਿ ਵੀ ਕਿਉਂਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਭਾਰਤ ਦੀ ਪ੍ਰੈਜ਼ੀਡੈਂਟ ਵਿਸ਼ਵ ਗੁਰੂ ਅਗਲੇ 25 ਸਾਲਾਂ 'ਚ ਬਣਾਉਣ ਦਾ ਦਾਅਵਾ ਕਰ ਰਹੀ ਹੈ, ਲੇਕਿਨ ਦੂਸਰੇ ਪਾਸੇ ਜਿਹੜੀ ਰਿਪੋਰਟ ਵਰਲਡ ਬੈਂਕ ਦੇ ਹਵਾਲੇ ਨਾਲ ਆਈ ਹੈ ਕਿ ਕਿਵੇਂ ਭਾਰਤ ਦੇ ਵਿੱਚ ਗਰਮ ਲੋਆਂ ਚੱਲਣ ਵਾਲੀਆਂ ਨੇ। ਆਲਰੇਡੀ ਇਹ ਜਿਹੜੀ 2022 ਦੀ ਸਮਰ ਸੀ, ਇਹ ਪਿਛਲੇ ਸਾਰੇ ਰਿਕਾਰਡ ਉਹਨੇ ਤੋੜੇ 116 ਡਿਗਰੀ ਫਾਰਨਹਾਈਟ ਟੈਂਪਰੇਚਰ ਦੇ। ਔਰ ਉਸ ਰਿਪੋਰਟ ਦੇ ਵਿੱਚ ਵਰਲਡ ਬੈਂਕ ਦੀ ਇਹ ਕਿਹਾ ਗਿਆ ਹੈ ਕਿ ਵੀ ਆਉਣ ਵਾਲੇ ਦਹਾਕਿਆਂ ਦੇ ਵਿੱਚ ਇਸ ਲੈਵਲ ਦੀ ਗਰਮੀ ਹੋਏਗੀ, ਲੋਆਂ ਚੱਲਣਗੀਆਂ ਕਿ ਜਿਹੜੀ ਹਿਊਮਨ ਬਾਡੀ ਹੈ ਜੇ ਇਸ ਨੂੰ ਰੈਜ਼ਿਸਟ ਨਹੀਂ ਕਰ ਸਕੇਗੀ। ਔਰ ਉਹਨਾਂ ਨੇ ਤਾਂ ਫਿਗਰਸ ਦਿੱਤੀਆਂ ਕਿ ਕਿੰਨੇ 100 ਮਿਲੀਅਨ ਜਿਹੜੇ ਨੇ ਬੇਰੁਜ਼ਗਾਰ ਹੋਣਗੇ ਔਰ ਕਿਵੇਂ ਡੈਥਸ ਹੋਣਗੀਆਂ। ਲੇਕਿਨ ਇਹਨਾਂ ਨੇ ਸਤਬਚਨ ਸਿੰਘ ਹੋਰਾਂ ਨੇ ਕਿਹਾ ਕਿ ਰਾਜਸਥਾਨ ਦੇ ਡੈਜ਼ਰਟ ਨੂੰ ਕਿਵੇਂ ਗ੍ਰੀਨ ਬੈਲਟ 'ਚ ਬਦਲਿਆ ਗਿਆ, ਇਹ ਵੀ ਇੱਕ ਐਕਸਪੈਰੀਮੈਂਟ ਹੈ, ਕਿਉਂਕਿ ਇੱਕ ਤਾਂ ਪਾਰਟ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ ਹੈ ਹੀ ਹੈ ਬੀਕਾਨੇਰ, ਔਰ ਦੂਜਾ ਲੇਕਿਨ ਉਹ ਜਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਨੇ ਉਹ ਇੱਕ ਹੋਰ ਜਿਹੜੇ ਸਮਾਜ ਸੇਵੀ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਹੈ, ਜਿਹਨੂੰ ਇੰਟਰਨੈਸ਼ਨਲੀ ਵੀ ਰੈਕਗਨਾਈਜ਼ ਕੀਤਾ ਗਿਆ, ਉਹ ਸੀ ਕਿ ਵੀ ਜਦੋਂ ਮੀਂਹ ਪੈਂਦੇ ਨੇ ਕਿਵੇਂ ਤੁਸੀਂ ਜਿਹੜਾ ਮੀਂਹ ਦਾ ਪਾਣੀ ਸਟੋਰ ਕਰਨਾ। ਅਦਰਵਾਈਜ਼ ਤਾਂ ਮੀਂਹ ਪੈ ਕੇ ਹਟ ਜਾਂਦਾ, ਉਹਨੂੰ ਤੁਸੀਂ ਕਿਵੇਂ ਡਿਫਰੈਂਟ ਥਾਵਾਂ ਤੇ ਪੌਂਡਸ ਬਣਾਏ ਗਏ, ਛੱਪੜ ਬਣਾਏ ਗਏ, ਉਹਦੇ ਨਾਲ ਕੁਛ ਉਹ ਥਾਵਾਂ ਤੇ ਜਿੱਥੇ ਬਿਲਕੁਲ ਡਰਾਈ ਲੈਂਡ ਸੀ ਉਹਨਾਂ ਨੇ ਕੀਤਾ। ਪਰ ਇਹ ਸਭ ਤਾਂ ਪੋਸੀਬਲ ਤਾਂ ਹੀ ਹੁੰਦਾ ਹੈ ਜੇ ਹਕੂਮਤ ਚਾਹੁੰਦੀ ਹੋਏ ਕਿ ਭਾਈ ਉਹਨਾਂ ਨੇ ਕਰਨਾ। ਜਿੱਥੇ ਲੁੱਟ ਖਸੁੱਟ ਔਰ ਝੂਠ ਜੇ ਲੱਖਾਂ ਮਰ ਜਾਣ, 43 ਲੱਖ ਜੇ ਕੋਵਿਡ ਨਾਲ ਮਰਿਆ ਤਾਂ ਉਹਨੂੰ ਜਿਹੜਾ ਉਹ ਕਵਰ ਅਪ ਕਰਕੇ ਕਹਿ ਰਹੇ ਨੇ ਜੀ ਦੇਖੋ ਅਸੀਂ ਦੁਨੀਆ ਨੂੰ ਵੈਕਸੀਨ ਦਿੱਤੀ ਔਰ ਮੋਦੀ ਜੀ ਨੇ ਕਨੀਨ ਭੇਜ ਦਿੱਤੀ ਟਰੰਪ ਨੂੰ, ਦੂਜੇ ਤੀਜੇ। ਸੋ ਸਤਬਚਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਖਾਲਿਦ ਉਮਰ ਜੀ ਨੇ ਲਿਖਿਆ ਸਾਨੂੰ ਕਿ ਜੀ ਇਹ ਉਹਨਾਂ ਨੇ ਜਿਹੜਾ ਅਸੀਂ ਇਹ ਕਿਹਾ ਕਿ ਐਸ ਜੈ ਸ਼ੰਕਰ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਜੀ ਇੰਡੀਆ ਨੇ ਜੇ LAC ਦੇ ਉੱਤੇ ਦਬਾਅ ਬਣਾਇਆ ਤੇ ਨਾਰਮਲ ਨਹੀਂ ਹੋਣਗੇ ਸਬੰਧ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਗਿੱਦੜ ਭਪਕੀਆਂ ਇਹਨਾਂ ਦੀਆਂ ਰਹਿਣੀਆਂ ਹੀ ਨੇ।
ਔਰ ਚੀਨ ਨੇ ਜੋ ਹੀ ਉਹ ਤਾਈਵਾਨ ਤੋਂ ਫਾਰਗ ਹੋਇਆ, ਉਹਨੇ ਜਿਹੜਾ ਸਾਊਥ ਤਿੱਬਤ, ਅਰੁਣਾਚਲ ਪ੍ਰਦੇਸ਼ ਔਰ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਨੇ 2027 ਤੱਕ ਲੈ ਲੈਣੀਆਂ ਨੇ। ਔਰ ਮੈਨੂੰ ਲੱਗਦਾ ਕਿ ਵੀ ਬਿਲਕੁਲ ਠੀਕ ਹੈ, ਕਿਉਂਕਿ ਚਾਈਨਾ ਨੂੰ ਉਹ ਔਕਸ ਹੋਏ ਕਿ ਕੁਆਡ ਹੋਏ ਉਹਦੀ ਕੋਈ ਪਰਵਾਹ ਨਹੀਂ ਹੈ। ਔਰ ਇਸ ਵੇਲੇ ਜਿਹੜਾ ਚਾਈਨਾ ਅੱਜ ਹੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਸਾਊਦੀ ਅਰੇਬੀਆ $40 ਬਿਲੀਅਨ ਦੀਆਂ ਡੀਲਸ, ਔਰ ਜਿਹੜਾ ਇਸਲਾਮਿਕ ਬਲਾਕ ਵੱਡੇ ਪੈਮਾਨੇ ਦੇ ਉੱਤੇ ਅਮਰੀਕਾ ਜਾਂ ਵੈਸਟਰਨ ਲੌਬੀ ਦੇ ਨਾਲ ਹੁੰਦਾ ਸੀ, ਉਸ ਦੇ ਵਿੱਚ ਵੀ ਜਿਹੜੀ ਹੈ ਵੱਡੀ ਤਬਦੀਲੀ ਹੋਈ ਹੈ। ਸੋ ਅਸੀਂ ਖਾਲਿਦ ਉਮਰ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਹੀ ਸੈਯਦ ਇਕਬਾਲ ਜੀ ਨੇ ਵੀ ਇਹੀ ਕਿਹਾ ਵੀ ਚੀਨ ਨੂੰ ਕੋਈ ਮੈਕਮੋਨ ਲਾਈਨ ਦੀ ਕੋਈ ਪਰਵਾਹ ਨਹੀਂ ਹੈ, ਜਦੋਂ ਉਹ ਚਾਹੇ ਉਸ ਨੇ ਇਹ ਸਾਰੇ ਨੂੰ ਲੈ ਲੈਣਾ। ਔਰ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਆਪਣਾ ਇੱਕ ਵਾਰ ਫੇਰ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ, ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਵੀ ਸਾਨੂੰ ਇਸੇ ਤਰ੍ਹਾਂ ਸਾਡੇ ਵਿਊਅਰਸ ਆਪਣੀ ਇਨਪੁਟ ਦਿੰਦੇ ਰਹਿਣਗੇ। ਹੁਣ ਤੁਸੀਂ ਗੱਲ ਹਿੰਦੂ ਤਵੀ ਚਾਕੂ ਦੇ ਨਾਲ ਚੋਣ ਨਤੀਜਿਆਂ ਨੂੰ ਡਾਇਸੈਕਟ ਕਰਨਾ, ਜ਼ਾਹਰ ਹੈ ਜਿਹੜੇ ਮੈਡੀਕਲ ਫੀਲਡ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਪਤਾ ਹੈ ਡਾਇਸੈਕਸ਼ਨ ਕੀ ਹੁੰਦੀ ਹੈ, ਕਿਉਂਕਿ ਅਦਰਵਾਈਜ਼ ਤਾਂ ਚੀਰਫਾੜ, ਇੱਕ ਤਾਂ ਕਸਾਈ ਚੀਰਫਾੜ ਕਰਦਾ, ਉਹਨਾਂ ਤਾਂ ਇਧਰ ਲਿਵਰ ਕੱਢ ਲਿਆ, ਜਿਗਰ ਇਧਰੋਂ ਕੱਢ ਲਿਆ ਦੂਜਾ। ਪਰ ਜਿਹੜੀ ਮੈਡੀਕਲ ਸਟੂਡੈਂਟਸ ਡਾਇਸੈਕਟ ਕਰਦੇ ਨੇ, ਜਦੋਂ ਖਾਸ ਤੌਰ ਤੇ ਹਿਊਮਨ ਬਾਡੀ ਨੂੰ, ਡਾਇਸੈਕਸ਼ਨ ਤਾਂ ਸ਼ੁਰੂ ਹੋ ਜਾਂਦੀ ਹੈ ਫਰੌਗ, ਰੈਬਿਟ, ਕਾਕਰੋਚਿਸ, ਔਰ ਮੈਡੀਕਲ ਸਕੂਲ ਤੱਕ ਪਹੁੰਚਦੇ ਆ, ਫਿਰ ਡੈਡ ਬਾਡੀ ਦੀ ਹੁੰਦੀ। ਉਹਦੇ 'ਚ ਤੁਸੀਂ ਫਿਰ ਕੱਲਾ ਮਸਲ ਵੀ ਔਰ ਉਹਦਾ ਓਰੀਜਨ ਇਨਸਰਸ਼ਨ ਵੀ ਔਰ ਸਾਰੀ ਦੇਖਦੇ ਹੋ। ਹੁਣ ਜਿਹੜੀਆਂ ਭਾਰਤ ਦੇ ਜੇ ਹਵਾਲੇ ਨਾਲ ਦੇਖਿਆ ਜਾਏ, ਹਾਲਾਂ ਪਿਛਲੇ ਦਿਨਾਂ 'ਚ, ਕਿਉਂਕਿ 6 ਦਸੰਬਰ ਨੂੰ ਜਿਸ ਦਿਨ ਅਸੀਂ ਗੱਲ ਕੀਤੀ ਕਿ ਬਾਬਰੀ ਮਸਜਿਦ ਨੂੰ ਢਾਹਿਆਂ 30 ਸਾਲ ਹੋ ਗਏ ਨੇ, ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹੀ ਦਿਨ ਸੀ ਕਿ 6 ਦਸੰਬਰ 1956 ਨੂੰ ਡਾਕਟਰ BR ਅੰਬੇਦਕਰ ਜਿਨ੍ਹਾਂ ਨੇ ਭਾਰਤੀ ਕਨਸਟੀਟਿਊਸ਼ਨ ਲਿਖਿਆ, ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸੀ। ਔਰ ਜਦੋਂ ਮੈਂ ਉਸ ਦਿਨ ਦੇ ਉੱਤੇ ਰਿਸਰਚ ਕਰ ਰਿਹਾ ਸੀ, ਮੈਨੂੰ ਡਾਕਟਰ ਅੰਬੇਦਕਰ ਦਾ ਇੱਕ ਇੰਟਰਵਿਊ ਜਿਹੜਾ ਉਹਨਾਂ ਦੇ ਜ਼ਿੰਦਗੀ ਦੇ ਅਖੀਰਲੇ ਮਹੀਨਿਆਂ ਦੇ ਵਿੱਚ BBC ਨਾਲ ਕੀਤਾ ਹੋਇਆ ਸੀ। ਹੁਣ ਸਮੱਸਿਆ ਇਹ ਹੁੰਦੀ ਹੈ ਵੀ ਇਹ ਸਾਰੇ ਕਾਪੀਰਾਈਟ ਵਾਲੀਆਂ ਚੀਜ਼ਾਂ ਨੇ, ਅਸੀਂ ਪਲੇ ਨਹੀਂ ਕਰ ਸਕਦੇ, ਔਰ ਸਾਡੇ ਕੋਲ ਉਨਾ ਹੀ ਮੈਨ ਪਾਵਰ ਨਹੀਂ ਹੁੰਦੀ ਕਿ ਭਾਈ ਅਸੀਂ ਜਿਹੜੇ ਟੀਵੀ ਜਾਂ ਰੇਡੀਓ ਇੰਟਰਵਿਊ ਨੇ ਉਹਦੀ ਟਰਾਂਸਕ੍ਰਿਪਟ, ਉਹਨੂੰ ਟਰਾਂਸਕ੍ਰਾਈਬ ਕਰਵਾ ਸਕੀਏ। ਲੇਕਿਨ ਮੇਰੇ ਲਈ ਬੜਾ ਦਿਲਚਸਪ ਸੀ ਜਿਹੜੇ ਉਹਦੇ 'ਚ ਕੁਝ ਸਵਾਲ ਉਹਨਾਂ ਨੂੰ ਪੁੱਛੇ, ਔਰ ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਵੀ ਤੁਹਾਨੂੰ ਲੱਗਦਾ ਹੈ ਵੀ ਇਹ ਇੰਡੀਅਨ ਡੈਮੋਕ੍ਰੇਸੀ ਜਿਹੜੀ ਹੈ ਇਹ ਸਰਵਾਈਵ ਕਰੇਗੀ? ਉਹਨੇ ਕਿਹਾ ਬਿਲਕੁਲ ਨਹੀਂ। ਔਰ ਫਿਰ ਉਹਨਾਂ ਨੇ ਪੁੱਛਿਆ ਵੀ ਇਹ ਕਿਉਂ? ਉਹਨਾਂ ਨੇ ਕਿਹਾ ਵੀ ਕੋਈ ਵੋਟਾਂ ਦੇ ਨਾਲ ਜਿਹੜਾ ਕੋਈ ਡੈਮੋਕ੍ਰੇਸੀ ਨਹੀਂ ਹੁੰਦੀ, ਜਦੋਂ ਤੱਕ ਸਮਾਜ ਦੇ ਵਿੱਚ ਸੋਸ਼ਲ ਔਰ ਇਕਨੋਮਿਕਲ ਲੈਵਲ ਦੇ ਉੱਤੇ ਜਿਹੜੀ ਹੈ ਉਹ ਬਰਾਬਰੀ ਨਹੀਂ ਆਉਂਦੀ, ਤੇ ਇਹ ਜਿਹੜਾ ਵੋਟ ਤਾਂ ਕੋਈ ਮਾਨੇ ਨਹੀਂ ਰੱਖਦਾ, ਇਹ ਤਾਂ ਜਿਸ ਚੰਕ ਨਾਲ ਤੁਸੀਂ ਮਰਜ਼ੀ ਜਿੱਥੋਂ ਮਰਜ਼ੀ ਪਵਾ ਲਓ। ਉਹਨਾਂ ਨੇ ਕਿਹਾ ਜੀ ਇਹਨੂੰ ਕਦੇ ਵੀ ਕਿਸੇ ਲਿਹਾਜ਼ ਨਾਲ ਵੀ ਵੈਸਟਰਨ ਜਾਂ ਅਮਰੀਕਨ ਜਾਂ ਵੈਸਟਰਨ ਡੈਮੋਕ੍ਰੇਸੀ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਔਰ ਉਹ ਜਦੋਂ ਮੈਂ ਉਹ ਸਾਰਾ ਇੰਟਰਵਿਊ ਸੁਣਿਆ ਤੇ ਮੈਂ ਇੱਕ ਪਾਸੇ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਵੀ ਜਿਹੜੇ ਲੋਕ ਅੱਜ ਵੀ ਜਿਹੜਾ ਖਾਸ ਤੌਰ ਤੇ ਦਲਿਤ ਸਮਾਜ ਨਾਲ ਸੰਬੰਧਿਤ ਪੋਲੀਟੀਕਲ ਪਾਰਟੀਆਂ ਨੇ, ਉਹ ਜਿਸ ਕਦਰ ਗੁਣ ਗਾਇਨ ਕਰਦੀਆਂ ਨੇ ਇੰਡੀਅਨ ਕਨਸਟੀਟਿਊਸ਼ਨ ਦਾ ਔਰ ਬਾਬਾ ਸਾਹਿਬ ਉਹਨਾਂ ਨੂੰ ਡਾਕਟਰ BR ਅੰਬੇਦਕਰ ਨੂੰ, ਉਹ ਤਾਂ ਡਿਜ਼ਰਵ ਕਰਦੇ ਨੇ। ਔਰ ਮੈਂ ਸਮਝਦਾ ਵੀ ਬਾਬਾ ਸਾਹਿਬ ਅੰਬੇਦਕਰ 20ਵੀਂ ਸਦੀ ਦੇ ਬਹੁਤ ਹੀ ਰੌਸ਼ਨ ਦਿਮਾਗ, ਇੰਟੈਲੈਕਚੁਅਲ ਔਰ ਉਸ ਲੈਵਲ ਦੇ ਜਿਨ੍ਹਾਂ ਨੇ ਡਬਲ PhDs ਕੀਤੀਆਂ, ਇੱਥੋਂ ਕੋਲੰਬੀਆ ਯੂਨੀਵਰਸਿਟੀ ਤੋਂ ਵੀ ਔਰ UK ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਇਕਨੋਮਿਕਸ ਦੇ ਉੱਤੇ PhD ਸੀ, ਲਾਅ ਦੇ ਉੱਤੇ ਸੀ। ਸੋ ਬਹੁਤ, ਔਰ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ, ਰਾਤ ਸੌਣ ਤੋਂ ਪਹਿਲਾਂ ਵੀ ਕਈ ਵਾਰ ਅਰਲੀ ਮਾਰਨਿੰਗ ਤੱਕ ਪੜ੍ਹਨ ਦਾ ਹੀ ਸ਼ੌਕ ਸੀ। ਔਰ ਇਹ ਉਹਨਾਂ ਦੀ ਇੱਕ ਲਾਈਫ, ਉਹ ਕਦੇ ਵੀ ਉਹਨੂੰ ਸਿਰਫ ਸਮੇਟ ਕੇ ਰੱਖ ਦਿੱਤਾ ਜਾਂਦਾ ਹੈ ਦਲਿਤਾਂ ਦੇ ਮਸੀਹੇ ਦੇ ਤੌਰ ਤੇ। ਮੈਂ ਸਮਝਦਾ ਵੀ ਡਾਕਟਰ BR ਅੰਬੇਦਕਰ ਨੇ ਬਹੁਤ ਵੱਡਾ, ਜੇ ਅੱਜ ਵਿਮਨ ਦੇ ਕੋਲ, ਔਰਤਾਂ ਕੋਲ ਵਿਦਨ ਦਾ ਸਿਸਟਮ ਉੱਥੇ ਪ੍ਰਾਪਰਟੀ ਦਾ ਰਾਈਟ ਹੈ, ਵੋਟ ਦਾ ਹੱਕ ਹੈ, ਜਾਂ ਦੂਜਾ ਈਵਨ ਨਹਿਰੂ ਵੀ ਬੋ ਕਰ ਰਿਹਾ ਸੀ ਜਿਹੜੇ ਟ੍ਰੈਡੀਸ਼ਨਲ, ਕਿਉਂਕਿ ਈਵਨ ਕਨਸਟੀਟਿਊਐਂਟ ਅਸੈਂਬਲੀ 'ਚ ਵੀ ਭਾਵੇਂ ਉਹਦੇ 'ਚ ਕਾਂਗਰਸ ਦੀ ਮੈਜੋਰਿਟੀ ਸੀ, ਕਨਸਟੀਟਿਊਸ਼ਨ ਤਾਂ
ਉਦੋਂ ਹੀ ਡਿਸਕਸ ਹੋ ਰਿਹਾ ਸੀ। ਲੇਕਿਨ ਜਿਹੜੀ ਸੋਚ ਟ੍ਰੈਡੀਸ਼ਨਲ ਰੂੜੀਵਾਦੀ ਹਿੰਦੂਵਾਦੀ ਜਾਂ ਮਨੂਵਾਦੀ ਹੈ ਉਹ ਬਹੁਤ ਹਾਵੀ ਸੀ। ਔਰ ਡਾਕਟਰ ਅੰਬੇਦਕਰ ਤਾਂ ਇੱਕ ਚੇਅਰ ਕਰ ਰਹੇ ਸੀ ਉਸ ਅਸੈਂਬਲੀ ਨੂੰ। ਅਲਟੀਮੇਟਲੀ ਜਦੋਂ ਵੀ ਕੋਈ ਪ੍ਰਪੋਜ਼ਲ ਆਂਦੀ ਸੀ, ਜੇ ਆਇਆ ਕਿ ਜੀ ਐਡਲਟ ਫਰੈਂਚਾਈਜ਼ ਹਰ ਮਰਦ ਔਰ ਔਰਤ ਨੂੰ ਜਾਂ ਦੂਜਾ, ਤੇ ਰਵਾਇਤੀ ਜਿਹੜੀ ਹਿੰਦੂਤਵੀ ਸੋਚ ਵਾਲੇ ਕਾਂਗਰਸ 'ਚ ਬੈਠੇ ਹੋਏ ਸੀ ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਦੇ ਸੀ ਵੀ ਸਾਡੇ ਸ਼ਾਸਤਰਾਂ ਦੇ ਮੁਤਾਬਕ ਨਹੀਂ ਨੇ। ਔਰ ਇਹੀ ਨਹੀਂ ਕਿ ਉਦੋਂ ਸਮਝਦੇ ਸੀ, ਉਸ ਤੋਂ ਪਹਿਲਾਂ ਵੀ ਜਦੋਂ ਅੰਗਰੇਜ਼ਾਂ ਨੇ ਮਿਨੀਮਮ ਮੈਰਿਜ ਏਜ ਜਿਹੜੀ ਹੈ ਉਹ 14 ਸਾਲ ਕੀਤੀ, ਜਿਹੜੀ ਹੈ 16 ਸਾਲ ਕੀਤੀ, ਤਾਂ ਉਹਦੇ ਤੇ ਬਹੁਤ ਰੌਲਾ ਪਿਆ ਔਰ ਉਹਦਾ ਬਹੁਤ ਵਿਰੋਧ ਕੀਤਾ ਗਿਆ ਕਿ ਜੀ ਇਹ ਤਾਂ ਸਾਡੀ ਜਿਹੜੀ ਹੈ ਉਹ ਹਿੰਦੂ ਪਰੰਪਰਾ ਦਾ ਜਿਹੜਾ ਹੈ ਉਹ ਮਜ਼ਾਕ ਬਣਾਇਆ ਜਾ ਰਿਹਾ। ਕਿਉਂਕਿ ਬਹੁਤ ਵਾਰ ਮੈਂ ਹੁਣ, ਹਾਲਾਂਕਿ ਟੌਪਿਕ ਡਿਫਰੈਂਟ ਚੱਲ ਰਿਹਾ, ਪਰ ਮੈਨੂੰ ਜਦੋਂ ਕੋਈ ਕੰਟੈਕਸਟ 'ਚ ਗੱਲ ਯਾਦ ਆਉਂਦੀ ਹੈ ਤਾਂ ਮੇਰਾ ਹੁੰਦਾ ਵੀ ਸਾਡੇ ਵਿਊਅਰਸ ਲਈ ਲਾਭਕਾਰੀ ਹੋਏਗਾ। ਬਹੁਤ ਵਾਰ ਜਿਹੜਾ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਜੀ ਜਿਹੜੇ ਬਾਲ ਵਿਆਹ ਸ਼ੁਰੂ ਹੋਏ ਇੰਡੀਆ ਦੇ ਵਿੱਚ, ਜਿਹਨੂੰ ਕੰਨਿਆਦਾਨ ਕਿਹਾ ਜਾਂਦਾ ਹੈ, ਕਿਉਂਕਿ ਲੜਕੀ ਦੇ ਲਈ ਵੀ ਉੱਥੋਂ ਹੀ ਸ਼ੁਰੂ ਉਹਨਾਂ ਦਾ ਸਫ਼ਰ ਹੁੰਦਾ ਹੈ ਕਿ ਇਹ ਪਹਿਲਾਂ ਸ਼ਿਸ਼ੂ ਹੈ, ਇਹ ਬਾਲਿਕਾ ਹੈ, ਇਹ ਕੰਨਿਆ ਹੈ, ਫਿਰ ਯੁਵਤੀ ਹੈ, ਫਿਰ ਪ੍ਰੌੜ ਹੈ, ਫਿਰ ਵਿਰਧ ਹੈ। ਇਹ 7-8 ਨਾਂ ਨੇ ਉਹਦੀ ਉਮਰ ਦੇ ਲਿਹਾਜ਼ ਨਾਲ। ਔਰ ਉਹਦੇ ਜਿਹੜੇ ਵਿਆਹ ਹੈ, ਜਿਹੜਾ ਮਨੂ ਸਮ੍ਰਿਤੀ ਦੇ ਮੁਤਾਬਕ, ਉਹ ਜਦੋਂ ਉਹ ਕੰਨਿਆ ਰੂਪ ਦੇ ਵਿੱਚ ਹੈ, ਅਜੇ ਉਹ ਯੁਵਤੀ ਨਹੀਂ ਬਣੀ। ਸੋ ਕੰਨਿਆ ਦਾ ਨੂੰ ਡਿਫਾਈਨ ਇਵੇਂ ਕੀਤਾ ਗਿਆ। ਔਰ ਮਨੂ ਨੇ ਇਹ ਕਿਹਾ ਵੀ ਜਿਸ ਕੰਨਿਆ ਦਾ ਪਹਿਲਾ ਪੀਰੀਅਡ ਮੈਸਟੂਏਸ਼ਨ ਆਪਣੇ ਮਾਪਿਓ ਦੇ ਘਰ 'ਚ ਹੋਏ, ਉਹਦੀਆਂ 21 ਕੁਲਾਂ ਜਿਹੜੀਆਂ ਨੇ ਉਹ ਗਰਕ ਹੋ ਜਾਂਦੀਆਂ ਨੇ। ਸੋ ਮਤਲਬ ਇਹ ਹੈ ਵੀ ਜਿਹੜਾ ਇਹ ਪ੍ਰਚਾਰਿਆ ਗਿਆ ਕਿ ਜੀ ਕਿਉਂਕਿ ਹਮਲਾਵਰ ਆਉਂਦੇ ਸੀ ਉਹ ਚੁੱਕ ਕੇ ਲੈ ਜਾਂਦੇ ਸੀ ਔਰ ਫਿਰ ਬਾਅਦ 'ਚ ਉਹਦੇ ਘਰ ਵਾਲੇ ਐਕਸੈਪਟ ਨਹੀਂ, ਇਸ ਲਈ ਉਹਨਾਂ ਨੇ ਜਿਹੜਾ ਉਹ ਛੋਟੇ ਕੁੜੀਆਂ ਦੇ ਵਿਆਹ ਕਰਨ ਦੀ ਗੱਲ। ਇਹ ਮਨੂ ਦੀ ਲਿਖਤ ਹੈ ਕਿ ਭਾਈ 21 ਕੁਲਾਂ ਉਹਦੀਆਂ ਤਬਾਹ ਹੋ ਜਾਣਗੀਆਂ। ਸੋ ਇਹੀ ਕਾਰਨ ਸੀ ਕਿ ਜਿਹੜੇ ਉਹ ਵਿਆਹ ਨੇ ਉਹ ਉਸ ਦੇ ਵਿੱਚ। ਔਰ ਜਦੋਂ ਅੰਗਰੇਜ਼ਾਂ ਨੇ ਉਸ ਨੂੰ ਮਿੱਥਿਆ ਤਾਂ ਉਹਨਾਂ ਨੇ ਵਿਰੋਧ ਕੀਤਾ। ਬੜੇ ਬੜੇ ਈਵਨ ਜਿਨ੍ਹਾਂ ਨੂੰ ਬਾਲ ਗੰਗਾਧਰ ਤਿਲਕ ਔਰ ਗੋਖਲੇ ਔਰ ਬੜੇ ਰੈਵੋਲੂਸ਼ਨਰੀ ਕਿਹਾ ਜਾਂਦਾ ਹੈ, ਇਹ ਸਭ ਤੋਂ। ਸੋ ਇਹ ਸਾਰਾ ਹੀ ਜਿਹੜਾ ਸੀ ਕਿ ਜੀ ਹਮਲਾਵਰਾਂ ਕਰਕੇ ਇਹ ਸ਼ੁਰੂ ਹੋਇਆ, ਇਹ ਵੀ ਬਿਲਕੁਲ ਗਲਤ। ਫਿਰ ਅੱਜ ਸਾਨੂੰ ਇਹ ਅੰਦਾਜ਼ਾ ਨਹੀਂ ਹੋਏਗਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੂੰ ਉਹਨਾਂ ਦੀ ਪਤੀ ਦੇ ਨਾਲ ਜਿਹੜਾ ਚਿਖਾ ਦੇ ਉੱਤੇ ਜ਼ਬਰਦਸਤੀ ਸਾੜ ਦਿੱਤਾ ਜਾਂਦਾ, ਜਿਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਹੈ। ਕਿਉਂਕਿ ਸਤੀ ਦਾ ਵਿਧਾਨ ਸ਼ਾਸਤਰਾਂ 'ਚ ਹੈ, ਮਨੂ ਦੇ ਮੁਤਾਬਕ ਹੈ। ਜਦੋਂ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਸਤੀ ਦੇ ਖਿਲਾਫ ਤੇ ਉਹ ਬਿਲਕੁਲ ਵਿਰੋਧ ਹੋਇਆ। ਔਰ ਅੱਜ ਵੀ ਰਾਜਸਥਾਨ ਦੇ ਵਿੱਚ ਜਿਹੜੇ ਨੇ ਉਹ ਹਜ਼ਾਰਾਂ ਦੀ ਗਿਣਤੀ 'ਚ ਸਤੀ ਮੰਦਰ ਨੇ, ਉਹਨੂੰ ਤਾਂ ਦੇਵੀ ਬਣਾ ਕੇ ਪੂਜਦੇ ਨੇ। ਔਰ ਇੱਕ 80s ਦੇ ਵਿੱਚ ਬੜਾ ਕੇਸ, ਕੁੰਵਰ ਰੂਪ ਕੇਸ, ਇੱਕ ਵੱਡੇ ਟਰਾਂਸਪੋਰਟਰ ਦੀ ਬੇਟੀ ਨੂੰ ਜਿਹੜਾ ਰਾਜਸਥਾਨ ਦੇ ਵਿੱਚ ਜਿਉਂਦੇ ਜਿਹੜਾ ਉਹਦੇ ਪਤੀ ਦੀ ਚਿਖਾ ਦੇ ਉੱਤੇ ਸੁੱਟ ਦਿੱਤਾ ਗਿਆ ਸੀ। ਸੋ ਇਹ ਰੈਫਰ ਕਰਨਾ ਜ਼ਰੂਰੀ ਹੈ ਕਿ ਜਦੋਂ ਅਸੀਂ ਈਵਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਵੋਟ ਦਾ ਹੱਕ ਮਿਲਣਾ, ਬਰਾਬਰੀ ਦਾ ਹੱਕ ਮਿਲਣਾ, ਉਹ ਤਾਂ ਮਨੂ ਔਰ ਬ੍ਰਾਹਮਣਵਾਦੀਆਂ ਨੂੰ ਤਾਂ ਤਕਲੀਫ ਸੀ। ਈਵਨ ਜਦੋਂ ਸ਼ੂਦਰਾਂ ਦੀ ਐਜੂਕੇਸ਼ਨ ਦੀ ਗੱਲ ਆਈ ਅੰਗਰੇਜ਼ਾਂ ਦੇ ਜ਼ਮਾਨੇ 'ਚ, ਔਰ ਮੈਂ ਲਫ਼ਜ਼ ਬ੍ਰਾਹਮਣ ਦਾ ਕੋਟ ਅਨਕੋਟ ਕਹਿ ਰਿਹਾ, ਸ਼ੂਦਰ, ਅਸੀਂ ਤਾਂ ਇਸ ਦੇ ਵਿੱਚ ਨਹੀਂ ਬਿਲਕੁਲ ਯਕੀਨ ਕਰਦੇ। ਤੇ ਸਭ ਤੋਂ ਵੱਡਾ ਵਿਰੋਧ ਕਰਨ ਵਾਲੇ ਇਹੀ ਵੱਡੇ ਜਿਹੜੇ ਇਹਨਾਂ ਦੇ, ਜਿਨ੍ਹਾਂ ਨੂੰ ਇਹ ਬੜੇ ਥਿੰਕਰ ਕਹਿੰਦੇ ਨੇ, ਗੋਖਲੇ ਔਰ ਬਾਲ ਗੰਗਾਧਰ ਤਿਲਕ ਔਰ ਦੂਜੇ ਵੀ, ਇਹ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਬ੍ਰਾਹਮਣ ਦੇ ਨਾਲ ਆ ਕੇ ਸ਼ੂਦਰ ਬੈਠ ਜਾਏ। ਔਰ ਦੂਜਾ, ਇਹ ਤਾਂ ਵਰਣ ਆਸ਼ਰਮ ਸਾਡਾ ਹਿੱਸਾ ਹੈ, ਜਿਹੜਾ ਸਾਡੀ ਸਮਾਜ ਦੇ ਵਿੱਚ ਇਹਨਾਂ ਨੂੰ ਕੋਈ ਹੱਕ ਹਾਸਲ ਨਹੀਂ ਹੈ ਅੰਗਰੇਜ਼ਾਂ ਨੂੰ ਕਿ ਉਹਦੇ 'ਚ ਦਖਲ ਅੰਦਾਜ਼ੀ ਕਰਨ। ਸੋ ਉਸ ਕੰਟੈਕਸਟ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਬੈਕਵਰਡ ਕਲਾਸ ਜਾਂ ਬਾਅਦ ਦੇ ਵਿੱਚ OBC ਔਰ ਉਹ ਸਾਰੇ ਦਾ ਸ਼ਾਮਲ ਹੋਣਾ, ਉਹਨਾਂ ਨੂੰ ਵੋਟ ਦਾ ਹੱਕ ਦੇਣਾ, ਦੂਜਾ ਇਹ ਬਹੁਤ ਵੱਡੀ ਗੱਲ ਸੀ। ਔਰ ਉਹਦੇ 'ਚ ਕੁਝ ਮੁੱਦਿਆਂ ਦੇ ਉੱਤੇ ਡਾਕਟਰ ਅੰਬੇਦਕਰ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਸ਼ੂਦਰਾਂ ਦੇ ਹੱਕਾਂ ਲਈ, ਔਰਤਾਂ ਦੇ ਹੱਕਾਂ ਦੇ ਲਈ ਜੇ ਉਹ ਨਾ ਖਲੋਂਦੇ ਤੇ ਇਹ ਜਿਹੜੀ ਸੋ ਕਾਲਡ ਇਕੁਆਲਿਟੀ ਵੀ ਆ। ਲੇਕਿਨ ਇਹਦੇ ਬਾਵਜੂਦ ਡਾਕਟਰ BR ਅੰਬੇਦਕਰ ਦਾ ਇਹ ਸੀ ਕਿ ਕਨਸਟੀਟਿਊਸ਼ਨ ਨੇ ਕੰਮ ਨਹੀਂ ਕਰਨਾ ਕਿਉਂਕਿ ਬ੍ਰਾਹਮਣ ਦੀ ਸੋਚ ਹਾਵੀ ਹੈ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਇਹ ਹਿੰਦੂ ਵਾਲੇ ਵੇਦ ਸ਼ਾਸਤਰ, ਇਹਨਾਂ ਦੇ ਗ੍ਰੰਥ ਸਾੜ ਨਹੀਂ ਦਿੱਤੇ ਜਾਂਦੇ, ਖਤਮ ਨਹੀਂ ਕਰ ਦਿੱਤੇ ਜਾਂਦੇ, ਉਦੋਂ ਤੱਕ ਇਸ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੋ ਸਕਦੀ। ਸੋ ਇਹ ਮੈਂ ਸਮਝਦਾ ਵੀ ਜ਼ਰੂਰੀ ਹੈ ਵੀ ਚੀਰ ਫਾੜ ਕਰਨ ਤੋਂ ਪਹਿਲਾਂ, ਕਿਉਂਕਿ ਸਾਰੇ ਸਾਡਾ ਇੱਕ ਵੱਡਾ ਹਿੱਸਾ ਉੱਥੋਂ ਦਾ ਸਿਸਟਮ ਕਿਵੇਂ ਵਰਕ ਕਰਦਾ ਹੈ, ਅੱਜ ਵੀ ਕਿਵੇਂ ਜਿਹੜੀ ਹੈ ਜ਼ਾਤ ਪਾਤ,
ਕੁਨਬਾ ਪ੍ਰਸਤੀ ਨੂੰ ਕਿਵੇਂ ਇਸਤੇਮਾਲ ਕੀਤਾ ਜਾਂਦਾ ਹੈ, ਵੋਟ ਦੇ ਨਾਂ ਥੱਲੇ ਕਿਵੇਂ ਨੋਟ ਵੰਡੇ ਜਾਂਦੇ ਨੇ, ਬਿਲਕੁਲ ਕਿਸ ਲੈਵਲ ਦੀਆਂ ਹੀਰਾ ਫੇਰੀਆਂ ਹੁੰਦੀਆਂ ਨੇ। ਤੇ ਹੁਣ ਤਾਂ ਜਦੋਂ ਇਹ ਕਹਿਣਾ ਹੋਏ ਕਿ ਕੌਣ ਜਿੱਤ ਗਿਆ, ਤੇ ਪਹਿਲਾਂ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ EVM ਜ਼ਿੰਦਾਬਾਦ ਕਹਿੰਦੇ ਨੇ, ਔਰ ਕਿ ਭਾਈ EVM 'ਚ ਉਹਨਾਂ ਨੇ ਕੀ ਕਿੱਥੇ ਕੀਤਾ, ਕਦੋਂ ਕਰਨਾ ਹੈ, ਕਿਹਨੂੰ ਜਿਹੜਾ ਉਹ ਕੈਲੀਬਰ ਕਰਕੇ ਕੈਲੀਬ੍ਰੇਟ ਕਰਕੇ ਜਿਹੜਾ 1 ਡਿਗਰੀ ਥੱਲੇ ਕਰਕੇ ਜਿਤਾ ਦੇਣਾ, ਕਿੱਥੇ ਹਰਾ ਦੇਣਾ, ਔਰ ਇਹ ਅੱਜ ਤੱਕ ਵੀ ਇਸ ਦੀ ਕੋਈ ਕਲੈਰਿਟੀ ਨਹੀਂ ਹੈ। ਲੇਕਿਨ ਫਿਰ ਵੀ ਕਿਉਂਕਿ ਜਦੋਂ ਕੁਝ ਵਾਪਰ ਰਿਹਾ ਹੁੰਦਾ ਹੈ, ਲੋਕਾਂ ਦੀ ਇੱਕ ਕਿਉਰਿਓਸਿਟੀ ਪੈਦਾ ਕੀਤੀ ਜਾਂਦੀ ਹੈ। ਔਰ ਤੁਸੀਂ ਦੇਖੋਗੇ ਕਿ ਗੁਜਰਾਤ ਚੋਣਾਂ ਦੇ ਦੌਰਾਨ, ਹਿਮਾਚਲ ਜਿੱਥੇ ਹੋਈਆਂ, ਦਿੱਲੀ ਮਿਊਨਿਸਪਲ ਕਮੇਟੀ ਦੀਆਂ, ਔਰ UP ਬਿਹਾਰ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਜਿਹੜੀਆਂ ਨੇ ਬਾਈ ਇਲੈਕਸ਼ਨ ਸੀ, MP ਦੀਆਂ, ਕੁਝ ਦੇ ਵਿੱਚ MLA ਦੀਆਂ ਸੀ, ਔਰ ਉਹਦੇ 'ਚ ਪਹਿਲਾਂ ਇੱਕ ਖਾਸ ਦਿਲਚਸਪੀ ਪੈਦਾ ਕੀਤੀ। ਔਰ ਜਿਹੜਾ ਇਹ 600 ਤੋਂ 800 ਤੱਕ ਜਿਹੜੇ ਇਹਨਾਂ ਦੇ ਮੀਡੀਆ ਚੈਨਲ ਨੇ ਔਰ ਦੂਸਰੇ ਨੇ, ਇਹ ਵੀ ਇੱਕ ਜਿਹੜਾ ਇੱਕ ਤਰੀਕਾ ਹੈ, ਇਹਨੂੰ ਮੈਂ ਚੋਣ ਸਰਕਸ ਕਹਿੰਦਾ, ਕਿਉਂਕਿ ਸਰਕਸ ਜਦੋਂ ਅਸੀਂ ਈਵਨ ਰੋਮਨ ਐਮਪਾਇਰ ਵੱਲ ਦੇਖਦੇ ਹਾਂ ਤੇ ਉਹਦੇ 'ਚ ਇੱਕ ਕਹਾਣੀ ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ ਕਿ ਜਿੱਥੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਉਹਨਾਂ ਦਾ ਕੋਈ ਹੱਲ ਨਹੀਂ ਸੀ, ਬੇਚੈਨੀ ਸੀ, ਔਰ ਉਹਨੂੰ ਕਿੰਗ ਵੀ ਪਰੇਸ਼ਾਨ ਸੀ, ਤਾਂ ਉਹਦੇ ਕਿਸੇ ਸਿਆਣੇ ਵਜ਼ੀਰ ਨੇ ਉਹਨੂੰ ਇਹ ਰਾਏ ਦਿੱਤੀ ਕਿ ਵੀ ਇੱਕ ਤਰੀਕਾ ਹੈ ਜਿਹਦੇ 'ਚ ਲੋਕਾਂ ਨੂੰ ਤੁਸੀਂ ਭੁਲਾ ਸਕਦੇ ਹੋ, ਭਟਕਾ ਸਕਦੇ ਹੋ, ਜਾਂ ਉਹ ਉਹਨਾਂ ਦੀਆਂ ਸਮੱਸਿਆਵਾਂ ਤੋਂ ਖੁਦ ਹੀ ਅੱਖ ਚੁਰਾ ਸਕਦੇ। ਉਹਨੇ ਕਿਹਾ ਜੀ ਸਰਕਸ, ਕਿ ਵੀ ਤੁਸੀਂ ਲਾ ਦਿਓ ਇਸ ਕੰਮੇ, ਉਹ ਬਾਂਦਰਾਂ ਦਾ ਨਾਚ ਹੋ ਰਿਹਾ, ਕਿਤੇ ਰਿਚ ਨੱਚ ਰਿਹਾ, ਕਿਤੇ ਕੋਈ ਹੋ ਰਿਹਾ। ਸੋ ਇਹ ਕਿਹਾ ਜਾਂਦਾ ਹੈ ਕਿ ਸਰਕਸਿਸ ਦਾ ਜਿਹੜਾ ਦੀ ਸ਼ੁਰੂਆਤ ਹੈ ਇਸ ਤਰੀਕੇ ਦੇ ਨਾਲ ਹੁੰਦੀ। ਤੇ ਜਿਸ ਹਿੱਸੇ 'ਚੋਂ ਅਸੀਂ ਆਏ ਹਾਂ ਉੱਥੇ ਤਾਂ ਰੋਜ਼ ਹੀ ਬਾਂਦਰ ਦਾ ਨਾਚ ਹੁੰਦਾ, ਰੋਜ਼ ਕੋਈ ਨਾ ਕੋਈ ਸਰਕਸ ਲੱਗੀ ਹੁੰਦੀ ਹੈ, ਤਮਾਸ਼ਾ, ਬਿਆਨਬਾਜ਼ੀਆਂ, ਝੂਠ, ਪਾਰਲੀਮੈਂਟ ਦੇ ਤੋਂ ਲੈ ਕੇ ਥੱਲੇ ਤੱਕ ਕੋਈ ਵੱਡਾ ਮਦਾਰੀ, ਕੋਈ ਛੋਟਾ ਮਦਾਰੀ, ਔਰ ਜਿਹੜੇ ਉਹ ਸਾਰੇ ਕਰਨ ਵਾਲੇ ਨੇ, ਕੋਈ ਬੜਾ ਚੋਰ, ਕੋਈ ਛੋਟਾ ਚੋਰ। ਔਰ ਜਦੋਂ ਦਾ ਇਹ ਹਿੰਦੂ ਤਵੀਆਂ ਦੇ ਹੱਥ ਆਈ ਹੈ ਨੌਟੰਕੀ, ਉਹਨਾਂ ਦੇ ਵਿੱਚ ਤਾਂ ਫਿਰ ਕੱਲਾ ਇਹੀ ਨਹੀਂ ਕਿ ਵੀ ਇਹ ਕੋਈ ਉਹਦੇ 'ਚ ਸਰਕਸ ਕਰਤਬ ਦਿਖਾਉਂਦੇ ਨੇ, ਜੁਮਲਾਬਾਜ਼ੀ। ਔਰ ਤੁਸੀਂ ਕਿਸ ਲੈਵਲ ਦੇ ਜੁਮਲੇ ਸੁਣੇ 2014 ਤੋਂ ਪਹਿਲਾਂ, ਡੀਕਦੇ ਰਹੇ ਕਿ ਵੀ 15-15 ਲੱਖ ਸਵਿਸ ਬੈਂਕਾਂ 'ਚੋਂ ਕਾਲਾ ਧਨ ਆਣਾ ਸਾਡੇ ਖਾਤਿਆਂ 'ਚ ਆਏਗਾ। ਤਾਂ ਔਰ ਬੜੀ ਆਸਾਨੀ ਨਾਲ ਇਸ मर्डर जोड़ी दे नंबर 2 मोदी और अमित शाह ने कहा रहे वो तो एक जुमला था। सो जुमलेबाजियां झूठ ईवन असी जिक्र किया सी कि 2019 ਦੀਆਂ ਚੋਣਾਂ ਜਿੱਤਣ ਦੇ ਲਈ ਕਿਵੇਂ ਪੁਲਵਾਮਾ ਅਟੈਕ ਖੁਦ ਸਟੇਟ ਕੀਤਾ ਗਿਆ 40-42 ਆਪਣੇ ਹੀ CRPF ਦੇ ਦੂਜੇ ਮਰਵਾ ਕੇ ਉਹ ਵੀ ਵਿਚਾਰੇ ਗਰੀਬ ਬੈਕਵਰਡ ਕਲਾਸ ਜਾਂ ਸਿੱਖ ਜਾਂ ਦਲਿਤ ਜੀ ਬਾਲਾਕੋਟ ਦਾ ਡਰਾਮਾ ਕੀਤਾ ਗਿਆ ਕਿ ਜੀ ਉੱਥੇ ਅਸੀਂ ਕੈਂਪ ਡਿਸਟਰॉय ਕਰਤੇ ਦੂਜੇ और ਉਹਨੂੰ ਫਿਰ ਜਿਸ ਲੈਵਲ ਤੇ ਪ੍ਰਚਾਰਿਆ ਗਿਆ ਮੋਦੀ ਜੀ जीत गए। ਹੁਣ ਚੀਨ ਦੇ 2020 ਦੇ ਵਿੱਚ ਜੋ ਚੀਨ ਤੋਂ ਜੁੱਤੀਆਂ ਖਾਧੀਆਂ 2000 ਸਕੁਅਰ ਕਿਲੋਮੀਟਰ ਟੈਰੀਟਰੀ ਸਰੈਂਡਰ ਕੀਤੀ ਹੈ ਉਹ ਤੁਹਾਨੂੰ ਇਹਨਾਂ ਸਾਰੀਆਂ ਹੀ ਇਹਨਾਂ ਦੋ ਸੂਬਿਆਂ ਦੀਆਂ ਚੋਣਾਂ ਸੀ ਜ਼ਾਹਰ ਹੈ। ਔਰ ਦਿੱਲੀ ਮਿਊਨਿਸਪਲ ਕਮੇਟੀ ਕਿਉਂਕਿ ਦਿੱਲੀ ਦੀ ਆਬਾਦੀ ਆਲਮੋਸਟ 19 ਕੀ ਹੈ ਜਿੰਨੀ ਹਿਮਾਚਲ ਪ੍ਰਦੇਸ਼ ਦੀ ਹੈ ਔਰ ਹੁਣ ਤੱਕ ਇਹ ਹੈ ਕਿ ਵੀ ਦਿੱਲੀ ਅਸੈਂਬਲੀ ਜਿਹੜੀ ਤਾਂ ਆਨਸਰੇਬਲ ਹੈ ਟੂ ਦਾ ਲੈਫਟੀਨੈਂਟ ਗਵਰਨਰ ਉਹ ਤਾਂ ਉਹਨਾਂ ਨੇ ਪਾਵਰ ਸੈਂਟਰ ਕੋਲ ਹੀ ਰੱਖੀ ਹੋਈ ਹੈ ਤੇ ਮਿਊਨਿਸਪਲ ਪਹਿਲਾਂ ਇੱਕ ਜ਼ਮਾਨੇ 'ਚ ਉਹਦੇ 3 ਹਿੱਸੇ ਕਰ ਦਿੱਤੇ ਗਏ ਸੀ ਸੂਬਾ ਰਬੀਦਰ ਇਹਨਾਂ ਨੇ ਇੱਕੋ ਕਰ ਦਿੱਤਾ ਔਰ ਦਿੱਲੀ ਮਿਊਨਿਸਪਲ ਕਮੇਟੀ ਦੇ ਉੱਤੇ ਜਿਹੜਾ ਲਗਾਤਾਰਤਾ ਨਾਲ ਪਿਛਲੇ 15 ਸਾਲਾਂ ਤੋਂ बीजेपी ਦਾ ਕੰਟਰੋਲ ਸੀ ਔਰ ਉਹਦੀ ਅਹਿਮੀਅਤ ਦਿੱਲੀ ਦੀ ਅਹਿਮੀਅਤ ਹੈ ਹੀ ਹਾਲਾਂ ਦਿੱਲੀ ਦਾ ਜਿਹੜਾ ਲਾਅ ਐਂਡ ਆਰਡਰ ਹੈ ਈਵਨ ਦਿੱਲੀ ਦੀ ਸਟੇਟ ਗਵਰਨਮੈਂਟ ਦੇ ਕੋਲ ਨਹੀਂ ਹੈ ਉਹ ਸੈਂਟਰ ਦੇ ਕੋਲ ਹੈ। ਸੋ ਤਾਂ ਐਵੇਂ ਇੱਕ ਟਕਵਾਂਜਿਆ ਖੜਾ ਕੀਤਾ ਹੋਇਆ। ਹੁਣ ਇਹ ਵੀ ਬੜੀਆਂ ਅਹਿਮੀਅਤ ਵਾਲੀ ਇਲੈਕਸ਼ਨ ਸੀ ਜਿਹਦੇ ਚ ਇਹਨਾਂ ਦੇ ਸਾਰੇ MP ਤੇ ਦੂਜੇ ਮਿਨਿਸਟਰ ਔਰ ਬੜੇ ਬੜੇ ਹੋਰਡਿੰਗ ਮੋਦੀ ਦੇ ਲਾ ਕੇ ਵੇਚਿਆ ਜਾ ਰਿਹਾ ਸੀ। ਗੁਜਰਾਤ ਜਿੱਥੇ ਕਿ ਕਾਫੀ ਇਹ ਪੂਰੀ ਕਰੂਸ਼ਲ ਲਾਈਨ ਸੀ ਕਿ ਗੱਲ ਕਿੱਧਰ ਨੂੰ ਜਾਏਗੀ ਇਸ ਵਾਰ ਉਹ ਕਾਫੀ ਬਦਨਾਮ ਸੀ। ਪਿੱਛੇ ਜੇ ਇੱਕ ਪੁਲ ਵੀ ਡਿੱਗ ਪਿਆ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਾਇਆ ਹੋਇਆ ਔਰ ਬਹੁਤ ਸਾਰਾ ਨੁਕਸਾਨ ਹੋਇਆ। ਸੋ ਉਸ ਸਾਰੇ ਦੇ ਚੱਲਦੇ ਆ ਜਿਹੜੇ ਮੈਂ ਬਹੁਤ ਨਤੀਜਿਆਂ ਵੱਲ ਉਹਨੂੰ ਬਿਲਕੁਲ ਡੀਟੇਲਸ ਤੇ ਨਹੀਂ ਜਾਵਾਂਗਾ ਪਰ ਇਹ ਹੋਇਆ ਕਿ BJP ਗੁਜਰਾਤ ਦੇ ਵਿੱਚ ਜਿੱਥੇ ਮੋਦੀ ਨੇ 31 ਚੋਣ ਪਿਛਲੇ ਕਈ ਹਫ਼ਤਿਆਂ ਦਾ ਮੋਦੀ ਵੜਿਆ ਹੀ ਗੁਜਰਾਤ 'ਚ ਹੋਇਆ ਰੈਲੀਆਂ ਤੇ ਰੈਲੀਆਂ
ਇਹ ਪਹਿਲਾਂ ਕਦੇ ਭਾਰਤ ਦੇ ਈਵਨ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਵੀ ਨਹੀਂ ਸੀ ਹੋਇਆ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਅਸੈਂਬਲੀਆਂ ਦੀਆਂ ਚੋਣਾਂ ਦੇ ਵਿੱਚ ਹੁੰਦਾ ਸੀ, ਇੱਕ ਦੋ ਉੱਥੋਂ ਹੋ ਗਿਆ, ਬਾਈ ਇਲੈਕਸ਼ਨਾਂ 'ਚ ਤਾਂ ਬਿਲਕੁਲ ਹੀ ਨਹੀਂ ਸੀ ਜਾਂਦੇ। ਸੋ ਇਹ ਤਾਂ ਹਰ ਥਾਂ ਦੇ ਉੱਤੇ, ਕਿਉਂਕਿ ਜੁਮਲੇਬਾਜ਼ ਹੈ, ਇਹੀ ਉਹਨਾਂ ਦਾ ਚਿਹਰਾ ਹੈ ਜਿਹਦੇ ਰਾਹੀਂ ਉਹ ਆਪਣਾ ਹਿੰਦੂਤਵਾ ਵੀ ਵੇਚਦੇ ਨੇ, ਝੂਠ ਵੀ ਵੇਚਦੇ ਨੇ। ਵੈਸੇ ਹਿੰਦੂਤਵਾ ਦਾ ਮਤਲਬ ਝੂਠ ਹੀ ਹੁੰਦਾ। ਸੋ ਇਸ ਵਾਰ ਉਹਨਾਂ ਨੇ ਇਹਨੂੰ ਤਾਂ ਯੂਜ਼ ਕੀਤਾ ਹੀ ਕੀਤਾ, ਮੋਦੀ ਨੂੰ 31 ਰੈਲੀਆਂ ਔਰ ਦੂਜਾ ਆਪਣੀ ਦੂਜੀ ਟੀਮ ਕੇਜਰੀਵਾਲ। ਔਰ ਅਸੀਂ ਇਹ ਜਦੋਂ ਅਸੀਂ ਕਹਿ ਰਹੇ ਹਾਂ ਵੀ ਹਿੰਦੂਤਵਾ ਦੇ ਚਾਕੂ ਨਾਲ ਅਸੀਂ ਜੇ ਡਾਈਸੈਕਟ ਕਰੀਏ, ਤੇ ਕਿਉਂਕਿ ਜਿਹੜੀਆਂ ਤਿੰਨੋਂ ਹੀ ਧਿਰਾਂ ਨੇ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਵੀ, ਹਿਮਾਚਲ 'ਚ ਵੀ ਕੰਪੀਟ ਕੀਤਾ ਔਰ ਦਿੱਲੀ 'ਚ ਵੀ ਕੀਤਾ, ਤਿੰਨੋਂ ਹੀ ਹਿੰਦੂਤਵਾ ਦੀਆਂ ABC ਟੀਮਾਂ ਨੇ। ਬੀਜੇਪੀ ਤਾਂ ਹੈ ਹੀ ਹੈ, ਕੇਜਰੀਵਾਲ। ਹੁਣ ਕੇਜਰੀਵਾਲ ਨੇ ਪਹਿਲੀ ਵਾਰ ਜਿਵੇਂ ਫੁੱਲ ਸਕੇਲ ਉੱਥੇ ਕੈਂਪੇਨ ਕੀਤਾ, ਪੈਸਾ ਪੰਜਾਬ ਦਾ, ਭਗਵੰਤ ਮਾਨ ਉਹਦੀ ਸਾਰੀ ਕਿੰਨੇ ਹਜ਼ਾਰ ਕਰੋੜ ਗਿਆ ਪੰਜਾਬ ਦਾ, ਉੱਥੋਂ ਦੇ ਪੇਪਰਾਂ 'ਚ ਉਹਨਾਂ ਦੀਆਂ ਹੋਰਡਿੰਗਸ ਦੂਜੇ ਤੀਜੇ। ਔਰ ਤੁਸੀਂ ਇਹਨਾਂ ਦਾ ਇਹ ਦੇਖੋ ਵੀ ਕਿਵੇਂ ਜਿਹਨੂੰ ਸਾਡੇ ਪੰਜਾਬੀ ਵਾਲੇ ਨੂਰਾ ਕੁਸ਼ਤੀ ਕਹਿੰਦੇ ਨੇ, ਮਿਲ ਕੇ ਲੜਨਾ। ਗੁਜਰਾਤ ਦੇ ਵਿੱਚ ਮੋਦੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਇਹਨਾਂ ਦੇ ਕੈਂਪੇਨਰ ਸੀ, ਉਹਨਾਂ ਨੂੰ ਹਦਾਇਤ ਸੀ ਕਿ ਵੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੁਝ ਨਹੀਂ ਕਹਿਣਾ, ਸਿਰਫ ਕਾਂਗਰਸ ਨੂੰ ਹੀ ਟਾਰਗੇਟ ਕਰਨਾ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਇਹਨੇ ਜਿਹੜੀ ਵੀ ਵੋਟ ਤੋੜਨੀ ਹੈ ਕੇਜਰੀਵਾਲ ਨੇ ਜਾਂ ਦੂਜੀ, ਉਹ ਕਾਂਗਰਸ ਦੀ ਤੋੜਨੀ ਹੈ, ਤੇ ਜਿੰਨੀਆਂ ਵੋਟਾਂ ਇਹ ਤੋੜੇਗਾ ਉਨੀਆਂ ਸੀਟਾਂ ਸਾਡੀਆਂ ਵਧਣਗੀਆਂ। ਔਰ ਐਗਜ਼ੈਕਟਲੀ ਇਸੇ ਲਾਈਨ ਦੇ ਉੱਤੇ ਹੀ ਹੋਇਆ। ਹੁਣ ਕਾਂਗਰਸ ਨੂੰ ਜਿਹੜਾ ਉੱਥੇ ਸਿਰਫ ਗੁਜਰਾਤ ਦੇ ਵਿੱਚ 17 ਸੀਟਾਂ ਮਿਲੀਆਂ ਨੇ, ਸਿਰਫ ਉਹਦਾ 28%, ਹਾਲਾਂ 17 ਸੀਟਾਂ 28% ਉਹਦਾ ਵੋਟ ਬੈਂਕ ਹੈ। ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਉਹਨਾਂ ਨੇ ਗੁਜਰਾਤ 'ਚ ਐਂਟਰ ਕੀਤਾ, 5 ਸੀਟਾਂ ਮਿਲੀਆਂ, ਲੇਕਿਨ 13% ਉਹਨਾਂ ਦਾ ਵੋਟ ਬੈਂਕ ਉਹਨਾਂ ਦੇ ਕੋਲ ਆਇਆ। ਹੁਣ ਜੇ ਤੁਸੀਂ 28 ਔਰ 13 ਮਿਲਾ ਲਓ, ਜੇ ਇਹ ਥਰਡ ਧਿਰ ਨੂੰ ਨਾ ਲਿਆ ਕੇ ਵਿੱਚ ਵਸਾਇਆ ਹੁੰਦਾ ਤੇ ਕਾਂਗਰਸ ਅੱਧ ਦੇ ਨੇੜੇ ਪਹੁੰਚ ਜਾਂਦੀ ਹੈ ਕੁੱਲ ਮਿਲਾ ਕੇ, ਔਰ ਆਮ ਆਦਮੀ ਪਾਰਟੀ ਨੂੰ 5 ਸੀਟਾਂ ਇਸ ਦੇ ਵਿੱਚ ਮਿਲਦੀਆਂ ਨੇ। ਔਰ ਬੀਜੇਪੀ ਨੇ ਜਿਹੜਾ ਪਿਛਲੇ ਸਾਰੇ ਹੀ ਰਿਕਾਰਡ ਤੋੜਦੇ ਆ, ਈਵਨ ਜਦੋਂ ਮੋਦੀ 2002 ਚ ਜਾਂ ਉਹਦੇ ਦੌਰਾਨ ਵੀ ਉਹਨਾਂ ਨੇ ਜਿਹੜਾ ਆਲਮੋਸਟ 3/4 ਤੋਂ ਵੀ ਜ਼ਿਆਦਾ ਸੀਟਾਂ ਗੁਜਰਾਤ ਦੇ ਵਿੱਚ ਹਾਸਲ ਕੀਤੀਆਂ। ਹੁਣ ਇਹ ਗੇਮ ਔਰ ਆ ਰਿਹਾ ਜੀ, ਸਿਰਫ ਇੱਕ ਲੈਫਟਿਸਟ ਗਵਰਨਮੈਂਟ ਸੀ ਬੰਗਾਲ ਦੀ, ਜਿਹਨੇ ਇੱਕ ਜ਼ਮਾਨੇ 'ਚ ਇੰਨੀਆਂ 7th ਸਟੇਟ ਟਰਮਸ ਇਲੈਕਸ਼ਨਾਂ ਜਿੱਤੀਆਂ ਸੀ, ਇਹ 7th ਸਟੇਟ ਟਰਮ ਹੈ। ਹੁਣ ਜੇ ਅਸੀਂ ਹਿਮਾਚਲ ਦੀ ਗੱਲ ਕਰੀਏ ਕਿ ਹਿਮਾਚਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਤੀਸਰੀ ਧਿਰ ਵਜੋਂ ਲਿਆਂਦਾ ਸੀ, ਔਰ ਜੇ ਆਮ ਆਦਮੀ ਪਾਰਟੀ ਨੂੰ ਦਾ ਸੌਦਾ ਹਿਮਾਚਲ 'ਚ ਵਿਕ ਜਾਂਦਾ ਹੈ ਤੇ ਰਿਜ਼ਲਟ ਉਹਦੇ ਵੀ ਗੁਜਰਾਤ ਵਾਂਗ ਹੋਣੇ ਸੀ, ਕਿਉਂਕਿ ਇਹਨਾਂ ਨੂੰ ਇਹ ਸੂਟ ਕਰਦਾ, ਕੇਜਰੀਵਾਲ ਬਹੁਤ ਸੂਟ ਕਰਦਾ। ਹੁਣ ਜੇ ਦੇਖੀਏ ਤਾਂ ਹਿੰਦੂਤਵਾ ਦਾ ਹੀ ਏਜੰਡਾ ਉਹਦਾ ਹੈ, ਹਿੰਦੂਤਵਾ ਦਾ ਹੀ ਉਹਦਾ ਹੈ, ਸਿਰਫ ਇੱਕ ਡਿਫਰੈਂਟ ਫੇਸ ਹੈ ਕਿ ਕੱਲ ਨੂੰ ਜਦੋਂ ਬੀਜੇਪੀ ਦੇ ਇਹਨਾਂ ਚਿਹਰਿਆਂ ਤੋਂ ਉਕਤਾ ਕੇ ਲੋਕਾਂ ਨੇ ਕਿਸੇ ਪਾਸੇ ਹੋਰ ਦੇਖਣਾ ਤੇ ਇਹ ਹੋਏ। ਹੁਣ ਹਿਮਾਚਲ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਹੈ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਔਰ ਸਿਰਫ 1% ਵੋਟ ਸ਼ੇਅਰ ਹਿਮਾਚਲ 'ਚ, ਔਰ ਹਿਮਾਚਲ ਦੇ ਵਿੱਚ ਕਾਂਗਰਸ ਨੇ 68 ਸੀਟਾਂ ਚੋਂ ਮੈਜੋਰਿਟੀ ਲੈ ਲਈ ਹੈ। ਔਰ ਜੇ ਇਹਨਾਂ ਨੇ ਹਾਰਸ ਟ੍ਰੇਡਿੰਗ ਨਾ ਕੀਤੀ ਤੇ ਉਹਦੇ 'ਚ ਕਾਂਗਰਸ ਦੀ ਸਰਕਾਰ ਬਣੇਗੀ, ਔਰ ਕਾਂਗਰਸ ਲਈ ਇੰਨਾ ਹੀ ਬੜਾ ਹੈ ਕਿ ਉਹ ਇਸ ਲੋਲੀਪੌਪ ਨੂੰ ਚੂਪਣ ਕੇ ਜੀ ਅਸੀਂ ਬਿਲਕੁਲ ਬਾਹਰ ਨਹੀਂ ਹੋਏ। ਹਾਲਾਂ ਜੇ ਤੁਸੀਂ ਰਾਹੁਲ ਗਾਂਧੀ, ਕਾਂਗਰਸ, ਦੂਜੇ ਤੀਜੇ ਉਹਨਾਂ ਦਾ ਦੇਖੋ, ਉਹ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਹਿੰਦੂ ਤਵੀਆਂ ਨਾਲੋਂ ਵੀ ਵੱਡੇ ਹਿੰਦੂ ਤਵੀ ਨੇ। ਦਿੱਲੀ ਦੀਆਂ ਜਿਹੜੀਆਂ ਮਿਊਨਿਸਪਲ ਕਮੇਟੀ ਚੋਣਾਂ ਨੇ ਉਹਨਾਂ ਦੇ ਵਿੱਚ 250 ਸੀਟਾਂ ਚੋਂ ਆਮ ਆਦਮੀ ਪਾਰਟੀ ਨੂੰ 134 ਮਿਲੀਆਂ, ਬੀਜੇਪੀ ਨੂੰ 104 ਮਿਲੀਆਂ ਔਰ ਕਾਂਗਰਸ ਨੂੰ 9 ਮਿਲੀਆਂ। ਪਰ ਜਿੰਨੀ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਦੀ ਵਧੀ, ਉਹ ਉਹੀ ਹੈ ਜਿਹੜੀ ਕਾਂਗਰਸ ਨਾਲੋਂ ਕੱਟ ਆਫ ਹੋਈ। ਸੋ ਜਦੋਂ ਤੁਸੀਂ ਕੁੱਲ ਮਿਲਾ ਕੇ ਇਸ ਸਾਰੇ ਨੂੰ ਦੇਖੋਗੇ ਤੇ ਇਹਦੇ ਨਾਲ ਕੋਈ ਹਿੰਦੂਤਵਾ ਦਾ ਏਜੰਡਾ ਥੱਲੇ ਨਹੀਂ, ਕਾਂਗਰਸ ਜਿੱਤ ਜਾਏ। ਹੁਣ ਇਹਦੇ 'ਚ ਇਹ ਹੋਇਆ ਜੀ ਹਰ ਇੱਕ ਨੂੰ ਕੁਛ ਨਾ ਕੁਛ ਮਿਲ ਗਿਆ। ਬੀਜੇਪੀ ਗੁਜਰਾਤ 'ਚ ਆ ਗਈ, ਕਾਂਗਰਸ ਹਿਮਾਚਲ 'ਚ ਆ ਗਈ, ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ, ਯੂਪੀ ਦੇ ਵਿੱਚ ਜਿੱਥੇ ਅਭਿਲੇਖ ਯਾਦਵ ਦੀ ਵਾਈਫ ਡਿੰਪਲ ਯਾਦਵ MP ਦੀ ਚੋਣ ਲੜ ਰਹੀ ਸੀ, ਉਹ ਜਿੱਤ ਗਈ, ਉਹਨੇ ਉਹ ਬੀਜੇਪੀ ਤੋਂ ਅਰੈਸਟ ਕੀਤੀ। ਪਰ ਜਿਹੜੀ ਰਾਮਪੁਰ ਸੀਟ ਖਾਸ ਤੌਰ ਤੇ
ਬੜੇ ਪਪੂਲਰ ਜਿਹੜੇ ਉਹਨਾਂ ਦੇ ਆਜ਼ਮ ਖਾਨ ਲੀਡਰ ਨੇ ਸੋਸ਼ਲਿਸਟ ਦੇ, ਉਹਨਾਂ ਤੋਂ ਬੀਜੇਪੀ ਨੇ ਉੱਥੇ ਆਪਣੇ ਗੁੰਡੇ ਬਿਠਾਏ ਹੋਏ ਸੀ, ਫਲਾਣਾ। ਸੋ ਇਹਦੇ 'ਚ ਬਹੁਤਿਆਂ ਨੂੰ ਲਾਇਆ ਹੋਇਆ। ਅੱਜ ਸਾਰਾ ਦਿਨ ਐਨਾਲਿਸਿਸ ਹੀ ਚੱਲ ਰਿਹਾ ਸੀ, ਕੀ ਹੋਇਆ ਕੀ ਨਹੀਂ, ਮੋਦੀ ਦਾ ਜਾਦੂ ਚੱਲ ਗਿਆ, ਮੋਦੀ ਦਾ ਜਾਦੂ ਹਿਮਾਚਲ में क्यों नहीं चला ये। ਸੋ ਇਹ ਮੈਨੂੰ ਇੱਕ ਤਾਂ ਇਹਨੂੰ ਅਸੀਂ ਉਸ ਸਰਕਸ ਵਾਂਗ ਦੇਖਦੇ ਹਾਂ ਕਿ ਜਿੱਥੇ ਅਨਇੰਪਲੋਇਮੈਂਟ ਸਿਖਰਾਂ ਤੇ ਹੈ, ਜਿੱਥੇ ਅਜੇ ਕੁਝ ਸਮਾਂ ਪਹਿਲਾਂ 43 ਲੱਖ ਲਾਸ਼ਾਂ ਖਿਲ ਰਹੀਆਂ ਹੋਣ ਔਰ ਜਿਨ੍ਹਾਂ ਦੇ ਕੋਲ ਮੁੱਢਲੀਆਂ ਸਹੂਲਤਾਂ ਤੱਕ ਆਮ ਲੋਕਾਂ ਨੂੰ ਨਹੀਂ ਹਾਸਲ ਨੇ, ਮਹਿੰਗਾਈ ਅਸਮਾਨਾਂ ਨੂੰ ਛੂਹ ਰਹੀ ਹੈ, ਚੀਨ ਨੇ ਜੁੱਤੀਆਂ ਮਾਰੀਆਂ ਔਰ ਤੁਹਾਡੀ ਜ਼ਮੀਨ ਖੋਈ ਹੋਈ ਹੈ ਔਰ ਤੁਸੀਂ ਇਹੀ ਕਹਿ ਰਹੇ ਹੋ ਕਿ ਜੀ ਦੇਖੋ ਮੋਦੀ ਦਾ ਜਾਦੂ ਚੱਲ ਗਿਆ। ਸੋ ਲੈ ਦੇ ਕੇ ਇਹ ਤੁਸੀਂ ਇਧਰ ਮੁੜੋਗੇ ਉਧਰ ਮੁੜੋਗੇ, ਕਿਤੇ ਦੇਖੋਗੇ ਤੁਹਾਨੂੰ ਇਹ ਹਿੰਦੂਤਵਾ ਦਾ ਜਲਵਾ ਹੀ ਨਜ਼ਰ ਆਏਗਾ। ਔਰ ਇਸ ਤੋਂ ਬਿਨਾਂ ਇਹੋ ਜਿਹੀਆਂ ਚੋਣਾਂ ਆਉਣ ਵਾਲੇ ਪੀਰੀਅਡ 'ਚ ਵੀ ਹੁਣ ਕੁਝ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਹੋਣੀਆਂ, ਉਹਦੇ ਲਈ ਵੀ ਪ੍ਰੋਪੇਗੈਂਡਾ ਦੀ ਲਾਈਨ ਸ਼ੁਰੂ ਹੋ ਗਈ। 2024 ਤੱਕ ਪਹੁੰਚਦੇ ਆ, ਪਾਰਲੀਮਾਨੀ ਚੋਣਾਂ ਨੇ। ਸੋ ਇਹ ਜਿਵੇਂ ਅੰਬੇਦਕਰ ਨੇ, ਮੈਂ ਜਿਹੜਾ ਉਹਨਾਂ ਦੇ BBC ਦੇ ਉਹਨਾਂ ਨੇ ਕਿਹਾ ਜੀ ਸਭ ਚੋਣ ਫਰਾਡ ਨੇ, ਇਹ ਵੋਟਾਂ ਦਾ ਹਾਸਲ ਕਰਨਾ ਜਾਂ ਦੂਜਾ, ਇਹ ਨਾ ਕੋਈ ਡੈਮੋਕ੍ਰੇਸੀ ਦੀ ਨਿਸ਼ਾਨੀ ਹੈ, ਨਾ ਇਹ ਕੋਈ ਪੁਖਤਾ ਕਰਦਾ ਹੈ, ਨਾ ਹੀ ਲੋਕਾਂ ਦੇ ਮਸਲੇ ਹੱਲ ਹੋਣੇ ਨੇ। ਔਰ ਇਸ ਸਾਰੇ ਚੋਂ ਮੈਂ ਇਹ ਦੇਖਦਾ ਵੀ ਜਿਹੜਾ ਇਸ ਕਨਸਟੀਟਿਊਸ਼ਨ ਨੂੰ ਦੇਣ ਵਾਲਾ ਹੈ, ਬਣਾਉਣ ਵਾਲਾ ਹੈ ਫਾਈਨਲੀ, ਜਿਹਦੀ ਚੇਅਰਪਰਸਨਸ਼ਿਪ ਦੇ ਥੱਲੇ ਹੁੰਦਾ ਹੈ, ਜੇ ਉਹ ਆਪਣੀ ਜ਼ਿੰਦਗੀ ਦੇ 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਲਾਗੂ ਹੁੰਦਾ ਹੈ ਔਰ 1956 ਦੇ ਵਿੱਚ ਡਾਕਟਰ ਅੰਬੇਦਕਰ ਚਲੇ ਜਾਂਦੇ ਨੇ ਇਸ ਦੁਨੀਆ ਤੋਂ ਔਰ 5-6 ਸਾਲ ਦੇ ਵਿੱਚ ਹੀ ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਭਾਈ ਇਹ ਸਿਸਟਮ ਕਿਤੇ ਜਾਣ ਵਾਲਾ ਨਹੀਂ ਹੈ, ਇਸ ਚੋਂ ਨਾ ਲੋਕਾਂ ਲਈ ਜਸਟਿਸ ਨਿਕਲਣਾ ਹੈ, ਨਾ ਇਨਸਾਫ ਨਿਕਲਣਾ ਹੈ, ਨਾ ਗਰੀਬ ਦਲਿਤ ਦੂਸਰੇ ਮਜ਼ਦੂਰ ਵਰਗ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋਣੀਆਂ ਨੇ। ਇਹ ਇੱਕ ਫਾਰਸ ਹੈ, ਇੱਕ ਫਰਾਡ ਹੈ, ਇਸ ਤੋਂ ਬਿਨਾਂ ਕੁਝ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਪਹਿਲਾਂ ਭਾਰਤੀ ਹੁਕੂਮਤ ਦੇ ਕਰਿੰਦਿਆਂ ਨੇ ਸਿੱਖ ਕੌਮ ਵਿਰੋਧੀ ਇੱਕ ਤੂਫਾਨ ਜਿਹੜਾ ਖੜਾ ਕਰ ਦਿੱਤਾ ਹੈ। ਸੋ ਇਸ ਨਾ ਪੱਕੀ ਪ੍ਰਚਾਰ ਲਈ ਦਾ ਆਸਟ੍ਰੇਲੀਅਨ ਨਿਊਜ਼ ਪੇਪਰ ਨੂੰ ਵਰਤਿਆ ਗਿਆ। ਭਾਰਤ ਦੇ ਇਸ ਘਟੀਆ ਪ੍ਰੋਪੇਗੈਂਡੇ ਨੇ ਸਿੱਖ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਯੂਨਾਈਟ ਕਰ ਦਿੱਤਾ ਹੈ।
ਸੋ ਮੈਲਬਰਨ ਹਲਕੇ ਦੇ ਮੈਂਬਰ ਪਾਰਲੀਮੈਂਟ ਰੌਬ ਮਿਸ਼ਲ ਵੀ ਖੁੱਲ੍ਹ ਕੇ ਸਿੱਖ ਕੌਮ ਦੇ ਨਾਲ ਆ ਖਲੋਤੇ ਹਨ। ਉਹਨਾਂ ਨੇ ਭਾਰਤੀ ਏਜੰਸੀਆਂ ਦੀ ਸਿੱਖ ਵਿਰੋਧੀ ਮੁਹਿੰਮ ਦੀ ਭਰਪੂਰ ਨਿਖੇਧੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੱਲ ਤਾਂ ਇਹ ਕੋਈ ਬਹੁਤੀ ਪੋਜ਼ਿਟਿਵ ਨਹੀਂ ਹੈ, ਲੇਕਿਨ ਮੈਂ ਕੋਟ ਜ਼ਰੂਰ ਕਰਨਾ ਚਾਹੁੰਦਾ ਕਿਸੇ ਸੋਚਵਾਨ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਜਦੋਂ ਤਿੰਨਾਂ ਕੌਮਾਂ ਦਾ ਜਿਹੜਾ ਵਰਤਾਰਾ ਦਿਖਾਇਆ ਸੀ, ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਔਰ ਇਸ ਨੂੰ ਕੋਟ ਕੀਤਾ ਗਿਆ। ਸਰ ਕਪੂਰ ਸਿੰਘ ਹੋਰਾਂ ਨੇ ਵੀ ਕਿਤੇ ਕੋਟ ਕੀਤਾ ਕਿ ਹਿੰਦੂ ਜਿਹੜਾ ਥਾਟ ਹੈ ਉਸ ਦੇ ਵਿੱਚ ਬਹੁਤ ਚਲਾਕੀ ਹੈ ਔਰ ਉਹ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਬਹੁਤ ਪਹਿਲਾਂ ਉਸ ਨੂੰ ਉਹਦਾ ਆਭਾਸ ਹੁੰਦਾ ਹੈ ਔਰ ਉਹ ਉਸ ਬਾਰੇ ਤਿਆਰ ਹੁੰਦਾ ਹੈ। ਜੀ ਮੁਸਲਮਾਨਾਂ ਬਾਰੇ ਸੀ ਕਿ ਵੀ ਜਦੋਂ ਐਨ ਜਿਹੜੀ ਹੈ ਸਿਰ ਦੇ ਨੇੜੇ ਪਹੁੰਚ ਜਾਂਦੀ ਹੈ ਚੀਜ਼, ਉਸ ਤੋਂ ਪਹਿਲਾਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਹੈ ਔਰ ਉਸ ਦਾ ਕੋਈ ਨਾ ਕੋਈ ਹੱਲ ਕੱਢਦੇ ਨੇ। ਤੇ ਸਿੱਖਾਂ ਬਾਰੇ ਸੀ ਕਿ ਭਾਈ ਇਹ ਜਦੋਂ ਕੁਝ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਵੀ ਸਾਡੇ ਨਾਲ ਕੀ ਹੋਇਆ, ਫਿਰ ਉਹਦੀ ਚਾਰਾਜੋਈ ਕਰ। ਹਾਲਾਂਕਿ ਕੋਈ ਫਲੈਟਰਿੰਗ ਤਾਂ ਕੀ ਇਹ ਡੀਮੀਨਿੰਗ ਹੈ, ਲੇਕਿਨ ਕੁਝ ਚੀਜ਼ਾਂ ਸਾਨੂੰ ਐਡਮਿਟ ਕਰਨੀਆਂ ਪੈਣਗੀਆਂ। ਸ਼ਾਇਦ ਮੈਂ ਕਈ ਵਾਰੀ ਕੁਝ ਚੀਜ਼ਾਂ ਜਿਨ੍ਹਾਂ ਦਾ ਕਲਚਰਲ ਪਾਰਟ ਦੇਖਦਾ ਹਾਂ ਤੇ ਫਿਰ ਇਹ ਗੱਲ ਵੀ ਸਮਝ ਆਉਂਦੀ ਹੈ ਕਿ ਵੀ ਸਾਡਾ ਖਿੱਤਾ ਪੰਜਾਬ ਦਾ ਸਦੀਆਂ ਤੋਂ, ਮਿਲੇਨੀਅਮਸ ਤੋਂ ਉਸ ਪਾਸੇ ਵੱਲ ਹੀ ਰਿਹਾ ਜਿੱਥੋਂ ਹਮਲਾਵਰ ਦਰਾ ਖੈਬਰ ਕ੍ਰਾਸ ਕਰਕੇ ਜਾਂ ਇੰਡਸ ਕ੍ਰਾਸ ਕਰਕੇ ਆਉਂਦੇ ਸੀ। ਔਰ ਕੋਈ ਵੀ ਚੀਜ਼ ਜਿਹੜੀ ਤੁਸੀਂ ਲੰਬੀ ਪਲੈਨਿੰਗ ਕਰਦੇ ਹੋ ਕਿਸੇ ਬਾਰੇ, ਕਿਸੇ ਸਾਜ਼ਿਸ਼ ਤੋਂ, ਕਿਸੇ ਕੰਸਪੀਰੇਸੀ ਤੋਂ ਤੁਸੀਂ ਵਾਕਿਫ ਹੁੰਦੇ ਹੋ, ਫਿਰ ਤੁਸੀਂ ਉਸ ਦਾ ਇਲਾਜ ਕਰਦੇ ਹੋ। ਪਰ ਉੱਥੇ ਤਾਂ ਅਸੀਂ ਵੀ ਪਤਾ ਨਹੀਂ ਕਿੰਨੇ ਹਜ਼ਾਰ ਗਡਰੀਏ ਭੇੜੀ ਜਿਹੜੇ ਨੇ ਆਜੜੀ ਇਕੱਠੇ ਕੀਤੇ ਤੇ ਉਹ ਦਰਿਆ ਟੱਪ ਕੇ ਆ ਗਿਆ। ਚਲੋ ਹਾਂ, ਇਹ ਜ਼ਰੂਰ ਹੈ ਵੀ ਜਦੋਂ ਸਿੱਖਾਂ ਦੇ ਸਿਰ ਤੇ ਕੋਈ ਚੀਜ਼ ਆ ਕੇ ਪੈਂਦੀ ਹੈ, ਫਿਰ ਜਿਹੜੀ ਐਮਰਜੈਂਸੀ ਮੈਨੇਜਮੈਂਟ ਹੈ ਜਾਂ ਮੌਕੇ ਨੂੰ ਸੰਭਾਲਣਾ ਹੈ, ਵੇਲੇ ਦਾ ਕਿਹੜਾ ਹਥਿਆਰ, ਉਹ ਫਿਰ ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਔਰ ਉਹਦਾ ਇਹੀ ਕਾਰਨ ਹੈ ਕਿ ਅਸੀਂ ਹਮੇਸ਼ਾ ਜਦੋਂ ਤਿਆਰ ਮੇਰਾ ਖਿਆਲ ਅਸੀਂ ਕ੍ਰਾਈਸਿਸ ਲਈ ਰਹਿੰਦੇ ਹਾਂ ਕਿ ਵੀ ਜਦੋਂ ਆ ਕੇ ਕੋਈ ਚੀਜ਼ ਡਿੱਗਦੀ ਹੈ ਫਿਰ ਅਸੀਂ ਘਬਰਾਉਂਦੇ ਨਹੀਂ। ਫਿਰ ਸਾਨੂੰ ਇਹ ਹੁੰਦਾ ਹੈ ਕਿ ਵੀ ਉਦੋਂ ਬੈਸਟ ਰਿਸਪੌਂਸ ਵੀ ਨਿਕਲਦਾ, ਪਰ ਉਹਦਾ ਨੁਕਸਾਨ ਹੁੰਦਾ ਕਿਉਂਕਿ ਜਦੋਂ ਕੋਈ ਚੈਲੰਜ ਤੁਹਾਡੇ ਸਿਰ ਤੇ ਆਉਣ ਵਾਲਾ ਹੈ, ਜੇ ਤੁਸੀਂ ਉਹਦੇ ਲਈ ਪਹਿਲਾਂ ਤੋਂ ਤਿਆਰ ਹੋ ਤੇ ਫਿਰ ਤੁਸੀਂ ਘੱਟ ਨੁਕਸਾਨ ਕਰਵਾਉਂਦੇ ਹੋ, ਤੁਸੀਂ ਉਹਦੇ 'ਚ ਆਪਣਾ ਹਾਨ ਲਾਭ ਵਿਚਾਰਦੇ ਹੋ। ਔਰ ਸੈਕੰਡ ਪਾਰਟ ਮੇਰਾ ਖਿਆਲ ਹੈ ਵੀ ਜਿਹੜਾ ਸ਼ਾਇਦ ਸਾਡੇ ਗਲਤ ਫੈਸਲਿਆਂ ਦੇ ਵਿੱਚ ਹਾਵੀ ਹੋ ਜਾਂਦਾ ਹੈ, ਕਲੈਕਟਿਵਲੀ ਵੀ, ਇੰਡੀਵਿਜੂਅਲੀ ਵੀ, ਕਿ ਅਸੀਂ ਹਾਈਲੀ ਇਮੋਸ਼ਨਲ ਲੋਕ ਹੈ, ਬਹੁਤ ਜਜ਼ਬਾਤੀ ਹੈ। ਔਰ ਜਿਹੜਾ ਸਾਡਾ ਦੁਸ਼ਮਣ ਖਾਸ ਤੌਰ ਤੇ ਬ੍ਰਾਹਮਣਵਾਦੀ ਤਾਕਤਾਂ, ਇਹ ਪਿਛਲੀਆਂ 4-5 ਸਦੀਆਂ ਤੋਂ ਸਾਡੇ ਇਸ ਸੁਭਾਅ ਤੋਂ ਵਾਕਿਫ ਹੋਣ ਦੇ ਨਾਤੇ ਉਹਨਾਂ ਨੇ ਸਾਡੀ ਐਮੋਸ਼ਨ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ। ਔਰ ਜੇ ਉਹਦੀ ਲੇਟੈਸਟ ਉਦਾਹਰਨ ਦੇਖਣੀ ਹੋਏ ਤਾਂ 47 ਦਾ ਪੀਰੀਅਡ, 47 ਦਾ ਦੌਰ, ਉਹ ਅਹਿਮਕਾਨਾ ਅਸੀਂ ਕਹੀਏ, ਲੀਡਰਸ਼ਿਪ ਵਿਕੇ ਹੋਏ ਕਹੀਏ, ਕੰਮ ਅਕਲ ਕਹੀਏ, ਮਿਜਟਸ, ਕੋਈ ਵੀ ਲਫ਼ਜ਼ ਕਿਹਾ ਜਾਏ, ਪਰ ਕਿਤੇ ਨਾ ਕਿਤੇ ਜਿਹੜੀ ਐਮੋਸ਼ਨਲ ਵਲਨਰੇਬਿਲਿਟੀ ਹੈ, ਕਿਸੇ ਵੀ ਸਿਚੁਏਸ਼ਨ ਦੀ ਕੋਈ ਐਮੋਸ਼ਨਲ ਜਦੋਂ ਬਣਤਰ ਬਣਦੀ ਹੈ ਤੇ ਫਿਰ ਅਸੀਂ ਲੌਜਿਕ ਔਰ ਬੈਲੈਂਸ ਦਾ ਖਹਿੜਾ ਛੱਡ ਕੇ ਫਿਰ ਅਸੀਂ ਐਮੋਸ਼ਨ ਦੀ ਉਸ ਵੇਵ ਦੇ ਨਾਲ ਹੀ ਜਿਹੜਾ ਉਹ ਉੱਪਰ ਥੱਲੇ ਹੋਣ ਲੱਗ ਜਾਂਦੇ। ਹੁਣ ਇਹ ਸਾਰੀ ਕਹਾਣੀ ਮੈਂ ਆਸਟ੍ਰੇਲੀਆ ਦੇ ਕੰਟੈਕਸਟ 'ਚ ਕਹਿ ਰਿਹਾ। ਹੁਣ ਇਸ ਕੋਈ ਅਸੀਂ ਤਾਂ ਇਸ ਪਲੇਟਫਾਰਮ ਤੋਂ ਲੰਬੇ ਵਕਤ ਤੋਂ ਇਹ ਕਹਿੰਦੇ ਰਹੇ ਕਿ ਭਾਈ ਜੋ ਵਰਤਾਰਾ ਇੰਡੀਅਨ ਏਜੰਸੀਆਂ ਨੇ 38 ਵਰੇ ਪਹਿਲਾਂ 1984 ਨੂੰ ਜੇ ਕੱਟ ਆਫ ਲਾਈਨ ਰੱਖੀਏ ਤੇ ਡਾਇਸਪੋਰਾ ਦੀ ਸਿੱਖ ਨੇਸ਼ਨ ਦੀ ਪਾਵਰ ਨੂੰ ਮਿਨੀਮਾਈਜ਼ ਕਰਨ ਲਈ, ਉਹਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ, ਔਰ ਉਹਨਾਂ ਦੇ ਨਾਲ ਹੀ ਕਿਉਂਕਿ ਗੱਲ ਤਾਂ ਕੌਮੀ ਅਣਖ ਗੈਰਤ ਦੀ ਜਿਹੜੀ ਖਾਲਿਸਤਾਨ ਦੇ ਰੂਪ 'ਚ ਆਈ, ਉਹਨੂੰ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਲਈ ਜ਼ਰੂਰੀ ਹੈ ਕਿ ਸਾਰੀ ਕੌਮ ਨੂੰ ਤੁਸੀਂ ਦਹਿਸ਼ਤਗਰਦੀ ਦੇ ਨਾਲ ਜੋੜੋ। ਔਰ ਕਿਉਂਕਿ ਇਹ ਵਰਤਾਰਾ ਅਸੀਂ ਕੈਨੇਡਾ ਦੇ ਵਿੱਚ ਦੇਖਿਆ, ਉਹ ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਉਸ ਦੀ ਹਾਈਟ ਸੀ ਜਦੋਂ ਏਅਰ ਇੰਡੀਆ ਡਿਜ਼ਾਸਟਰ ਇੰਡੀਅਨ ਏਜੰਸੀਆਂ ਨੇ ਕਰਵਾ ਕੇ ਐਮੋਸ਼ਨਲ ਫੈਕਟਰ ਜਿਹੜਾ ਸਿੱਖਾਂ ਦੇ ਵਿੱਚ ਸੀ, ਉਹਨਾਂ 'ਚੋਂ ਕਿਵੇਂ ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਏਜੰਟ ਪ੍ਰੋਵੋਕੇਟਿਓਰ ਲਿਆਂਦੇ, ਕਿਵੇਂ ਉਹ ਸਾਰਾ ਕਾਰਾ ਕਰਵਾ ਕੇ
ਸਿੱਖਾਂ ਦੇ ਖਾਤੇ 'ਚ ਹੀ ਉਹਨੂੰ ਪਾਇਆ ਔਰ ਫਿਰ ਉਹਦਾ ਮੀਡੀਆ ਟ੍ਰਾਇਲ ਚਲਾਇਆ। ਜਦੋਂ ਐਕਵਿਟਲ ਵੀ ਹੋ ਜਾਂਦੀ ਹੈ ਉਦੋਂ ਵੀ, ਅੱਜ ਵੀ ਜਦੋਂ ਉਹਨਾਂ ਨੇ ਹੁਣ ਬਾਕੀ ਹਕੂਮਤਾਂ ਨੂੰ ਕਿਤੇ ਵੀ ਦਿੰਦੇ ਨੇ ਉਹ ਕਨਿਸ਼ਕਾ ਦੇ ਨਾਲ ਭੇਜ ਦਿੰਦੇ ਨੇ, ਦੇਖੋ ਜੀ ਇਹ ਦਹਿਸ਼ਤਗਰਦੀ ਇਹਨਾਂ ਨੇ। ਹਾਲਾਂ ਜਿਹੜੇ ਵੀ ਲੋਕ ਉਸ ਨੂੰ ਰਿਸਰਚ ਕਰਦੇ ਨੇ ਉਹਨੂੰ ਪਤਾ ਹੈ ਵੀ ਕੀ ਹੈ, ਲੇਕਿਨ ਇਹਨਾਂ ਨੇ ਉਸ ਜਿਹੜੀ ਇਹਨਾਂ ਨੇ 38 ਵਰੇ ਪਹਿਲਾਂ ਜੋ ਕੁਝ ਇਹਨਾਂ ਨੇ ਸ਼ੁਰੂ ਕੀਤਾ ਸੀ 1985 ਚ ਕਨਿਸ਼ਕਾ ਦਾ ਇਹ ਜਿਹੜਾ ਦੁਖਾਂਤ ਵਾਪਰਾਇਆ ਗਿਆ, ਉਹੀ ਕੰਟੀਨਿਊਸਲੀ ਕੈਨੇਡਾ ਚ ਇਹਨਾਂ ਨੇ ਜਾਰੀ ਰੱਖਿਆ। ਜਸਟਿਨ ਟਰੂਡੋ ਦੇ ਭਾਰਤ ਫੇਰੀ ਵੇਲੇ ਜਿਹੜੀ ਜ਼ਾਹਰ ਹੈ ਪੰਜਾਬ ਫੇਰੀ ਸੀ ਇਨਫੈਕਟ, ਲੇਕਿਨ ਉਹਨੂੰ ਕਿਵੇਂ ਸਿੱਖਾਂ ਨਾਲ ਜੋੜ ਕੇ ਉਹਦੀ ਸਾਰੀ ਫੈਮਿਲੀ ਨੂੰ ਅਪਮਾਨਿਤ ਕੀਤਾ ਗਿਆ। ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਕਿਵੇਂ ਡਿਸਆਨਰ ਉਹੀ ਆਪਣੇ ਟੁਚੇ ਅਮਰਿੰਦਰ ਤੋਂ ਕਰਵਾਇਆ ਗਿਆ, ਉਸ ਤੋਂ ਪਹਿਲਾਂ ਉਹਦੇ ਤੋਂ ਹੀ ਪ੍ਰਚਾਰ ਕਰਵਾਇਆ ਗਿਆ। ਇਹ ਜਿਹੜੇ 17 MP ਨੇ ਖਾਲਿਸਤਾਨੀ ਨੇ ਔਰ ਦੂਸਰਾ ਤੀਸਰਾ ਫਲਾਣਾ ਇੱਕ ਮਾਹੌਲ ਸਿਰਜ ਦਿੱਤਾ ਜਾਂਦਾ, ਉਹ ਸਾਰੇ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹੀ ਵਰਤਾਰਾ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਕਿਵੇਂ ਪ੍ਰੀਤੀ ਪਟੇਲ ਉੱਥੋਂ ਆਂਦੀ ਹੈ UK ਦੀ ਹੋਮ ਮਿਨਿਸਟਰ, ਇੱਥੇ ਹਡਸਨ ਇੰਸਟੀਚਿਊਟ ਦੀ ਰਿਪੋਰਟ ਰਾਹੀਂ ਔਰ ਬਿਲਕੁਲ ਉਸ ਕਿਸਮ ਦਾ ਪ੍ਰਚਾਰ ਜਿਹੜਾ ਹੈ। ਔਰ ਹੁਣ ਸਿੱਖ ਕਾਕਸ ਜਿਹੜੀ ਇੱਕ ਚੰਗਾ ਰੋਲ ਅਦਾ 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਮੈਂਬਰ ਨੇ, ਤੁਸੀਂ ਦੇਖੋਗੇ ਕਿਸ ਕਿਸਮ ਦੇ ਮੀਡੀਆ ਦੇ ਵਿੱਚ ਬੈਠੇ ਹੋਏ। ਉਹ ਇੱਕ ਸਿਰਕਟੀ ਜਿਹੜੀ ਹੈ ਮਨਬੀਰ ਕੌਰ, ਉਹਦੇ ਰਾਹੀਂ ਵੀ ਇੱਕ ਇੰਟਰਵਿਊ ਕਰਾਇਆ ਗਿਆ ਕੀ ਹੈ ਕਿਵੇਂ ਹੈ ਜਿਹੜੇ ਰੈਜ਼ੋਲੂਸ਼ਨ ਜੈਨੋਸਾਈਡ ਦੇ ਪਾਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਨੈਗੇਟ, ਔਰ ਇਹ ਵਰਤਾਰਾ ਲਗਾਤਾਰਤਾ ਨਾਲ ਜਾਰੀ ਹੈ। ਉਹ ਚੱਲ ਹੀ ਰਿਹਾ ਸੀ ਔਰ ਫਿਰ ਅਸੀਂ ਦੇਖਿਆ ਵੀ ਕਿਵੇਂ ਹਿੱਟ ਜਿਹੜਾ ਕੈਂਪੇਨ ਉਹਨਾਂ ਨੇ ਸ਼ੁਰੂ ਕੀਤਾ ਨਾਰਵਿਚ ਸਿਟੀ ਦੇ ਵਿੱਚ, ਜਿਹੜਾ ਉਹ ਟਰੱਕ ਹਾਇਰ ਕਰਕੇ ਔਰ ਦੂਸਰਾ ਉਹੀ ਇੱਕ ਨਿਊ ਜਰਸੀ ਦੇ ਟਾਊਨ 'ਚ ਫਿਰ ਮੁਸਲਮਾਨਾਂ ਦੇ ਅਗੇਂਸਟ ਭੁਗਤਾਇਆ ਗਿਆ ਕਿ ਜੀ ਮੁੰਬਈ ਅਟੈਕ ਦੀ ਫਲਾਣੀ ਐਨੀਵਰਸਰੀ ਔਰ 200 ਲੋਕ ਮਾਰੇ ਗਏ ਔਰ ਪਾਕਿਸਤਾਨ ਔਰ ISI ਔਰ ਫਲਾਣਾ ਟਿਮਕਾ। ਔਰ ਅਸੀਂ ਲਗਾਤਾਰਤਾ ਨਾਲ, ਕਿਉਂਕਿ ਅਸੀਂ ਦੇਖ ਰਹੇ ਸੀ ਕਿ ਬਈ ਜਿੱਥੇ UK ਨੂੰ ਤਾਂ ਉਹਨਾਂ ਨੇ ਰਾਜੀਵ ਗਾਂਧੀ ਦੇ ਦਿਨਾਂ ਤੋਂ ਹੀ, ਔਰ ਜੇ ਤੁਸੀਂ ਉਹ ਡੀਕਲਾਸੀਫਾਈ ਦੇਖੋ ਕਿਵੇਂ ਮਾਰਗਰੇਟ ਥੈਚਰ ਆਈ ਉਹਨਾਂ ਨੇ ਈਵਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਰਖਵਾਇਆ ਔਰ ਕਿਵੇਂ ਉੱਥੇ ਕੋਈ ਅਟੈਕ ਵੀ ਹੋ ਗਿਆ ਕਿਸੇ ਤੇ ਜਾਂ ਦੂਜਾ ਉਹਨੂੰ ਕਿਵੇਂ ਉਹ ਤਾਂ ਬਿਲਕੁਲ ਕੰਟਰੀ ਆਫ ਸ਼ਾਪਕੀਪਰਸ, ਉਹ ਤਾਂ ਇਨ ਲਾਈਨ ਹੀ ਰਹੇ। ਔਰ ਅਸੀਂ ਇਹ ਦੇਖ ਰਹੇ ਸੀ ਵੀ ਜਿਸ ਤੇਜ਼ੀ ਨਾਲ ਆਸਟ੍ਰੇਲੀਆ ਦੇ ਵਿੱਚ ਸਿੱਖ ਪੋਪੂਲੇਸ਼ਨ ਵਧੀ ਹੈ ਔਰ ਉਹਦੇ 'ਚ ਵੀ ਖਾਸ ਤੌਰ ਤੇ ਯੰਗਸਟਰਸ ਦੀ ਆਮਦ ਨਾਲ ਕੌਮੀ ਅਵੇਅਰਨੈਸ ਵਾਲੀ, ਕਿਉਂਕਿ ਆਸਟ੍ਰੇਲੀਆ 'ਚ ਤਾਂ ਸਿੱਖ ਮੈਂ ਦੇਖ ਰਿਹਾ ਸੀ ਵੀ ਉਦੋਂ ਅਜੇ ਅੰਗਰੇਜ਼ ਵੀ ਪੰਜਾਬ ਦਾ ਉਹਨਾਂ ਦੇ ਕੋਲ ਨਹੀਂ ਸੀ ਆਇਆ। ਜਿਹੜੇ ਪਹਿਲੇ ਸਿੱਖਾਂ ਦੀ ਆਮਦ ਹੈ ਉਹ ਤਾਂ ਆਸਟ੍ਰੇਲੀਆ 'ਚ 1845-46 ਪੀਰੀਅਡ 'ਚ 44-45 ਪੀਰੀਅਡ 'ਚ ਹੈ। ਹਾਲਾਂਕਿ ਉਦੋਂ ਜਿਹੜੀਆਂ ਦੂਸਰੀਆਂ ਸਿੱਖ ਰਿਆਸਤਾਂ ਸੀ ਪਟਿਆਲਾ, ਨਾਭਾ, ਜੀਂਦ, ਇਹ ਪ੍ਰੋਟੈਕਟਰੇਟ ਰਿਆਸਤਾਂ ਸੀ, ਜ਼ਾਹਰ ਹੈ ਉੱਥੋਂ ਦੇ ਸਿੱਖ ਹੋਣਗੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਤਾਂ ਅਸੀਂ ਦਲੀਪ ਸਿੰਘ UK 'ਚ ਜਾਂਦਾ ਔਰ ਉਸ ਤੋਂ ਬਾਅਦ ਹੀ ਅਸੀਂ ਮਾਈਗ੍ਰੇਸ਼ਨ ਦੇਖਦੇ ਹਾਂ। ਪਰ ਇਹ 19 ਰੂਟ ਸਿੱਖਾਂ ਦੀਆਂ ਪੁਰਾਣੀਆਂ ਨੇ, ਲੇਕਿਨ ਉਹ ਫਿਰ ਕਰਦੇ ਕਰਦੇ ਵਿੱਚ ਹੀ ਗਵਾਚ ਗਏ। ਫਿਰ ਜਿਹੜੀ ਜਨਰੇਸ਼ਨ 60-70 'ਚ ਆਈ ਉਹਨਾਂ ਦਾ ਕੋਈ ਬਹੁਤਾ ਲਾਗਾ ਦੇਗਾ ਨਹੀਂ ਸੀ। ਕੋਈ ਗੁਰਦੁਆਰੇ ਤਾਂ ਬਣਾਏ ਉਹਨਾਂ ਨੇ, ਲੇਕਿਨ ਉਹਨਾਂ ਦਾ ਕੋਈ ਪੰਜਾਬ ਨਾਲ ਉਸ ਕਿਸਮ ਦਾ ਲਿੰਕ ਨਹੀਂ ਸੀ ਜਿਵੇਂ ਕਿ ਬਾਕੀ ਥਾਵਾਂ ਤੇ ਕੈਨੇਡਾ 'ਚ ਆਏ ਸਿੱਖਾਂ ਦਾ ਲੰਬਾ ਵਕਤ ਰਾਫਤਾ ਰਿਹਾ ਔਰ ਅਵੇਅਰਨੈਸ ਵੀ ਰਹੀ ਪੋਲੀਟੀਕਲੀ। ਲੇਕਿਨ ਯੰਗਰ ਜਨਰੇਸ਼ਨ ਨੇ ਜਿਹੜੀ 80s ਥੋੜੀ ਬਹੁਤ ਟਿਕਲ ਹੋਈ, 90s ਔਰ ਫਿਰ ਸਟੂਡੈਂਟ ਵੀਜ਼ਾ ਪ੍ਰੋਗਰਾਮ 50,000 ਲੱਖ ਸਾਲ ਦਾ ਆਉਣ ਨੇ ਔਰ ਉਹਦੇ 'ਚ ਜ਼ਾਹਰ ਹੈ ਅਵੇਅਰਨੈਸ ਵੀ ਆਈ। ਔਰ ਇੰਡੀਅਨ ਏਜੰਸੀਆਂ ਨੇ ਇੱਕਦਮ ਦੇਖ ਲਿਆ ਕਿ ਬਈ ਇਹ ਹੁਣ ਕੈਨੇਡਾ, ਅਮਰੀਕਾ, UK ਤੋਂ ਬਾਅਦ ਚੌਥਾ ਵੱਡਾ ਸੈਂਟਰ ਜਿਹੜਾ ਹੈ ਉਹ ਖਾਲਿਸਤਾਨ ਐਕਟੀਵਿਟੀ, ਪੰਥਕ ਐਕਟੀਵਿਟੀ, ਸਿੱਖ ਅਵੇਅਰਨੈਸ। ਔਰ ਉੱਥੇ ਨੌਜਵਾਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਪੋਲੀਟੀਕਲ ਅਵੇਅਰਨੈਸ ਦੀ ਅਸੀਂ ਗੱਲ ਕਰਦੇ ਹਾਂ ਜ਼ਿਆਦਾ, ਪਰ ਜਿਵੇਂ ਉਹ ਸੋਸ਼ਲ ਸਟਰਕਚਰ 'ਚ ਜਾ ਕੇ ਉਹਨਾਂ ਨੇ ਹੈਲਪ ਕੀਤੀ, ਉਹ ਬੁਸ਼ ਫਾਇਰਸ ਹੋਣ, ਉਹ ਫਲੱਡਸ ਹੋਣ ਕੋਵਿਡ ਦੇ ਚੱਲਦੇ ਔਰ ਕਿਸ ਕਿਸਮ ਦਾ ਉਹਨਾਂ ਦਾ ਰੋਲ ਜਿਹਦੇ 'ਚ ਕਿ ਉਹਨਾਂ ਨੇ ਗੁੱਡਵਿਲ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਬਣੀ, ਉਹਨਾਂ ਨੇ ਆਪਣੀ ਥਾਂ ਬਣਾਈ। ਹੁਣ ਇਸ ਸਾਰੇ ਦੇ ਚੱਲਦੇ ਆ ਅਜੇ ਮੈਂ ਸਮਝਦਾ ਕਿ ਵੀ ਪੂਰੇ ਮੈਚਿਓਰਿਟੀ ਵਾਲਾ ਜਾਂ ਅਜੇ ਕੋਈ ਪੂਰਾ ਉਸ ਕਿਸਮ ਦਾ ਸਟਰਕਚਰ ਤਾਂ ਨਹੀਂ ਸੀ ਡਿਵੈਲਪ ਹੋਇਆ, ਪਰ ਜਿਸ ਲੈਵਲ ਦੇ ਉੱਤੇ ਔਰ ਜਦੋਂ ਇਹ ਐਲਾਨ ਹੋਇਆ ਕਿ ਭਾਈ 29 ਜਨਵਰੀ ਨੂੰ ਜਿਹੜਾ ਉਹ ਰੈਫਰੈਂਡਮ ਮੈਲਬਰਨ 'ਚ ਹੋਏਗਾ ਔਰ ਉਹ ਸਾਰੇ ਦੇ ਨਾਲ ਖਾਲਿਸਤਾਨ ਰੈਫਰੈਂਡਮ, ਔਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹਨਾਂ ਦੇ ਏਜੰਸੀਆਂ ਦਾ ਔਰ ਜਿਹੜੇ
ਰਾਹ ਦੇ ਆਪਰੇਟਿਵ ਨੇ ਉਹਨਾਂ ਦੇ ਜਿਹੜਾ ਸਬਰ ਦਾ ਪਿਆਲਾ ਲਬਰੇਜ਼ ਹੋ ਗਿਆ ਕਿ ਵੀ ਹੁਣ ਉਹਨਾਂ ਨੇ ਫੁੱਲ ਸਕੇਲ ਔਨ ਆਲ ਦਾ 4 ਕਾਰਨਰਸ ਜਿਹੜੇ ਨੇ ਉਹਨਾਂ ਤੋਂ ਆਪਣਾ ਫਾਇਰਿੰਗ ਸ਼ੁਰੂ ਕਰ ਦਿੱਤੀ। ਔਰ ਅਸੀਂ ਦੇਖਿਆ ਕਿ ਈਵਨ ਦਾ ਆਸਟ੍ਰੇਲੀਅਨ ਜਿਹੜਾ ਮੇਨ ਸਟ੍ਰੀਮ ਅਖਬਾਰ ਹੈ ਮਡਰੋਕ ਨਾਲ ਜੁੜਿਆ ਹੋਇਆ ਹੈ, ਉਹਦੇ 'ਚ ਕਿਵੇਂ ਪੈਸੇ ਦੇ ਕੇ ਆਰਟੀਕਲ ਪਲਾਂਟ ਕਰਵਾਇਆ ਗਿਆ ਔਰ ਉਹਦੇ ਨਾਲ ਜੋੜਿਆ ਗਿਆ ਜਿਹੜਾ ਮਾਰਚ ਫॉर ਹਿਊਮੈਨਿਟੀ ਹੋਇਆ, ਉਹਦੇ ਜੀ ਖਾਲਿਸਤਾਨ ਦੇ ਝੰਡੇ ਆ ਗਏ ਔਰ ਉਹਦੇ 'ਚ ਸਾਰੀ ਸਿੱਖ ਕਮਿਊਨਿਟੀ ਨੂੰ ਔਰ ਖਾਸ ਤੌਰ ਤੇ ਜਿਹੜੀ ਆਰਗੇਨਾਈਜੇਸ਼ਨ ਉਹਨੂੰ ਆਰਗੇਨਾਈਜ਼ ਕਰ ਰਹੀ ਸੀ ਉਹਨੂੰ ਮੈਲਾਈਨ ਕੀਤਾ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਧੋਖਾ ਦੇਣ ਲਈ ਜਿਹੜਾ ਦਾ ਆਸਟ੍ਰੇਲੀਅਨ ਦੇ ਨਾਲ ਆਪਣਾ ਜਿਹੜਾ ਟੁਡੇ ਕਿ ਕੀ ਨਾਲ ਲਾ ਕੇ ਜਾਲੀ ਇੱਕ ਖੜਾ ਕੀਤਾ ਜਿਹਦੀ ਕੋਈ ਰਜਿਸਟ੍ਰੇਸ਼ਨ ਕੋਈ ਕ੍ਰੈਡੀਬਿਲਿਟੀ ਕੋਈ ਦੂਜੀ ਨਹੀਂ ਹੈ, ਉਹਦੇ 'ਚ ਉਹਨਾਂ ਨੇ ਫਰਦਰ ਜਿਹੜਾ ਉਹ ਸਾਰਿਆਂ ਨੂੰ ਘੜੀਸਣਾ ਸ਼ੁਰੂ ਕੀਤਾ। ਹੁਣ ਇਸ ਦਾ ਨਤੀਜਾ ਹਾਲਾਂ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਉਹਨਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੇ ਫੈਸਲਾ ਕੀਤਾ ਕਿ ਜੀ ਉਹਨਾਂ ਨੇ ਸਿੱਖ ਪਲਟਨ ਬਣਾਉਣੀ ਹੈ 2 ਗੁਰਦੁਆਰਿਆਂ ਦੇ ਵਿੱਚ ਜਾਣ ਦਾ ਉਹਨਾਂ ਦਾ ਬਣਿਆ ਔਰ ਉਹਦੇ 'ਚ ਕੌਂਸੂਲੇਟ ਵੀ ਪਹੁੰਚ ਗਿਆ ਆਪਣੇ ਹੋਰ ਬਹਾਨੇ ਨਾਲ ਕਿ ਜੀ ਅਸੀਂ ਜਿਹੜੇ ਓਲਡ ਮੈਨ ਨੇ ਉਹਨਾਂ ਨੂੰ ਪੈਨਸ਼ਨਾਂ ਦੇ ਸਰਟੀਫਿਕੇਟ ਇੱਥੇ ਉਹਨਾਂ ਨੂੰ ਆਣਾ ਨਾ ਪਏ ਇਹ ਵੋ, ਸੋ ਇਹ ਦੱਸਣ ਦੀ ਕਿ ਇਹ ਵੀ ਸਾਡੇ ਕੰਟਰੋਲ ਥੱਲੇ ਨੇ। ਲੇਕਿਨ ਜਦੋਂ ਪੰਥਕ ਉਭਾਰ ਹੁੰਦਾ ਹੈ ਔਰ ਇਹ ਜਿਹੜਾ ਦਾ ਆਸਟ੍ਰੇਲੀਅਨ ਦੇ ਉਸ ਆਰਟੀਕਲ ਤੋਂ ਬਾਅਦ ਜਿਸ ਕਿਸਮ ਦੀ ਫਿਰ ਨੈਗੇਸ਼ਨ ਔਰ ਫਿਰ ਉਹਨਾਂ ਨੇ ਇੱਕ ਪਾਸੇ ਦੋਨੋਂ ਉਹਨਾਂ ਦੀ ਬਹੁਤ ਇਕਤਾ ਸੀ ਕਿ ਸਿੱਖਾਂ ਨੂੰ ਐਸਿਮੀਲੇਟ ਕਰ ਉਹਦਾ ਹਿੱਸਾ ਸੀ ਕਿ ਹਿੰਦੂ ਕੌਂਸਲ ਦੇ ਨਾਂ ਥੱਲੇ ਜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਰਹੇ ਹਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਿੱਖ ਨੌਜਵਾਨਾਂ ਨੇ ਬਹੁਤ ਰੈਸਟ੍ਰੇਨ ਦਿਖਾਇਆ ਪਹਿਲੇ ਮੌਕੇ ਵੀ ਜਦੋਂ ਕੌਂਸਲ ਜਨਰਲ ਆਇਆ ਉਹ ਬਾਬਿਆਂ ਦੀ ਪੈਨਸ਼ਨ ਦੇ ਸਰਟੀਫਿਕੇਟ ਦੇਣ ਦੇ ਨਾਂ ਥੱਲੇ। ਲੇਕਿਨ ਜਦੋਂ ਹੁਣ ਇਹ ਖੁੱਲ੍ਹ ਕੇ ਆ ਹੀ ਗਿਆ ਇਹਨਾਂ ਦਾ ਨੈਗੇਟਿਵਿਟੀ ਵਾਲੀ ਲਾਈਨ ਤੇ ਹੁਣ ਗੁਰਦੁਆਰਾ ਕਮੇਟੀਆਂ ਵੀ ਜਾਗ ਪਈਆਂ, ਨੌਜਵਾਨ ਤਾਂ ਪਹਿਲਾਂ ਹੀ ਸੀ ਔਰ ਹੁਣ ਇੱਕ ਤੋਂ ਬਾਅਦ ਇੱਕ ਜਿਹੜਾ ਪਹਿਲਾਂ ਅਸੀਂ ਸਾਂਝਾ ਕੀਤਾ ਸੀ ਕਿ ਮੇਨ ਜਿਹੜਾ ਪਰਥ ਦੇ ਗੁਰਦੁਆਰਾ ਸਾਹਿਬ ਜਿਨ੍ਹਾਂ ਨੂੰ ਉਹਨਾਂ ਨੇ ਇਸ ਦੇ ਉੱਤੇ ਲੈਟਰ ਲਿਖਿਆ, ਫਿਰ ਜਿਹੜੇ ਆਰਗੇਨਾਈਜ਼ਰ ਸੀ ਜਿਨ੍ਹਾਂ ਨੇ ਉਹ ਹਿਊਮੈਨਿਟੀ ਮਾਰਚ ਕੀਤਾ ਸੀ ਉਹਨਾਂ ਨੇ ਵੀ ਇਸ ਦੇ ਉੱਤੇ ਲਿਆ ਕਿ ਭਾਈ ਇਹ ਸਾਨੂੰ ਬਦਨਾਮ ਕਰਨ ਦੇ ਲਈ ਹੈ। ਔਰ ਫਿਰ ਸਾਡੇ ਤੱਕ ਸਾਰੀ ਜਿਹੜੀ ਜਾਣਕਾਰੀ ਹੈ ਜਿਹੜਾ ਗੁਰਦੁਆਰਾ ਸਾਹਿਬ ਸਾਵਾ ਦੇ ਨਾਂ ਥੱਲੇ ਸੁਸਾਇਟੀ ਹੈ SAWA ਔਰ ਉਹਨਾਂ ਨੇ ਆਸਟ੍ਰੇਲੀਅਨ ਨਿਊਜ਼ਪੇਪਰ ਦੇ ਜਿਹੜੀ ਰੈਫਰੈਂਸ ਦੇ ਕੇ ਕਿ ਭਾਈ ਤੁਸੀਂ ਇਹ ਸਾਨੂੰ ਮੈਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖ ਕਮਿਊਨਿਟੀ ਨੂੰ ਔਰ ਉਹਨਾਂ ਨੇ ਇਹ ਕੋਟ ਕੀਤਾ ਕਿ 1844 ਤੋਂ ਸਿੱਖਾਂ ਦੀ ਪ੍ਰੈਜ਼ੈਂਸ ਹੈ ਬ੍ਰਿਸਬੇਨ ਦੇ ਵਿੱਚ, 1886 ਚ ਵੈਸਟਰਨ ਆਸਟ੍ਰੇਲੀਆ ਚ ਆਏ ਔਰ ਸਾਡੀ ਹਿਸਟਰੀ ਹੈ ਲੌਂਗ ਸਟੈਂਡਿੰਗ ਆਸਟ੍ਰੇਲੀਆ ਚ ਅਸੀਂ ਸੋਲਜਰਸ ਰਹੇ ਆਸਟ੍ਰੇਲੀਅਨ ਫੋਰਸਿਸ ਦੇ ਨਾਲ ਜਿਹੜੇ ਨੇ ਉਹ ਲੜੇ। 3 ਲੱਖ ਤੋਂ ਜ਼ਿਆਦਾ ਸਿੱਖ ਪਹਿਲੇ ਵਰਲਡ ਵਾਰ ਔਰ ਦੂਸਰੇ ਵਰਲਡ ਵਾਰ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਈਵਨ ਇਹ ਸਾਰੇ ਦੇ ਚਲਦੇ ਆ ਅਸੀਂ ਜਿਹੜੀ ਇਹ 14 ਸਿੱਖ ਰੈਜੀਮੈਂਟ ਉਹ ਅਲੋਂਗ ਸਾਈਡ ਐਨਜ਼ੈਕਸ ਗੈਲੀਪੋਲੀ ਦੇ ਵਿੱਚ ਲੜੀ ਔਰ ਉਹਨਾਂ ਨੇ ਇਹ ਆਸਟ੍ਰੇਲੀਅਨ ਨਿਊਜ਼ਪੇਪਰ ਛਪੇ ਆਰਟੀਕਲ ਨੂੰ ਸਿੰਪਲੀ ਇਰਰਿਸਪੌਂਸਿਬਲ ਐਂਡ ਕੰਡੈਮਨੇਬਲ ਇਨ ਜਿਹੜਾ ਪੋਸੀਬਲ ਵੇ ਕਿਹਾ। ਫਿਰ ਉਹਨਾਂ ਨੇ ਕੋਵਿਡ ਦੇ ਦੌਰਾਨ ਸਿੱਖਾਂ ਦੀ ਖਿਦਮਤ, ਡਿਜ਼ਾਸਟਰ, ਬੁਸ਼ ਫਾਇਰਸ, ਫਲੱਡਸ, ਇਹ ਕਿਵੇਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਫੂਡ ਸਰਵਿਸ, ਪ੍ਰਪੇਅਰਿੰਗ, ਕੁਕਿੰਗ, ਡਿਸਟਰੀਬਿਊਟਿੰਗ ਫੂਡ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਲਰੇਡੀ ਇੱਥੇ ਰੇਸਿਜ਼ਮ ਔਰ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਡਿਊ ਟੂ ਮਿਸਟੇਕਨ ਆਈਡੈਂਟੀਟੀ ਜਿਹੜਾ ਉਸ ਨੂੰ ਫੇਸ ਕੀਤਾ, ਫਿਰ ਵੀ ਅਸੀਂ ਆਪਣੀ ਜਰਨੀ ਆਫ ਲਾਈਫ ਜਾਰੀ ਰੱਖੀ ਔਰ ਹੁਣ ਜਦੋਂ ਕਿ ਉਹਨਾਂ ਨੇ ਕਿਹਾ ਵੀ ਈਵਨ ਫਾਰਮ ਬਿੱਲ ਦੇ ਚੱਲਦੇ ਆ ਜਦੋਂ ਐਜੀਟੇਸ਼ਨ ਫਾਰਮਰਸ ਦੀ ਚੱਲ ਰਹੀ ਸੀ ਔਰ 16 ਮਹੀਨੇ ਸਿੱਖਾਂ ਨੇ ਇਸ ਮੂਵਮੈਂਟ ਨੂੰ ਰਨ ਕੀਤਾ ਔਰ ਇਹ ਫਾਈਨਲੀ ਜਿਹੜਾ ਉਹਨਾਂ ਨੂੰ ਵਿਦਡਰਾ ਕਰਨਾ ਪਿਆ ਪਰ ਇਹਦੀ ਕੀਮਤ 700 ਤੋਂ ਜ਼ਿਆਦਾ ਜਿਹੜੇ ਸਿੱਖ ਫਾਰਮਰਸ ਨੇ ਉਹਨਾਂ ਦੀਆਂ ਜਾਨਾਂ ਗਈਆਂ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਆਰਟੀਕਲ ਹੈ ਦਾ ਐਂਟਾਇਰ ਆਰਟੀਕਲ ਵਾਸ ਇੰਟੈਂਡਡ ਟੂ ਹਰਟ ਸਿੱਖ ਕਮਿਊਨਿਟੀ ਐਂਡ ਇਟ ਇਜ਼ ਵਾਈਡਲੀ ਬਿਲੀਵਡ based on information received from external parties। ਇੱਥੇ ਉਹ ਪੋਲਾਈਟ ਹੋਏ ਨੇ, ਜ਼ਾਹਰ ਐਕਸਟਰਨਲ ਪਾਰਟੀ ਕੌਣ ਹੈ, ਰਾਹ ਹੈ ਇੰਡੀਅਨ ਏਜੰਸੀਆਂ ਕਰ ਰਹੀਆਂ ਨੇ ਪਰ ਫਿਰ ਵੀ ਇਹ ਸਾਵਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਦਸਤਾਂ ਥੱਲੇ ਹੈ, ਉਹਨਾਂ ਨੇ ਹੌਸਲਾ ਦਿਖਾਇਆ ਕਿ ਇਹ ਜਿਹੜਾ ਤੁਸੀਂ ਇਹ ਕੀਤਾ ਔਰ ਉਹਨਾਂ ਨੇ ਉਹਨੂੰ ਕਿਹਾ ਅਖਬਾਰ ਨੂੰ
कि भाई ये तुसी द टू ऑथर्स हैव फेल्ड इन मॉरल ऑब्लिगेशन एज रिपोर्टर्स to assess the impact of the article on Sikh community and failed to investigate the greater deeds Sikhs in Australia have contributed to this country. और उन्होंने नाल दी नाल ये किया कि सावा being the oldest Sikh organization in Western Australia advises you to retract this article immediately, followed with public apology to the Sikh community. और थले सर हरभजन सिंह बेजावन ਜਿਹੜੇ ਨੇ ਉਹਨਾਂ ਦੇ ਦਸਤਖਤ ਨੇ। ਸੋ ਅਸੀਂ ਨਾਲ ਦੀ ਨਾਲ ਉਹਨਾਂ ਨੇ ਕਾਪੀ ਫੋਰਨ ਅਫੇਅਰਸ ਨੂੰ ਔਰ ਦੂਸਰੇ ਐਮਪੀਜ਼ ਔਰ ਦੂਸਰੇ ਤੀਸਰਿਆਂ ਨੂੰ ਕੀਤੀ ਹੈ ਜੀ। ਇਹ ਅਸੀਂ ਸਮਝਦੇ ਹਾਂ ਕਿ ਵੀ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਔਰ ਈਵਨ ਜਿਹੜੇ ਅਸੀਂ ਕੱਲ ਜਿਵੇਂ ਜ਼ਿਕਰ ਕੀਤਾ ਸੀ ਕਿ ਜਿਹੜੇ ਦੂਸਰੇ ਆਰਟੀਕਲ ਦੇ ਵਿੱਚ ਉਹਨਾਂ ਨੇ ਅੰਮ੍ਰਿਤਵੀਰ ਸਿੰਘ ਜਿਹੜੇ ਨੋਨ ਨੇ ਸੇਵਾ ਲਈ ਔਰ ਜਿਹੜਾ ਬੜਾ ਪ੍ਰੋਮੀਨੈਂਟ ਫੇਸ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਉੱਤੇ ਈਵਨ ਰਵੀ ਸਿੰਘ ਖਾਲਸਾ ਏਡ ਨੇ ਵੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਦੇਖ ਰਿਹਾ ਸੀ ਕਿ ਰਾਈਟ ਵਿੰਗ ਇੰਡੀਅਨ ਮੀਡੀਆ ਆਸਟ੍ਰੇਲੀਆ ਸਿਰ ਚੁੱਕ ਲਿਆ ਹੈ। ਬੜਾ ਅਲਾਰਮਿੰਗ ਹੈ ਕਿ ਆਸਟ੍ਰੇਲੀਆ ਦੇ ਸਿੱਖਾਂ ਨੂੰ ਵੀ ਉਵੇਂ ਹੀ ਟਾਰਗੇਟ ਕੀਤਾ ਜਾ ਰਿਹਾ ਜਿਵੇਂ ਕੈਨੇਡੀਅਨ ਸਿੱਖਾਂ ਨੂੰ ਪਿਛਲੇ 30-40 ਸਾਲ ਤੋਂ ਕੀਤਾ ਗਿਆ। ਔਰ ਇਹ ਸਾਰੀ ਕਮਿਊਨਿਟੀ ਦੇ ਲਈ ਵਾਰਨਿੰਗ ਹੈ ਕਿ ਵੀ ਇਹ ਟਿਪੀਕਲ ਟੈਕਟਿਕ ਹੈ ਇੰਡੀਅਨ ਏਜੰਸੀਆਂ ਦਾ, ਜਿਹੜੇ ਉਹਨਾਂ ਇੰਡੀਵਿਜੂਅਲਸ ਤੇ ਫੋਕਸ ਕਰਦੇ ਨੇ ਜਿਹੜੇ ਹਿਊਮਨ ਰਾਈਟਸ ਪ੍ਰਤੀ ਆਵਾਜ਼ ਬੁਲੰਦ ਕਰਦੇ ਨੇ। ਔਰ ਉਹਨਾਂ ਨੇ ਵੀ ਇਹ ਅਪੀਲ ਕੀਤੀ ਹੈ ਕਿ ਭਾਈ ਜਿਹੜਾ ਹਰ ਸਿੱਖ ਆਰਗੇਨਾਈਜੇਸ਼ਨ ਆਸਟ੍ਰੇਲੀਆ ਦੀ ਸਿੱਖ ਗੁਰਦੁਆਰੇ ਸਿੱਖ ਸੰਗਤਾਂ ਇਸ ਬਾਰੇ ਜਾਗਰੂਕ ਹੋਣ। ਆਵਰ ਸਾਇਲੈਂਸ ਵਿਲ ਬੀ ਡੈਟਰੀਮੈਂਟਲ ਟੂ ਦਾ ਹੋਲ ਕਮਿਊਨਿਟੀ ਕਿ ਵੀ ਇਹਦਾ ਸਾਨੂੰ ਖੁਸ਼ੀ ਹੈ ਕਿ ਕਮਿਊਨਿਟੀ ਬੋਲੀ ਹੈ। ਔਰ ਨਾਲ ਦੀ ਨਾਲ ਖਬਰਾਂ ਜੇ ਹੁਣ ਡੇਲੀ ਪੋਸਟ ਪੰਜਾਬੀ ਜਿਹਦੇ 'ਚ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ ANI ਦੀਆਂ ਖਬਰਾਂ ਵਾਂਗ ਭਾਰਤ ਖਿਲਾਫ ਖਾਲਿਸਤਾਨੀ ਸਾਜ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਸਖਤ ਵੀਜ਼ਿਆਂ ਦੀ ਹੋਵੇਗੀ ਜਾਂਚ। ਇਹ ਫੀਅਰ ਫੈਕਟਰ ਹੈ ਤਾਂ ਕਿ ਕਿਉਂਕਿ ਜਿਵੇਂ ਕੈਨੇਡਾ ਦੇ ਖਾਲਿਸਤਾਨ ਰੈਫਰੈਂਡਮ 'ਚ ਇੱਕ ਵੱਡਾ ਰੋਲ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਪਲੇ ਕੀਤਾ। ਸੋ ਇੱਥੇ ਉਹਨਾਂ ਨੂੰ ਡੱਕਣ ਦੇ ਲਈ ਉਹਨਾਂ ਨੇ ਇਹ ਆਸਟ੍ਰੇਲੀਆ 'ਚ ਭਾਰਤ ਵਿਰੋਧੀ ਗਤੀਵਿਧੀਆਂ ਤੇ ਉੱਥੋਂ ਦੀ ਸਰਕਾਰ ਹੁਣ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਸ 'ਚ ਉਹਨਾਂ ਨੇ ਕੁਆਡ ਨੇਤਾਵਾਂ ਦੀ ਬੈਠਕ 'ਚ ਜਾਣ ਲਈ ਵੀ ਮੋਦੀ ਨੇ ਆਸਟ੍ਰੇਲੀਆ 'ਚ ਜਾਣਾ ਹੈ, ਉੱਥੋਂ ਦੇ ਵੱਡੇ ਆਫੀਸ਼ੀਅਲਸ ਨਾਲ ਮੀਟਿੰਗ ਕਰਨਗੇ। ਅਸੀਂ ਆਸਟ੍ਰੇਲੀਆ 'ਚ ਜਿਹੜਾ ਹੈ ਉਹ ਇੰਡੀਆ ਬਾਰੇ ਜੋ ਚੱਲ ਰਿਹਾ ਉਹਨੂੰ ਲੈ ਕੇ ਵਰਿਡ ਨੇ। ਔਰ ਇਸੇ ਤਰ੍ਹਾਂ ਆਸਟ੍ਰੇਲੀਅਨ ਫੋਰਨ ਮਿਨਿਸਟਰ ਪੈਨ ਵੋਂਗ ਤੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓਨੀਲ ਨੂੰ ਵੀ ਜਿਹੜਾ ਉਹਨਾਂ ਨੇ ਇੰਡੀਅਨ ਆਫੀਸ਼ੀਅਲਸ ਨੇ ਇਨਫੋਰਮ ਕਰਤਾ। ਔਰ ਜਿਹੜੀ ਇੱਕ ਹੋਰ ਜਿਹੜੀ ਹੋਮ ਮਿਨਿਸਟਰ ਹੈ ਬੀਬੀ ਔਰ ਇਹ ਦੂਸਰੇ ਨੂੰ ਵੀ ਡੀਲ ਕਰਦੀ ਹੈ, ਇੱਕ ਹੋਰ ਮਹਿਕਮਾ ਵੀ ਉਹਦੇ ਨਾਲ ਹੈ ਸ਼ਾਇਦ। ਔਰ ਉਹਦੀ ਪ੍ਰੈਸ ਕਾਨਫਰੰਸ ਜਿਹੜੀ ਪ੍ਰੈਸ ਕਲੱਬ ਦੇ ਵਿੱਚ ਹੋਈ। ਔਰ ਇਹ ਦੇਖੋ ਜਦੋਂ ਕੈਂਪੇਨ ਕਰਦੇ ਨੇ ਇੱਕ ਪੂਰਾ ਲੋਡਡ ਕੁਐਸਚਨ ਜਿਹਨੇ ਫੋਲੋ ਅਪ ਵੀ ਕੀਤਾ, ਹਾਲਾਂਕਿ ਉਹ ਗੋਰਾ ਕਰਸਪੋਂਡੈਂਟ ਹੈ ਪਹਿਲਾਂ ਕਿਸੇ ਹੋਰ ਲਈ ਕੰਮ ਕਰ, ਉਹਨਾਂ ਤੋਂ ਉਠਵਾਇਆ ਕਿ ਜੀ ਇਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਹੈ ਇਹ ਕਿਵੇਂ ਇਫੈਕਟ ਕਰੇਗਾ ਜਿਹੜੀਆਂ ਦਹਿਸ਼ਤ ਉੱਥੇ ਜਿਹੜੀਆਂ ਪ੍ਰੋਸਕ੍ਰਾਈਬਡ ਪਾਬੰਦੀਸ਼ੁਦਾ ਦਹਿਸ਼ਤਗਰਦ ਜਮਾਤਾਂ ਨੇ ਇੱਥੇ ਐਕਟਿਵ ਹੋ ਕੇ ਕਮਿਊਨਿਟੀ ਹਾਰਮਨੀ। ਉਹਨੇ ਬੜਾ ਬੈਲੈਂਸ ਜਿਹਾ ਦੇ ਕੇ ਜਵਾਬ ਪਾਸੇ ਕਰ ਦਿੱਤਾ ਹੈ। ਲੇਕਿਨ ਸਾਨੂੰ ਖੁਸ਼ੀ ਹੈ ਕਿ ਇੱਕ ਪ੍ਰੋਮੀਨੈਂਟ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੇ ਮੈਲਬਰਨ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਮਿਸਟਰ ਰੌਬ ਮਿਸ਼ਲ, ਉਹਨਾਂ ਨੇ ਬੜੀ ਸਟਰੋਂਗ ਸਟੇਟਮੈਂਟ ਸਿੱਖ ਕਮਿਊਨਿਟੀ ਦੇ ਹੱਕ ਦੇ ਵਿੱਚ ਦਿੱਤੀ ਹੈ। ਬਰੀਫ ਹੈ, ਮੈਂ ਸਾਂਝੀ ਕਰਨਾ ਚਾਹੁੰਦਾ। ਔਰ ਮੈਂ ਜਦੋਂ ਅਸੀਂ ਇਹ ਕਿਹਾ ਕਿ ਵੀ ਜਦੋਂ ਚੈਲੰਜ ਹੁੰਦਾ ਹੈ ਔਰ ਜਿਹੜੀ ਇਸ ਵੇਲੇ ਵਾਈਬਸ ਨੇ ਆਸਟ੍ਰੇਲੀਆ ਚੋਂ ਉਹ ਬਹੁਤ ਪੋਜ਼ਿਟਿਵ ਨੇ ਸਿੱਖ ਕੌਮ ਦੇ ਐਂਗਲ ਤੋਂ ਕਿ ਇਹ ਜਿਹੜਾ ਇਹਨਾਂ ਨੇ ਨੈਗੇਟਿਵਿਟੀ ਸ਼ੁਰੂ ਕੀਤੀ ਸਮੁੱਚੀ ਸਿੱਖ ਕੌਮ ਨੂੰ। ਔਰ ਬਿਲਕੁਲ ਠੀਕ ਕਿਹਾ ਰਵੀ ਸਿੰਘ ਨੇ ਕਿ ਕੈਨੇਡੀਅਨ ਮਾਡਲ ਇੱਥੇ ਫੋਲੋ ਕਰ ਰਹੇ ਨੇ ਕਿ ਜੋ 38 ਸਾਲ ਇੱਥੇ ਕਰਦੇ ਰਹੇ ਨੇ ਉਹੀ, ਲੇਕਿਨ ਇੱਥੇ ਵੀ ਉਹਨਾਂ ਦਾ ਮੁੱਦੇ ਮੂੰਹ ਵੱਜਿਆ। ਅਲਟੀਮੇਟਲੀ ਜੇ ਇੰਨਾ ਦਬਾਅ ਬਣਾਉਣ ਦੇ ਬਾਵਜੂਦ ਕੈਨੇਡੀਅਨ ਗਵਰਨਮੈਂਟ ਟਰੈਵਲ ਐਡਵਾਈਜ਼ਰੀ ਡਿਮਾਰਸ਼ੇ ਉਹਨਾਂ ਦਾ ਨਹੀਂ, ਉੱਥੇ ਆਸਟ੍ਰੇਲੀਆ 'ਚ ਵੀ ਇਵੇਂ ਹੀ ਹੋਏਗਾ। ਔਰ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ। ਔਰ ਜਿੰਨੀਆਂ ਕਿ ਸਾਡੇ ਕੋਲ ਰਿਪੋਰਟਾਂ ਨੇ, ਕੋਈ ਭਾਵੇਂ ਪਰਥ 'ਚ ਬੈਠਾ ਹੈ ਜਾਂ ਆਸਟ੍ਰੇਲੀਆ ਦੇ ਕਿਸੇ ਕੋਨੇ 'ਚ ਹੈ, ਟਿਕਟਾਂ $800 ਦੀਆਂ ਮਿਲ ਰਹੀਆਂ ਨੇ, ਉਹ ਬੁੱਕ ਕਰਾਈਆਂ ਉਹਨਾਂ ਨੇ ਮੈਲਬਰਨ ਕਿ 29 ਤਰੀਕ ਦੇ ਉਹਦੇ 'ਚ ਜਾਣਾ। ਔਰ ਉਹਦੇ 'ਚ ਬਿਲਕੁਲ ਜਿਹੜੀ ਹੈ ਇੱਕ ਪੂਰੀ ਗੈਰਤ ਦੇ ਨਾਲ ਸਿੱਖ ਖਲੋਤੇ ਨੇ। ਔਰ ਗੁਰਦੁਆਰਾ ਕਮੇਟੀਆਂ ਜਿਨ੍ਹਾਂ 'ਚ ਇੱਕ ਦੋ ਦੇ ਵਿੱਚ ਉਹ ਆਏ ਵੀ ਕੌਂਸਲ, ਮੇਰਾ ਖਿਆਲ ਹੈ ਇੱਕ ਤਾਂ ਉਹਨਾਂ ਦੇ ਲਈ ਵਾਰਨਿੰਗ ਹੈ ਵੀ ਅੱਗੇ ਤੋਂ ਉਹ ਬੰਦ ਕਰੋ ਇਹਨਾਂ ਸਾਰਿਆਂ ਨੂੰ। ਅਸੀਂ ਨਹੀਂ ਚਾਹੁੰਦੇ ਹੁੰਦੇ ਕਿ ਭਾਈ ਅਸੀਂ ਆਪਣੇ ਹੀ ਲੋਕਾਂ ਦੇ ਖਿਲਾਫ ਕੁਝ ਕਹੀਏ। ਔਰ ਅਸੀਂ ਪੋਲਾਈਟਲੀ ਜਦੋਂ
ਇਹ ਕਹਿਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਭਾਈ ਅਲਟੀਮੇਟਲੀ ਕੌਮ ਨਾਲ ਖਲੋਵੋ, ਕੌਮ ਨੇ ਤੁਹਾਡਾ ਸਾਥ ਦੇਣਾ ਹੈ, ਗੁਰੂ ਨੂੰ ਵੀ ਤੁਸੀਂ ਜਾ ਕੇ ਮੂੰਹ ਦਿਖਾਣਾ ਹੈ। ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਤਿਹ ਬੁਲਾ ਕੇ ਪਾਸੇ ਹੋ ਜਾਓ। ਇਹ ਹੁਣ ਆਰ ਪਾਰ ਦੀ ਲੜਾਈ ਹੈ। ਇਹ ਜਿਹੜਾ ਵਿੱਚ ਵਿਚਾਲੇ ਵਾਲੇ ਨੇ ਕਿ ਜੀ ਤੁਸੀਂ ਇੱਧਰ ਵੀ ਆਪਣਾ ਮੂੰਹ ਰੱਖੋ, ਇਹ ਚੱਲਣਾ ਨਹੀਂ ਹੈ। ਇਹ ਹੁਣ ਪੀਰੀਅਡ ਹੈ ਕਿ ਵੀ ਜਾਂ ਤਾਂ ਕਲੀਅਰਲੀ ਦੁਸ਼ਮਣ ਦੇ ਨਾਲ ਖਲੋਵੋ ਤੇ ਆਪਣੀ ਥਾਂ ਗੰਗੂ, ਚੰਦੂ, ਜ਼ੈਲ ਸਿੰਘ, ਦਰਬਾਰਾ, ਭਗਵੰਤ ਮਾਨ ਇਸ ਸਾਰੀ ਕਲਾਸ ਦੇ ਨਾਲ ਜੋੜੋ ਤਾਂ ਕਿ ਤੁਹਾਡੇ ਔਰ ਉਹਦਾ ਜਵਾਬ ਫਿਰ ਤੁਹਾਡੇ ਈਵਨ ਪੁੱਤਰ ਪੋਤਰੇ ਅਗਲੀਆਂ ਜਨਰੇਸ਼ਨਾਂ ਨੂੰ ਦੇਣਾ ਪਏਗਾ। ਉਹ ਅਜੇ ਵੀ ਨਹੀਂ ਲੋਕ ਭੁੱਲਦੇ ਜੀ ਫਲਾਣਾ ਜਿਹੜਾ ਇਹ ਉਹਦੇ ਨਾਲ ਅੰਗਰੇਜ਼ਾਂ ਦੇ ਵੇਲੇ ਇਹਨਾਂ ਦੀ ਇਹ ਕਰਤੂਤ ਸੀ। ਆਪਣੇ ਸਾਡੇ ਲੋਕਾਂ ਦੀ ਕਲੈਕਟਿਵ ਮੈਮਰੀ 'ਚ ਜਿੱਥੇ ਸਾਨੂੰ ਉਪਕਾਰ ਨਹੀਂ ਭੁੱਲਦਾ ਵੀ ਕਿਹਨੇ ਭਲਾ ਕੀਤਾ ਹੋਇਆ, ਉੱਥੇ ਗਦਾਰੀਆਂ ਵੀ ਕਦੇ ਨਹੀਂ ਭੁੱਲਦੀਆਂ। ਪਰ ਮੈਂ ਕਨਕਲੂਜਨ ਜਿਹੜਾ ਰੌਬ ਮਿਸ਼ਲ ਨੇ ਟੂ ਦਾ ਸਿੱਖ ਕਮਿਊਨਿਟੀ ਉਹਨਾਂ ਨੇ ਐਡਰੈਸ ਕੀਤਾ, I am personally very disappointed in recent articles published in the Australian this week regarding the Sikh community in Melbourne. I also note the Victorian Sikh Gurdwara's Council's public statement on this matter. I also note the Victorian Sikh Gurdwara Council's public statements on this matter ਕਿ ਮੈਂ ਨਿੱਜੀ ਤੌਰ ਤੇ ਬਹੁਤ ਨਿਰਾਸ਼ ਹੋਇਆ ਜਿਹੜੇ ਹਾਲ ਹੀ ਦੇ ਵਿੱਚ ਆਰਟੀਕਲ ਦੀ ਆਸਟ੍ਰੇਲੀਅਨ ਦੇ ਵਿੱਚ ਛਪੇ ਨੇ ਔਰ ਮੈਂ ਇਸ ਬਾਰੇ ਵਿਕਟੋਰੀਅਨ ਸਿੱਖ ਗੁਰਦੁਆਰਾਜ਼ ਕੌਂਸਲ ਦੀ ਜਿਹੜੀ ਉਹਨਾਂ ਨੇ ਪਬਲਿਕ ਸਟੇਟਮੈਂਟ ਦਿੱਤੀ ਹੈ ਉਹ ਵੀ ਵਾਚੀ ਹੈ। Be assured that these articles are in no way reflective of our view of the Sikh community. Be assured ਕਿ ਇਸ ਗੱਲ ਦੀ ਅਮੰਨਾ ਰੱਖੋ ਕਿ ਵੀ ਇਹ ਜੋ ਆਰਟੀਕਲ 'ਚ ਸਿੱਖਾਂ ਨੂੰ ਜਿਹੜਾ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਡੇ ਖਿਆਲ ਨਹੀਂ ਨੇ, ਨਾ ਹੀ ਅਸੀਂ ਇਹਨਾਂ ਦਾ ਪ੍ਰਭਾਵ ਕਬੂਲਦੇ ਹਾਂ। Australia values diversity and inclusion, respects the right of individual to engage in peaceful protest and supports the non-violent expression of views and beliefs. यानी खालिस्तान रेफरेंडम ਨੂੰ ਵੀ ਆਪਣੀ ਸਪੋਰਟ ਥਰੋ ਕਰ ਦਿੱਤੀ ਕਿ ਭਾਈ ਅਸੀਂ ਡਾਈਵਰਸਿਟੀ ਵਿਭਿੰਨਤਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਲਾਈਨ 'ਚ ਯਕੀਨ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਵੀ ਹਰ ਇੱਕ ਦਾ ਹੱਕ ਹੈ ਕਿ ਉਹ ਅਮਨ ਪਸੰਦ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਸਕਦਾ ਹੈ ਔਰ ਅਹਿੰਸਕ ਤਰੀਕੇ ਦੇ ਨਾਲ ਆਪਣੇ ਖਿਆਲਾਤ ਔਰ ਆਪਣੇ ਵਿਸ਼ਵਾਸਾਂ ਦਾ ਇਜ਼ਹਾਰ ਕਰ ਸਕਦਾ ਹੈ। ਫਰੀडम ऑफ एक्सप्रेशन इज फंडामेंटल इन ओपन एंड डेमोक्रेटिक सोसाइटीज। ये सैपरेट लाइन है स्पेस दे के कि भाई ये ਜਿਹੜੀ ਵਿਚਾਰਾਂ ਦਾ ਇਜ਼ਹਾਰ ਕਰਨ ਦੀ ਆਜ਼ਾਦੀ ਹੈ ਇਹ ਮੁੱਢਲਾ ਹੱਕ ਹੈ ਡੈਮੋਕ੍ਰੈਟਿਕ ਜਿਹੜੀਆਂ ਓਪਨ ਸੁਸਾਇਟੀਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਜਮਹੂਰੀ ਜਾਂ ਲੋਕਤਾਂਤਰਿਕ ਸਮਾਜ ਨੇ ਸੋਸਾਇਟੀਜ਼ ਨੇ। The Sikh diaspora are valued and important contributors to our vibrant and resilient multicultural society कि साडी सोसाइटी में मल्टी और यही मल्टीकल्चरल और दूजे ये गल उन्हें ढंग नाल इन्हां दी होम मिनिस्टर ने भी कही जिहड़े लोडेड सवाल पुछा उन्हें कहा और ये कह रहे हैं कि साडे लई जिहड़ा सिख डायस्पोरा है ये बहुत साडा कीमती असैट है और इन्हां दी साडी इस सोसाइटी दे विच जिहड़ी वाइब्रेंट रिजिलियंट उहदे विच बहुत वड्डी देन है। वंस अगेन I want to reassure you of the valued and close relationship we have with the Sikh. Once again, ਇੱਕ ਵਾਰ ਫਿਰ ਮੈਂ ਤੁਹਾਨੂੰ ਦੁਬਾਰਾ ਯਕੀਨ ਦਹਾ ਨਹੀਂ ਕਰਵਾਉਂਦਾ ਕਿ ਤੁਹਾਡੇ ਨਾਲ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਕਲੋਜ਼ ਔਰ ਜਿਹੜੀ ਬਹੁਤ ਕੀਮਤੀ ਔਰ be it through storms, fires or floods, you are there with us ਕਿ ਇੱਥੇ ਜਿਹੜੇ ਨੇ ਤੂਫਾਨ ਆਏ ਹੋਣ, ਅੱਗਾਂ ਲੱਗੀਆਂ ਹੋਣ, ਹੜ੍ਹ ਆਏ ਹੋਣ, ਤੁਸੀਂ ਸਾਡੇ ਨਾਲ ਖਲੋਤੇ ਹੋ। ਮਤਲਬ ਇਹ ਹੈ ਕਿ ਔਰ ਇਹ ਇੱਕ ਲਿਟਰਰੀ ਵੀ ਬਣ ਜਾਂਦਾ ਹੈ ਕਿ ਜੀ ਅਸੀਂ ਤੂਫਾਨਾਂ ਔਰ ਅੱਗ ਦੇ ਸ਼ੋਲਿਆਂ ਔਰ ਦੂਜਿਆਂ 'ਚ ਵੀ ਤੇਰੇ ਨਾਲ ਖੜੇ ਹਾਂ ਜਾਂ ਤੁਹਾਡੇ ਨਾਲ। ਉਹ ਕਹਿੰਦੇ ਤੁਸੀਂ ਖਲੋਤੇ ਔਰ ਵਾਕਈ ਇਹ ਕੋਈ ਲਿਟਰਰੀ ਟਰਮ ਨਹੀਂ ਹੈ। ਫਾਇਰਸ ਵੇਲੇ ਵੀ, ਫਲੱਡਸ ਵੇਲੇ ਵੀ, ਸਟਾਰਮਸ ਵੇਲੇ ਵੀ ਸਿੱਖ ਜਿਹੜੇ ਨੇ ਫਰੰਟ ਲਾਈਨ ਤੇ ਜਾ ਕੇ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ। ਆਈ ਵਾਂਟ ਟੂ ਅਸ਼ੋਰ ਯੂ of our deep and ongoing appreciation for the contribution you and your community make and acknowledge the great friendship we have. Thanks and salute to Rob Mitchell. Yes, बिल्कुल। So ਇੱਥੇ ਲੈਣੇ ਆ break viewers तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਰਪ ਤੇ ਭਾਰਤ ਸਮੇਤ ਦੁਨੀਆ ਭਰ ਵਿੱਚ ਲਹਿਰਾਏ ਜਾ ਰਹੇ ਖਾਲਿਸਤਾਨੀ ਝੰਡਿਆਂ ਨੂੰ ਸਿੱਖ ਕੌਮ ਦਾ ਬੁਨਿਆਦੀ ਹੱਕ ਦੱਸਿਆ ਹੈ। ਉਹਨਾਂ ਅਨੁਸਾਰ ਸਿੱਖਾਂ ਦੀ ਨਿਰੰਤਰ ਨਸਲਕੁਸ਼ੀਕਾਰੀ ਭਾਰਤ ਸਰਕਾਰ ਨੂੰ ਕੋਈ ਇਖਲਾਕੀ ਹੱਕ ਨਹੀਂ ਹੈ ਕਿ ਉਹ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਵਿਰੋਧ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲਾਈਵ ਚੈਟ ਤੇ ਆਏ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਖਾਸ ਤੌਰ ਤੇ ਦਰਸ਼ੀ ਬਰਾੜ ਜੀ, ਜਿਹੜੇ ਫਰੀਦਕੋਟ ਤੋਂ ਲਗਾਤਾਰਤਾ ਨਾਲ ਬਾਕੀਆਂ ਤੱਕ ਵੀ ਮੈਸੇਜ ਪਹੁੰਚਾਉਂਦੇ ਨੇ ਜੀ। ਸਾਡੇ ਬਹੁਤ ਹੀ ਸਤਿਕਾਰਤ ਵੀਰ ਸਰ ਗੁਰਨਾਮ ਸਿੰਘ ਜਿਹੜੇ ਰੈਗੂਲਰਲੀ ਪ੍ਰੋਗਰਾਮ ਨੂੰ ਵਿਊ ਕਰਦੇ ਨੇ ਔਰ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ। ਉਹਨਾਂ ਨੇ ਤਾਂ ਜੀਓ ਲਫ਼ਜ਼ ਦੇ ਵਿੱਚ ਹੀ ਸਾਰਾ ਕੁਝ ਕਿਹਾ। ਔਰ ਇਸੇ ਤਰ੍ਹਾਂ ਜਗਮੀਤ ਸਿੰਘ ਸਿੱਧੂ ਫਰੀਦਕੋਟ ਤੋਂ ਇਹ ਵੀ ਨਾਲ ਦੀ ਨਾਲ ਸ਼ੇਅਰ ਕਰਦੇ ਨੇ, ਜ਼ੁਬੇਰ ਯਾਕੂਬ। ਔਰ ਇੱਕ JHD ਸਿੰਘ ਉਹਨਾਂ ਦੀ ID ਤੋਂ ਉਹਨਾਂ ਨੇ ਸਵਾਲ ਵੀ ਕੀਤਾ ਹੈ ਕਿ ਜੇ ਤੁਸੀਂ EVM ਦੇ ਨਾਲ ਜਿੱਤਣ ਦੀ ਗੱਲ ਕੀਤੀ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਕਿਵੇਂ ਜਿੱਤ ਗਏ? ਕਿਉਂਕਿ ਹੁਣ ਜਿਹੜਾ ਅਸੀਂ ਡਿਸਕਸ ਵੀ ਕਰ ਰਹੇ ਹਾਂ, ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਦਿੱਤਾ ਬਿਆਨ ਹੈ ਖਾਲਿਸਤਾਨੀ ਝੰਡੇ ਲਹਿਰਾਉਣ ਤੇ JHD ਸਿੰਘ ਜੀ, ਦੇਖੋ ਇਹ ਹੁੰਦਾ ਹੈ ਵੀ ਜੇ ਤਾਂ ਖੁੱਲ੍ਹੇਆਮ ਕੋਈ ਚੀਜ਼ ਹੁੰਦੀ ਚਲੀ ਜਾਏ ਫਿਰ ਤਾਂ ਉਹ ਸ਼ੱਕ ਦੇ ਦਾਇਰਾਕਾਰ 'ਚ ਆ ਜਾਂਦੀ ਹੈ। ਸੋ ਉਹਦੇ 'ਚ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੇ ਇਹ ਪ੍ਰਭਾਵ ਦੇਣ ਲਈ ਵੀ ਕਿ ਵੀ ਇਹ ਸਾਡਾ ਜਿਹੜਾ ਹੈ ਇਹ ਬਿਲਕੁਲ ਫੇਅਰ ਹੈ, ਉਹ ਕੁਝ ਚੀਜ਼ਾਂ ਜਾ ਲੈਣ ਦਿੰਦੇ ਨੇ। ਗੁਜਰਾਤ ਉਹਨਾਂ ਦੇ ਲਈ ਕ੍ਰੂਸ਼ਲ ਸੀ ਕਿਉਂਕਿ ਇਹਨੇ ਸੈੱਟ ਕੀਤਾ 2024 ਦਾ ਕਿ ਭਾਈ ਜੇ ਉਹਨਾਂ ਦੀ ਹੋਮ ਸਟੇਟ 'ਚ ਔਰ ਬਹੁਤ ਵੱਡੇ ਲੈਵਲ ਦੇ ਉੱਤੇ ਇਹਨਾਂ ਦੀ ਕਰਪਸ਼ਨ ਵੀ ਉੱਥੇ ਸਕੈਂਡਲ ਚੱਲੇ, ਜਿਹੜੀ ਐਗਜ਼ਿਸਟਿੰਗ ਰੂਪਾ ਜਿਹੜਾ ਉਹਨਾਂ ਦਾ ਚੀਫ ਮਿਨਿਸਟਰ ਸੀ ਉਹਨੂੰ ਰਿਜ਼ਾਈਨ ਕਰਵਾਇਆ, ਕੈਬਨਿਟ ਮਿਨਿਸਟਰ ਕੱਢੇ, ਨਵੇਂ ਲਿਆਂਦੇ, ਇਸ ਸਾਰੇ ਦੇ ਚਲਦੇ ਉਹਨਾਂ ਨੇ। ਔਰ ਸੰਗਰੂਰ ਦੇ ਵਿੱਚ ਕੋਈ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਇੰਟਰਸਟ ਨਹੀਂ ਸੀ ਜੁੜੇ ਹੋਏ। ਉਹਨਾਂ ਦਾ ਜੇ ਆਪਣਾ ਕੋਈ ਕਿਰਦਾਰ ਵਾਲਾ ਹੁੰਦਾ ਜਾਂ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਪੰਜਾਬ 'ਚ ਵੀ ਇਹ ਖੇਡ ਖੇਡੀ ਜਾ ਸਕਦੀ ਹੈ। ਔਰ ਕਈ ਵਾਰ 1% ਖੱਬਾ ਸੱਜਾ ਉਹਨੂੰ ਕੈਲੀਬ੍ਰੇਟ ਕਰਨ ਦੇ ਨਾਲ ਹੀ ਥਿੰਗਸ ਦੇ ਡੂ ਚੇਂਜ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, EVM ਦੇ ਉੱਤੇ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ, ਕਿੰਨਿਆਂ ਨੇ ਇਹ ਦੇਖਿਆ ਕਿ ਵੀ ਇਸ ਦੇ ਵਿੱਚ। ਔਰ ਇਹ ਅਲਟੀਮੇਟਲੀ ਕੋਡ ਕੌਣ ਸੈੱਟ ਕਰਦਾ ਹੈ, ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਕਿਵੇਂ ਇਸਤੇਮਾਲ ਕੀਤਾ। ਸੋ ਅਸੀਂ ਰੂਲ ਆਊਟ ਨਹੀਂ ਕਰਦੇ ਕਿ ਭਾਈ ਇਹ EVM ਵਾਲਾ ਜਿਹੜਾ ਪਾਰਟ ਹੈ ਇਹ ਫੇਅਰ ਹੁੰਦਾ ਹੈ, ਇਹ ਜਿਹੜਾ ਵਿਵਾਦਾਂ ਦੇ ਘੇਰੇ 'ਚ ਹੈ। ਪਰ ਹੁਣ ਅਸੀਂ ਗੱਲ ਕਰੀਏ ਕਿ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਹੀ ਨਹੀਂ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ ਪਿਛਲੇ ਲਗਭਗ 38 ਸਾਲਾਂ ਤੋਂ, ਕਿਉਂਕਿ ਉਹਨਾਂ ਨੇ ਆਪਣੀ IPS ਦੀ ਨੌਕਰੀ ਛੱਡੀ ਸੀ ਜੂਨ 84 ਦੇ ਹਮਲੇ ਤੋਂ ਬਾਅਦ। ਲਗਭਗ 5 ਸਾਲ ਉਹਨਾਂ ਨੂੰ ਜਿਹੜਾ ਬੜੇ ਟਾਰਚਰ ਵਾਲੇ ਹਾਲਾਤ ਜੇਲ੍ਹ 'ਚ ਰੱਖਿਆ ਗਿਆ। ਔਰ 1999 'ਚ ਜਦੋਂ ਜੇਲ੍ਹ ਦੇ ਵਿੱਚ ਹੀ ਸਨ, ਉੱਥੋਂ ਉਹਨਾਂ ਨੂੰ ਤਰਨਤਾਰਨ ਪਾਰਲੀਮਾਨੀ ਹਲਕੇ ਤੋਂ ਪੰਥ ਨੇ ਚੋਣ ਲੜਵਾਈ ਔਰ ਉਸ ਵੇਲੇ ਸੈਕੰਡ ਲਾਰਜੈਸਟ ਮਾਰਜਨ ਸੀ ਜਿਹਦੇ ਨਾਲ ਉਹ ਜਿੱਤੇ। ਫਿਰ ਵੀ ਜਿੱਤਦੇ ਰਹੇ। ਫਿਰ ਇੱਕ ਵਾਰ ਉਹਨਾਂ ਨੇ ਜਿਹੜਾ 1999 'ਚ ਪਾਰਲੀਮੈਂਟ 'ਚ ਜਾਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀ ਕਿਉਂਕਿ ਉਹ ਆਪਣੀ 3 ਫੁੱਟੀ ਕਿਰਪਾਨ ਦੇ ਨਾਲ ਜਾਣਾ ਚਾਹੁੰਦੇ ਸੀ। ਉਹ ਇੱਕ
फिर वो MP बने, फिर डिफीट होए और हुण इसे वरे च ही जिहड़ी सीट भगवंत मान ने छड्डी उस दे उत्ते दोबारा, क्योंकि मैं MP सी भगवंत मान अच्छा और उहदे च जिहड़ा सिमरनजीत सिंह मान मैंबर पार्लीमेंट चुने गए, जिहड़ा ज़ाहिर है कि उन्हां दी पछाण ही खालिस्तान दे तौर दे उत्ते हुंदी है, क्योंकि वो खालिस्तान दे झंडा बरदार ने। अच्छा हुण ज़ाहिर है भी जिहड़े एक इलैक्टेड मैंबर पार्लीमेंट और उन्हां दी पार्टी ने जिथे भी खालिस्तान दे वो झंडे लहराउंदे भी ने, बैनर भी हुंदे ने, संत पिंडां वालियां दा जन्मदिन भी मनाया जाता है और उन्होंने सुप्रीम कोर्ट च भी जिहड़ा उन्हां दे खिलाफ मेरे ख्याल 80 या 90 केस होणगे टाइम टू टाइम, लेकिन उन्होंने ईवन जिहड़ा सुप्रीम कोर्ट का भी एक डिसीजन जिहदे जस्टिस काटजू मार्कंडे बेंच के उत्ते सी, उहदे च यह है कि भी पीसफुली खालिस्तान की गल करना ये इंडियन कॉन्स्टिट्यूशन के खिलाफ नहीं है। अच्छा लेकिन इहदे बावजूद खालिस्तान की गल करन वालियां नूं जां खालिस्तान दे तो कि ईवन पंथक संघर्ष के कोई किताबां होण उन्होंने किवें किन्ने सालों तो अंदर डकिया होया अच्छा लेकिन वो एक बुलंद आवाज़ ने खालिस्तान की और ये जिहड़ी कंट्रोवर्सी इंडिया ने पहला कैनेडा दे विच डिप्लोमैटिक प्रैशर बिल्ड करने लई खड़ी की, हुण आस्ट्रेलिया च कीती हुई है, इसकी ठीक उन्होंने मौके दे उत्ते इस ते अपनी स्टेटमेंट दिती है और उन्हां दी जिहड़ी उहदी स्टेटमेंट दा उन्वान ही है, देयर इज़ नो मॉरल राइट by rulers to defame Khalistan flags being hoisted in Australia, Canada, United States, European countries and India. उन्होंने कहा भी कोई अखलाकी हक नहीं है भारत के हाकमां दा कि वो इन्हां मुल्कां दे विच और भारत समेत जिथे खालिस्तान के झंडे लहराए जा रहे हैं उहदे ते कोई इतराज़ करन। अच्छा और फतेहगढ़ साहब तो 8 दिसंबर की डेट लाइन है। फिर उन्होंने ये कहा कि भी जी सिख कम्यूनिटी है वेल एस्टैबलिश्ड है, आस्ट्रेलिया, अमेरिका, कैनेडा, यूरोपियन कंट्रीज लोगों की सेवा च है, इंसानी वैलफेयर दे काम करती है और उन्होंने अपनी थां पछाण हर मुल्क दे विच बनाई है और ये जे इन्हां मुल्कां दे सिस्टम और उन्हां दे रेजिडेंट सिखां नूं ये हक दिंदे ने कि वो खालसा पंथ दे झंडे लहराण, जिवें वो 14 अप्रैल नूं खालसा बर्थडे विसाखी दे मौके भी लहरांदे ने। सो वाई हिंदूत्वा हुक्मरान्स हू हैव बीन चीटिंग माइनॉरिटीज़ and Sikh community since 1947 and till date and they have और क्योंकि मैं इन्हूं थोड़ा ब्रीफ भी करना चाहुंदा अच्छा कि उन्होंने कहा कि भी उन्हां दे why they have pain in their stomachs and they lose their mental balance when our flags are hoisted, भी इन्हां दे ढिड्डी पीड़ क्यों पैंदी है और इन्हां दा जिहड़ा है वो दिमाग क्यों खराब हो जाता ਜਦੋਂ कि साडे झंडे झूलदे ने। ਅਸੀਂ ਤਾਂ प्रेयर ਦੇ ਵਿੱਚ ਵੀ ये मैंशन करते हैं कि चौंकियां झंडे बुंगे जुगो जुगा टल और असी साढ़े हर गुरुद्वारियां दे बाहर निशान साहब झूलते हैं, असी ये पढ़ते हैं कि झूलते निशान रहे पंथ महाराज के और ये इसका क्यों जड़ा विरोध कर रहे हैं। और फिर उन्होंने उन्होंने इससे दी अंग्रेजी ट्रांसलेशन की है। फिर उन्होंने कहा कि फ्रॉम वेयर एज ड्यूरिंग बाबा बंदा सिंह बहादुर टाइम एंड महाराजा रणजीत सिंह रेन our flags and symbols are roaring in the world which is still standing at the international level। उन्होंने कहा जी अज भी साडी इंटरनेशनल पछाण है, साडे बंदा सिंह बहादुर दे वेड़े महाराजा रणजीत सिंह दे वेड़े भी साडे झंडे झूलते रहे और ये उन्होंने कह के उन्होंने जिहड़ा जो भारतीय सरकार की लाइन है उन्हां दे उत्ते उन्होंने सख्त इतराज़ किया कि भी सिख कम्यूनिटी अंडर इंटरनेशनल लॉज बाई मुतस्वी rulers of India without reading and reciting any Sikh history, opinion, summary of democratic selective actions ये बकड़वाद कर रहे हैं और ये जड़ा है कि बिना किसी रीजन तो इस किस्म दियां जड़ियां गल्लां कर रहे हैं सिख कम्यूनिटी के खिलाफ। He said that rulers of India are born in India and have deep knowledge of the history here and Punjab, who know that Sikh community never compromises with any force on serious issues like its dignity, self-esteem and independence। उन्होंने कहा जी इत्थों दे ही जम पल ने, इन्हों पता है फिर सिखां दे सुभाਅ दा भी असी अपने मान सन्मान डिग्निटी नाल कदे समझौता नहीं करते और ये एक्शंस ऑफ प्रोटेस्टिंग आवर फ्लैग्स बुंगे खालसाई सिंबल्स कैन इन नो वे बी आर्गूड नॉट टॉलरेटेड कि असी ये सुन भी नहीं सकते इन्हां दे इतराज़ ना ही इनू असी सहार सकते हैं। सैकेंडली इंटरनेशनल लैवल रेफरेंडम
plebiscite-like laws, rules by these rulers, which the UN organizations like Human Rights Organization and democracy lovers are accepted by all countries. They also seem to be deliberately obstructing the implementation of these laws कि भी ये हिंदुत्वी हाकम ये जड़े इंटरनेशनल लॉ ने इन्हां दे रस्ते च भी रुकावट खड़े कर रहे हैं और वेयर एज दीज टू इंटरनेशनल वर्ड्स स्पीक ऑफ डेमोक्रेटिक वैल्यूज़। फिर उन्होंने सिख सोल्जर्स की गल की ਜਿਹੜੇ ਵਰਲਡ ਵਾਰ 1 ਦੇ ਵਿੱਚ ਔਰ ਆਸਟ੍ਰੇਲੀਅਨ ਫੌਜ ਦੇ ਨਾਲ ਜਿਹੜਾ ਉਹ ਸ਼ਾਨਾ ਬਸ਼ਾਨਾ ਲੜੇ, ਉਹਨਾਂ ਦਾ ਖੂਨ ਡੁੱਲਿਆ ਔਰ ਫਿਰ ਉਹਨਾਂ ਨੇ 1 ਜਨਵਰੀ 1948 ਦਾ ਹਵਾਲਾ ਦਿੰਦਿਆਂ ਨਹਿਰੂ ਨੂੰ ਕੋਟ ਕੀਤਾ ਕਿ ਵੀ ਇਹ ਤਾਂ ਖੁਦ ਕਸ਼ਮੀਰ ਦਾ ਇਸ਼ੂ UN 'ਚ ਲੈ ਕੇ ਗਿਆ ਸੀ ਕਿ ਉੱਥੇ ਰੈਫਰੈਂਡਮ ਹੋਏ ਔਰ ਇਹ ਸਿਕਿਉਰਿਟੀ ਕੌਂਸਲ ਨੇ ਮਤਾ ਪਾਸ ਕੀਤਾ ਔਰ ਹੁਣ ਕਿਉਂਕਿ ਇੰਡੀਆ ਦੇ ਕੋਲ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਹੈ कश्मीर ਦੇ ਵਿੱਚ ਪਹਿਲਾਂ ਜਿਹੜਾ ਹੈ ਇਹ ਰੈਫਰੈਂਡਮ ਕਰਵਾਉਣ ਜਿਹੜਾ ਇਹਨਾਂ ਨੇ ਕਮਿਟ ਕੀਤਾ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਿਸਪੌਂਸਿਬਿਲਿਟੀਜ਼ ਲਾਈਕ ਹਾਊ ਵਿਲ ਦੇ ਬੀ ਏਬਲ ਟੂ ਕੰਪਲੀਟ ਦਿਸ ਵਿਲ ਕ੍ਰੀਏਟ ਕੇਓਸ ਇਨ ਸੋਸ਼ਲ ਸਿਕਿਉਰਿਟੀ ਵੀ ਜੇ ਖੁਦ ਜਿਹੜੀ ਇਹਨਾਂ ਨੇ ਕਮਿਟਮੈਂਟ ਕੀਤੀ ਉਹਨੂੰ ਨਹੀਂ ਕਰਦੇ ਤੇ ਇਹ ਕੇਓਸ ਕ੍ਰੀਏਟ ਕਰਨਗੇ। ਫਿਰ ਸੈਕੰਡ ਪੈਰਾਗ੍ਰਾਫ ਹੋਰ ਵੀ ਡਿਟੇਲ 'ਚ ਹੈ ਸੋ ਇੰਡੀਆ ਸ਼ੁੱਡ ਅੰਡਰਸਟੈਂਡ ਐਜ਼ ਪਰ ਦਾ ਡੈਲੀਕੇਸੀ ਆਫ ਟਾਈਮ ਦੈਟ ਸਿੱਖਸ ਆਰ ਏ ਸੈਪਰੇਟ ਕਮਿਊਨਿਟੀ ਫਰੋਮ देयर ਬਰਥ and have a different identity at the international level कि असी जन्म तो एक आज़ाद कौम है और इंटरनेशनल लेवल ते भी साड़ी एक वक्री होंद है। Accepting our Guru Cars as separate community, Pakistan has been continuously accepting Sikh travelers by issuing visas on time. Hindus go to visit religious places of Mansarovar. Similarly, Muslims go to Makkah when visa free and other facilities are provided by Indian commanders. Why Sikh community has implemented visa system for visiting the ਉਹਨਾਂ ਦਾ ਇਹ ਹੈ ਕਿ ਵੀ ਇਹ ਇੰਡੀਆ ਨੇ ਇਸ ਕਿਸਮ ਦਾ ਬਣਾਇਆ ਹੋਇਆ ਸਿੱਖਾਂ ਨੂੰ ਵੀਜ਼ਾ ਫ੍ਰੀ ਐਕਸੈਸ ਹੋਣੀ ਚਾਹੀਦੀ ਹੈ। They should also have a higher arrangement to make this travel visa free, but these rulers practice jealousy with us for 365 days. How will these rulers bring good ਕਿ ਇਹ ਤਾਂ ਸਾਡੇ ਨਾਲ ਹਰ ਰੋਜ਼ ਹਰ ਮਿੰਟ ਈਰਖਾ ਕਰਦੇ ਨੇ, ਸਾਨੂੰ ਕੀ ਰਾਹ ਦੇਣਗੇ। Of course we are in this state, but our issues do not solve, such as punishing the culprits of 1984 Sikh massacre, legal release of Sikh youth who have completed their sentences, Guru Granth Sahib Ji's beadwis at other places। और ये सारे उन्होंने फिर ਜਿਹੜਾ ਹਿਊਮਿਲੇਸ਼ਨ ਦੀ ਗੱਲ ਕੀਤੀ ਵੀ ਇਹ ਕੀ ਕਰਦੇ ਨੇ ਔਰ ਫਿਰ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਰੇ ਲਪੇਟੇ ਨੇ ਕੈਪਟਨ ਅਮਰਿੰਦਰ ਚੰਨੀ ਪੰਜਾਬ ਗਵਰਨਮੈਂਟ ਦਿਨਕਰ DGP ਔਰ ਦੂਜਾ ਇਹ ਸਿੱਖਾਂ ਦੇ ਨਾਲ ਕੀ ਸਲੂਕ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਕਿਤੇ ਜਸਟਿਸ ਨਹੀਂ ਮਿਲ ਰਿਹਾ ਇਹਨਾਂ ਸੀਰੀਅਸ ਇਸ਼ੂਜ਼ ਤੇ। ਲੇਕਿਨ ਦੂਸਰੇ ਪਾਸੇ ਸਾਡੇ ਝੰਡੇ ਬੁੰਗੇ ਔਰ ਖਾਲਸਾ ਸਿੰਬਲ ਜਿਹੜੇ ਸਾਡੀ ਯੂਨੀਕ ਨੈਸ਼ਨਲ ਆਈਡੈਂਟੀਟੀ ਦਾ ਪ੍ਰਤੀਕ ਨੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਉਹ ਬਦਨਾਮ ਕਰ ਰਹੀ ਹੈ, ਉਹਨਾਂ ਤੇ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਔਰ ਉਹਨਾਂ ਨੇ ਅਲਟੀਮੇਟਲੀ ਇਹੀ ਕਿਹਾ ਕਿ ਭਾਈ ਅਸੀਂ ਆਲਰੇਡੀ ਜਿਹੜਾ ਇਹਨਾਂ ਦੇ ਰੈਜ਼ੋਲੂਸ਼ਨਸ ਨੇ UN ਦੇ ਦੂਜੇ ਉਹਦੇ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਐਂਡ ਵੀ ਅਪੀਲ ਟੂ ਦਾ ਪਾਰਟੀ ਆਰਗੇਨਾਈਜੇਸ਼ਨਸ ਆਫ ਆਲ ਦਾ ਕੰਟਰੀਜ਼ and chief servants of the gurdwaras that on International Human Rights Day, which is coming on December 10, read this international party policy in their gurdwaras and give a message to the community। उन्होंने ये message in fact 10 ਦਸੰਬਰ ਜਿਹੜਾ ਪਰਸੋਂ ਹੋਣਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਹਦੇ ਮੌਕੇ ਤੇ ਕਿਹਾ ਕਿ ਭਾਈ ਇਹ ਦੱਸ ਦਿਓ ਕਿ ਵੀ ਅਸੀਂ ਇੱਕ ਆਜ਼ਾਦ ਨੇਸ਼ਨ ਹੈ, ਸਾਨੂੰ ਖਾਲਿਸਤਾਨ ਦੇ ਝੰਡੇ ਲਹਿਰਾਉਣ ਦਾ ਹੱਕ ਇਹ UN ਦੇ ਔਰ ਇੰਟਰਨੈਸ਼ਨਲ ਕੋਵੈਨੈਂਟ ਚੋਂ ਮਿਲਿਆ ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਇੱਕ ਪੁਸ਼ ਹੈ ਆਪਣੀ ਖਾਲਿਸਤਾਨ ਰੈਫਰੈਂਡਮ ਦਾ ਵੀ ਔਰ ਜਿਹੜਾ ਐਂਟਾਈ ਸਿੱਖ ਲਾਈਨ ਹੈ ਉਹਨੂੰ ਜਿਹੜਾ ਪੁਸ਼ ਬੈਕ ਕਰਨ ਦੇ ਵਿੱਚ ਇਹ ਸਟੇਟਮੈਂਟ ਵੀ ਕਾਫੀ ਮਦਦਗਾਰ ਸਾਬਤ ਹੋਇਆ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ
ਕਰਤਾ ਪੁਰਖ ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰ ਉਂਝ ਜਾਪਦਾ ਹੈ ਕਿ ਪੰਜਾਬ ਵਿੱਚ ਸਿੱਖਾਂ ਤੇ ਜਾਲੀ ਈਸਾਈ ਪੈਸਟਰਾਂ ਵਿੱਚ ਪੈਦਾ ਕੀਤੇ ਤਕਰਾਰ ਤੋਂ ਬਾਅਦ ਹੁਣ ਬਈਆਂ ਜਿਨ੍ਹਾਂ ਨੂੰ ਪੂਰਬੀਏ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਟਕਰਾਅ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਪੂਰਬੀਆਂ ਰਾਹੀਂ ਹੀ ਕਰਵਾਈਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਜਾਂ ਜਿਸ ਨੂੰ ਜੀਵਨ ਜਾਂ ਮੌਤ ਦੀ ਲੜਾਈ ਅਸੀਂ ਕਹਿੰਦੇ ਹਾਂ ਕਿ ਵੀ ਜਾਂ ਅਸੀਂ ਸਰਵਾਈਵ ਕਰਾਂਗੇ ਜਾਂ ਨਹੀਂ ਤਾਂ ਪੈਰਿਸ਼ ਹੋ ਜਾਵਾਂਗੇ, ਤੇ ਉਦੋਂ ਜਿਸ ਦੁਸ਼ਮਣ ਨਾਲ ਲੜਾਈ ਹੋ ਰਹੀ ਹੁੰਦੀ ਹੈ ਉਹ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕਰਦਾ, ਡਿਸਟਰੈਕਸ਼ਨਸ ਪੈਦਾ ਕਰਦਾ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਉਲਝਾਉਣ ਦੀ ਕੋਸ਼ਿਸ਼ ਕਰਦਾ। ਔਰ ਇਸ ਤੋਂ ਸਾਨੂੰ ਹਮੇਸ਼ਾ ਹੀ ਖਬਰਦਾਰ ਹੋਣਾ ਵੀ ਚਾਹੀਦਾ। ਔਰ ਇਸੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਹੁਤ ਸਾਰੇ ਮਸਲੇ ਜਿਹੜੇ ਸਿੱਖਾਂ ਦੀ ਧਾਰਮਿਕ ਜਿਹੜਾ ਗੋਸ਼ਟੀ ਦਾ ਹਿੱਸਾ ਨੇ ਉਹਨਾਂ ਦੇ ਵਿੱਚ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ, ਕਿਉਂਕਿ ਕੁਝ ਡਿਫਰੈਂਸਿਸ ਨੇ ਮਰਿਆਦਾਵਾਂ ਨੂੰ ਲੈ ਕੇ ਵੀ ਔਰ ਕੁਝ ਪਹੁੰਚ ਨੂੰ ਲੈ ਕੇ ਵੀ, ਕੁਝ ਇਤਿਹਾਸ ਦੇ ਨੈਰੇਟਿਵ ਨੂੰ ਲੈ ਕੇ ਵੀ। ਔਰ ਜਦੋਂ ਤੁਹਾਡੇ ਕੋਲ ਆਪਣਾ ਕੌਮੀ ਘਰ ਹੋਏਗਾ, ਸਾਡੇ ਵਿਦਵਾਨ, ਸਕਾਲਰ, ਗੁਰਮੁਖ, ਸੰਪਰਦਾਵਾਂ, ਟਕਸਾਲੀ, ਮਿਸ਼ਨਰੀ ਜਿਹੜੇ ਵੀ ਹੋਰ ਹੋਣ, ਉਹ ਸਾਰੇ ਸਿਰ ਜੋੜ ਕੇ ਬੈਠ ਕੇ ਕੋਈ ਨਵਾਂ ਸਬੂਤ ਨਿਕਲ ਆਉਂਦਾ ਹੈ, ਉਹਨਾਂ ਮਸਲਿਆਂ ਨੂੰ ਹੱਲ ਕਰ ਸਕਦੇ ਨੇ। ਇਸ ਵੇਲੇ ਫੋਕਸ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਵੀ ਐਸਾ ਕੀ ਕੀਤਾ ਜਾਏ ਕਿ ਪੋਲੀਟੀਕਲ ਪਾਵਰ ਆਏ ਜਿਹਦੇ ਨਾਲ ਦੁਸ਼ਮਣ ਵੀ ਦੋਸਤ ਬਣ ਜਾਂਦਾ। ਔਰ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਹਕੂਮਤਾਂ ਉਹ ਮਾਹੌਲ ਕ੍ਰੀਏਟ ਕਰ ਦਿੰਦੀਆਂ ਨੇ ਕਿ ਤੁਹਾਡੇ ਦੋਸਤ ਵੀ ਆ ਕੇ ਦੁਸ਼ਮਣ ਵਾਲੀ ਸਫ 'ਚ ਖਲੋ ਜਾਂਦੇ ਨੇ, ਕਿਤੇ ਭੰਬਲ ਭੂਸੇ ਦੇ ਵਿੱਚ, ਕਿਤੇ ਡਰ ਦੇ ਵਿੱਚ, ਕਿਤੇ ਲਾਲਚ ਦੇ ਵਿੱਚ। ਔਰ ਜੇ ਅਸੀਂ ਡਿਸਟਰੈਕਸ਼ਨਸ ਦੀ ਗੱਲ ਹੀ ਕਰੀਏ ਕਿ ਧਾਰਮਿਕ ਪੱਖੋਂ ਤਾਂ ਕਿੰਨੀਆਂ ਡਿਸਟਰੈਕਸ਼ਨਸ, ਗੁਰੂ ਡੰਮ ਦੀ ਗੱਲ ਵੀ ਅਸੀਂ ਦੇਖੀ। ਹੁਣ ਜਿਵੇਂ ਕਿਸੇ ਨੇ 2-3 ਦਿਨ ਪਹਿਲਾਂ ਕਿਹਾ ਸੀ ਕਿ ਵੀ ਇਹ ਕਦੇ ਸੋਚਿਆ ਜਾ ਸਕਦਾ ਸੀ ਕਿ ਪੰਜਾਬ ਦੇ ਵਿੱਚ ਉਹ ਸਿੱਖ ਜਿਨ੍ਹਾਂ ਦੇ ਥੱਲੇ ਮੁਸਲਮਾਨ, ਈਸਾਈ ਔਰ ਸਾਰੇ ਮਹਿਸੂਸ ਕਰਦੇ ਨੇ ਕਿ ਕਿਸ ਤੇਜ਼ੀ ਨਾਲ ਜਾਲੀ ਪੈਸਟਰ ਲਿਆ ਕੇ ਈਸਾਈਆਂ ਤੋਂ, ਜਾਲੀ ਪੈਸਟਰਾਂ ਤੋਂ ਹੀ ਵੰਗਾਰਿਆ ਜਾਏਗਾ ਔਰ ਉਹ ਹਾਲਾਤ ਪੈਦਾ ਕੀਤੇ ਜਾਣਗੇ ਕਿ ਇਵੇਂ ਲੱਗੇ ਕਿ ਜੀ ਸਿੱਖ ਜਿਹੜੇ ਨੇ ਉਹ ਤਾਂ ਈਸਾਈਆਂ ਦੇ ਖਿਲਾਫ ਕਾਰਵਾਈਆਂ ਕਰ ਰਹੇ ਨੇ। ਇਹਨਾਂ ਨੇ ਕੋਈ ਘੱਟ ਨਹੀਂ ਕੀਤੀ ਹੈ। ਇਹ ਤਾਂ ਚਲੋ ਸਿਆਣਪ ਹੈ ਕਿ ਜਿਹੜਾ ਈਸਾਈ ਵੀ ਮੇਨ ਸਟ੍ਰੀਮ ਚਰਚ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਇਹਨਾਂ ਦੇ ਖਿਲਾਫ ਰਿਪੋਰਟਾਂ ਕਰ ਰਹੇ ਹਾਂ ਔਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਇਹ ਸਮਝ ਆਈ ਕਿ ਭਾਈ ਕਿਤੇ ਤੱਕ ਗਰੀਡ ਵੀ ਹੈ ਔਰ ਈਸਾਈਆਂ 'ਚ ਵੀ ਇੱਕ ਤਬਕਾ ਹੈ ਜਿਹੜਾ ਕਨਵਰਸ਼ਨ 'ਚ ਯਕੀਨ ਰੱਖਦਾ। ਪਰ ਇਸ ਸਾਰੇ ਨੂੰ ਜੇ ਤੁਸੀਂ ਬਹੁਤ ਸਾਰਾ ਦੇਖੋਗੇ ਤੇ ਇਹਦਾ ਮਕਸਦ ਵੀ ਕਿ ਬਾਹਰਲੇ ਮੁਲਕਾਂ 'ਚ ਵੀ ਉਹ ਹਾਲਾਤ ਹੋਣ ਔਰ ਉਹਦੇ ਆਰਟੀਕਲ ਈਵਨ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕਰਵਾਉਣਾ। ਇਹ ਕਦੇ ਸੋਚਿਆ ਨਹੀਂ ਜਾ ਸਕਦਾ ਕਿ ਪੰਜਾਬ ਦੇ ਵਿੱਚ ਇਸ ਕਦਰ ਹੋਏ ਜੀ ਉਹਨਾਂ ਦੇ ਬੰਦੇ। ਇਹ ਇਹਨਾਂ ਦਾ ਹੀ ਕੰਮ ਸੀ ਕਿ ਵੀ ਕੱਲ ਨੂੰ ਜਿਹੜੀ ਡਾਇਸਪੋਰਾ ਸਿੱਖਾਂ ਦੀ ਪਾਵਰ ਉਹਨਾਂ ਨੂੰ ਕਹੋ ਜੀ ਆ ਤਾਂ ਇਨਟੋਲਰੈਂਟ ਲੋਕ ਨੇ, ਤਾਂ ਬਿਲਕੁਲ ਉਹ ਸੋਚ ਹੈ ਫੰਡਾਮੈਂਟਲਿਸਟ। ਇਹ ਤਾਂ ਦੇਖੋ ਤੁਹਾਡੇ ਈਸਾਈਆਂ ਨਾਲ ਕੀ ਕਰ ਰਹੇ। ਹੁਣ ਸਾਡੇ ਇੱਕ ਵੀਰ ਨੇ, ਔਰ ਹੈ ਤਾਂ ਸੋਸ਼ਲ ਮੀਡੀਆ ਪੋਸਟ ਹੀ ਹੈ, ਪਰ ਸਾਨੂੰ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਤੁਸੀਂ ਜ਼ਰੂਰ ਡਿਸਕਸ ਕਰੋ
ਔਰ ਅਸੀਂ ਇਹ ਦੇਖਿਆ ਵੀ, ਅਸੀਂ ਵੀ ਜਦੋਂ ਲਾਸਟ ਘਟਨਾ ਦਾ ਜ਼ਿਕਰ ਕੀਤਾ ਕਿ ਮਕਸੂਦਪੁਰ ਗੁਰਦੁਆਰਾ ਸਾਹਿਬ ਗੁਰਾਇਆਂ ਦੇ ਨੇੜੇ, ਉੱਥੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ 2 ਪੂਰਬੀਆਂ ਵੱਲੋਂ ਕੀਤੀ ਗਈ ਔਰ ਉਹਨਾਂ ਦੀ ਆਈਡੈਂਟੀਟੀ ਤਾਂ ਪਹਿਲੇ ਦਿਨ ਹੀ ਬਾਹਰ ਆ ਗਈ, ਔਰ ਇਹ ਲੱਗਾ ਕਿ ਵੀ ਇਹ ਆਲ ਆਫ ਏ ਸਡਨ, ਕਿਉਂਕਿ ਜਿਹੜਾ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵੇਲੇ ਵੀ ਫੜਿਆ ਗਿਆ, ਮਾਰਿਆ ਗਿਆ, ਹੋਰ ਘਟਨਾਵਾਂ ਵੀ, ਸੋ ਇਹ ਕਿਸੇ ਵੀਰ ਨੇ ਇਸ ਸਾਰੇ ਨੂੰ ਇਕੱਠੇ ਕਰਕੇ ਕਿਹਾ ਵੀ ਕਿਤੇ ਇਹ ਇੱਕ ਪਾਸੇ ਤਾਂ ਉਹਨਾਂ ਨੂੰ ਲਿਆਣਾ ਡੈਮੋਗ੍ਰਾਫਿਕਸ ਬਦਲਣ ਦੀ, ਆਬਾਦੀ ਦਾ ਤਵਾਜ਼ਨ ਬਦਲਣ ਦੀ ਲਾਈਨ ਹੈ, ਪਰ ਆਉਣ ਵਾਲੇ ਪੀਰੀਅਡ 'ਚ ਜੇ ਉਹਨਾਂ ਨੇ ਸਿੱਖਾਂ ਨੂੰ ਅੱਗੋਂ ਪਨਿਸ਼ ਕਰਵਾਉਣਾ ਹੈ, ਯੂਪੀ ਬਿਹਾਰ ਉੱਥੇ ਸਿੱਖਾਂ ਦੇ ਖਿਲਾਫ ਕੋਈ ਮਾਹੌਲ ਸਿਰਜਣਾ ਤੇ ਪੰਜਾਬ ਦੇ ਵਿੱਚ ਉਹ ਮਾਹੌਲ ਪੈਦਾ ਕੀਤਾ ਜਾਏ ਕਿ ਵੀ ਜਿੱਥੇ ਸਿੱਖ ਅੱਕ ਕੇ ਜਿਨ੍ਹਾਂ ਪੂਰਬੀਆਂ ਨੂੰ ਜਿਹੜਾ ਉਹ ਫਿਰ ਕੁੱਟਣ ਵਾਲ ਤੁਰਨ ਕਿ ਵੀ ਇਹਨਾਂ ਨੇ ਹਟਣਾ ਨਹੀਂ ਹੈ। ਔਰ 3-4 ਘਟਨਾਵਾਂ ਉਹਨਾਂ ਨੇ ਦਿੱਤੀਆਂ ਨੇ ਔਰ ਮੈਂ ਜਿਹੜਾ ਉਹ ਸਾਂਝੀਆਂ ਕਰ ਦਿੰਨੇ। ਉਹਨਾਂ ਨੇ ਕਿਹਾ ਕਿ ਏਜੰਸੀਆਂ ਦੀ ਸੰਭਾਵੀ ਸਾਜ਼ਿਸ਼, ਹੁਣ ਪੰਜਾਬ 'ਚ ਹਿੰਦੂ ਸਿੱਖ ਨਹੀਂ, ਭਈਏ ਵਰਸਸ ਸਿੱਖ ਦੰਗੇ ਸੰਭਵ, ਪੋਸੀਬਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਸੰਕੇਤਾਂ ਨੂੰ ਧਿਆਨ 'ਚ ਰੱਖਣ ਦੀ ਲੋੜ। ਪਹਿਲਾ, ਹਰਮੰਦਰ ਸਾਹਿਬ ਵਿੱਚ ਭਈਏ ਵੱਲੋਂ ਬੇਅਦਬੀ, ਬਿਲਕੁਲ ਠੀਕ। ਫਿਲੌਰ ਵਿੱਚ 2 ਭਈਆਂ ਵੱਲੋਂ ਬੇਅਦਬੀ, ਜਿਹਦਾ ਅਸੀਂ ਹੁਣੇ ਜ਼ਿਕਰ ਕੀਤਾ। ਬਿਲਕੁਲ। ਉਸ ਤੋਂ ਪਹਿਲਾਂ ਇੱਕ ਮੁਕੇਰੀਆਂ ਦੀ ਘਟਨਾ ਸੀ ਜਿਹੜੀ ਬਹੁਤੀ ਮੀਡੀਆ 'ਚ ਡਿਸਕਸ ਨਹੀਂ ਹੋਈ, ਬਿਸ਼ਨਪੁਰ ਪਿੰਡ ਦੇ ਵਿੱਚ ਮੁਕੇਰੀਆਂ ਦੇ ਨੇੜੇ, ਵਿੱਚ ਭਈਆਂ ਦੇ ਬੱਚੇ ਵੱਲੋਂ ਬੇਅਦਬੀ। ਭਈਆਂ ਤੇ ਕੋਈ ਉਦੋਂ ਵੀ ਸੀ ਜੀ, ਬੱਚਾ ਹੈ ਜੀ 9-10 ਸਾਲ ਦਾ, ਉਹਨੂੰ ਤਾਂ ਪਤਾ, ਉਹਨੇ ਜਾ ਕੇ ਵੈਸੇ ਹੀ ਕਰਤਾ। ਹੁਣ ਕਿਸੇ ਨੇ ਇਹ ਤਾਂ ਕੀਤਾ ਹੀ ਨਹੀਂ ਇਸ ਨੂੰ ਫਰਦਰ ਇਨਵੈਸਟੀਗੇਟ ਵੀ ਉਹਨੂੰ ਭੇਜਿਆ ਕਿਹਨੇ ਸੀ, ਪਰ ਇਹ ਘਟਨਾ ਆਈ 1-ਅੱਧਾ ਦਿਨ ਫਿਰ ਗਾਇਬ ਹੋ ਗਈ। ਪੰਜਾਬ ਵਿੱਚ ਦਾਣਾ ਮੰਡੀ 'ਚ ਭਈਆਂ ਵੱਲੋਂ ਸਿੱਖ ਮੁੰਡੇ ਦੀ ਪੱਗ ਲਾ ਕੇ ਆਪਣੇ ਸਿਰ ਤੇ ਰੱਖਣੀ, ਇਹ ਵੀ ਘਟਨਾ ਆਈ ਔਰ ਇਹ ਵੀ ਪ੍ਰੋਵੋਕੇਸ਼ਨ ਸੀ, ਲੇਕਿਨ ਲੋਕਲੀ ਜਿਹੜਾ ਉਹਨਾਂ ਨੇ ਆਪਣਾ ਜ਼ਾਬਤਾ ਰੱਖਿਆ। ਔਰ ਇੱਕ ਨੌਜਵਾਨ ਸਿੱਖ ਨਿਹੰਗ ਸਿੰਘ ਜਿਹੜਾ ਇੱਕ ਗੱਡੀ 'ਚ ਸਫ਼ਰ ਕਰ ਰਿਹਾ ਸੀ ਯੂਪੀ ਜਾਂ ਬਿਹਾਰ 'ਚੋਂ, ਭਈਆਂ ਵੱਲੋਂ ਟ੍ਰੇਨ ਵਿੱਚ ਨਿਹੰਗ ਨੌਜਵਾਨ ਦਾ ਕਤਲ ਅਤੇ ਮੰਡੀ ਵਿੱਚ ਭਈਆਂ ਵੱਲੋਂ ਜੱਟਾਂ ਦਾ ਕਟਾਪਾ। ਔਰ ਇਹ ਜਿਹੜਾ ਕਤਲ ਸੀ ਇਹ ਇਵੇਂ ਹੀ ਹੋਇਆ ਕਿ ਕੋਈ ਬੱਚੀ ਆ ਕੇ ਬੈਠੀ ਟ੍ਰੇਨ ਦੇ ਵਿੱਚ ਔਰ ਉਹਨਾਂ ਨੇ ਕੋਈ ਇਸ ਕਿਸਮ ਦਾ ਜਿਹੜੇ ਗੁੰਡੇ ਵਿੱਚ ਬੈਠੇ ਸੀ ਉਹਨਾਂ ਨੇ ਕੀਤਾ ਇਹਨੇ, ਕਿਉਂਕਿ ਨਿਹੰਗ ਸਿੰਘ ਸੀ ਔਰ ਉਹਨਾਂ ਨੇ ਉਹਨੂੰ ਹੀ ਕੁੱਟ-ਕੁੱਟ ਕੇ ਉਹਨੂੰ ਜਿਹੜਾ ਉਹਦੇ ਚੋਂ ਗੱਡੀ ਚੋਂ ਸੁੱਟਤਾ ਬਾਹਰ। ਔਰ ਫਿਰ ਜਿਹੜਾ ਲੁਧਿਆਣੇ 'ਚ ਭਈਆਂ ਵੱਲੋਂ 2 ਪੰਜਾਬੀ ਮੁੰਡਿਆਂ ਦਾ ਜਾਨੋਂ ਮਾਰਨ ਦੀ ਹੱਦ ਤੱਕ ਕਟਾਪਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਵੀ ਇਹਨਾਂ ਦੀ ਆਬਾਦੀ 'ਚ ਲਗਾਤਾਰ ਹੋ ਰਿਹਾ ਵਾਧਾ। ਹੁਣ ਇਹ ਵਾਧਾ ਤੁਸੀਂ ਇੱਥੋਂ ਹੀ ਦੇਖ ਸਕਦੇ ਆ ਕਿ ਜਿਵੇਂ ਛੱਟ ਦਾ ਤਿਉਹਾਰ ਹੈ ਜਿਹੜਾ ਸਿਰਫ ਯੂਪੀ ਬਿਹਾਰ ਦੇ ਲੋਕ ਹੀ ਮਨਾਉਂਦੇ ਨੇ ਔਰ ਪੰਜਾਬ ਦੇ ਵਿੱਚ ਇਸ ਲੈਵਲ ਤੇ ਮਨਾਇਆ ਗਿਆ ਇਸ ਵਾਰ, ਕਿਉਂਕਿ ਉਹ ਨਿਕਲਦੇ ਨੇ ਛੱਟ ਪੂਜਾ ਕਰਦੇ ਨੇ ਕਿ ਉੱਥੋਂ ਉਸ ਪੀਰੀਅਡ 'ਚ ਬਹੁਤ ਸਾਰੀਆਂ ਪੋਸਟ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਪੰਜਾਬ ਆਲਰੇਡੀ ਜਿਹੜਾ ਉਹ ਯੂਪੀ ਬਿਹਾਰ ਦੇ ਭਈਆਂ ਦਾ ਹੀ ਘਰ ਬਣ ਚੁੱਕਾ ਹੈ। ਔਰ ਉਹਦੇ 'ਚ ਕਿਸੇ ਨੂੰ ਕੋਟ ਕਰਕੇ ਵੀ ਸੀ ਕਿ ਭਾਈ ਇਹ ਤਾਂ ਬਾਹਰ ਕੋਠੀਆਂ 'ਚ ਵੀ ਅਸੀਂ ਰਹਿਣਾ ਤੇ ਅਸੀਂ ਅਲਟੀਮੇਟਲੀ ਪੰਜਾਬ ਦੇ ਮਾਲਕ ਹੈ। ਸੋ ਇਹ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀਆਂ ਘਟਨਾਵਾਂ ਖਾਸ ਤੌਰ ਤੇ ਜਿਹੜੀ ਲੇਟੈਸਟ ਵਾਪਰਦੀ ਹੈ, ਜਿਸ ਕਰੇਜ ਦੇ ਨਾਲ ਉਹ 2 ਭਈਏ ਜਿਹੜੇ ਨੇ ਤੋੜ ਕੇ ਜਿੰਦੇ ਅੰਦਰ ਤਮਾਕੂ ਵੀ ਖਾਂਦੇ ਨੇ, ਸ਼ਰਾਬ ਵੀ ਪੀਂਦੇ ਨੇ ਔਰ ਉਹ ਗੁਰਦੁਆਰਾ ਕੋਈ ਐਵੇਂ 1 ਰੂਮ ਕੋਈ ਨਹੀਂ ਹੈ, ਉਹ ਪੂਰਾ ਸ਼ਾਨੋ ਸ਼ੌਕਤ ਵਾਲਾ ਹੈ। ਸੋ ਇਸ 'ਚ ਮੈਨੂੰ ਲੱਗਾ ਕਿ ਵੀ ਵਾਕਿਆ ਹੀ ਜਦੋਂ ਅਸੀਂ ਸੰਕੇਤ ਕਹਿੰਦੇ ਹਾਂ, ਇਸ਼ਾਰੇ, ਤਾਂ ਫਿਰ ਉਹਨਾਂ ਨੂੰ ਅਸੀਂ ਡਿਸਕਸ ਕਰਨਾ ਵੀ ਬਣਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 13 ਮਹੀਨੇ ਚੱਲੇ ਕਿਸਾਨੀ ਮੋਰਚੇ ਦੌਰਾਨ ਸਿੱਖ ਕਰੈਕਟਰ ਦੀਆਂ ਕੁਝ ਘਟਨਾਵਾਂ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋਈਆਂ। ਸੋ ਵੀਰ ਹਰਪ੍ਰੀਤ ਸਿੰਘ ਜਵੰਦਾ ਜੀ, ਇਸ ਸੰਬੰਧੀ ਉਹਨਾਂ ਦੀ ਲਿਖਤ ਸਾਨੂੰ ਵਸੂਲ ਹੋਈ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸਾਰੀਆਂ ਖਬਰਾਂ ਤਾਂ ਨਿਰਾਸ਼ਤਾ ਵਾਲੀਆਂ ਹੁੰਦੀਆਂ ਨੇ, ਜ਼ੁਲਮ ਦੀਆਂ ਜਾਂ ਸਾਜ਼ਿਸ਼ਾਂ ਦੀਆਂ। ਅੱਛਾ। ਪਰ ਕੁਝ ਚੀਜ਼ਾਂ ਜਿਹੜੀਆਂ ਐਜ਼ ਏ ਹਿਊਮਨ ਇੰਟਰਸਟ ਸਟੋਰੀ ਵੀ ਅਸੀਂ ਹੁਣ ਗਾਇਬ ਗਾਏ ਡਿਸਕਸ ਕਰਦੇ ਹਾਂ। ਔਰ ਮੇਰੇ ਨਜ਼ਰਾਂ 'ਚੋਂ ਅੱਜ ਵੀਰ ਹਰਪ੍ਰੀਤ ਸਿੰਘ ਜਾਂ ਬੰਦਾ, ਵੈਸੇ ਇਹਨਾਂ ਦੀ ਹਰ ਲਿਖਤ ਹੀ ਬੜੀ ਡੂੰਘੀ ਹੁੰਦੀ ਹੈ ਔਰ ਜਿਹੜੀ ਦਿਲ ਨੂੰ ਛੂਹਣ ਵਾਲੀ ਹੁੰਦੀ ਹੈ। ਔਰ ਮੈਨੂੰ ਇਹ ਲੱਗਾ ਕਿ ਭਾਈ ਅਸੀਂ ਜਦੋਂ ਇਹ ਕਹਿੰਦੇ ਆ ਕਿ 13 ਮਹੀਨੇ ਚੱਲਿਆ ਕਿਸਾਨ ਮੋਰਚਾ, ਉਹਦੇ 'ਚ ਸਿੱਖੀ ਦਾ ਬੈਸਟ ਸਾਹਮਣੇ ਆਇਆ। ਉਹਨਾਂ ਨੇ ਐਨੈਕਡੋਟਸ ਜਦੋਂ ਕਿਹਾ ਜਾਂਦਾ ਕਿ ਇਹ ਛੋਟੀਆਂ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਰਹਿਣਗੀਆਂ ਹਮੇਸ਼ਾ, ਔਰ ਜਿਨ੍ਹਾਂ 'ਚੋਂ ਫਿਰ ਕੌਮਾਂ ਦੇ ਕਿਰਦਾਰ, ਕੌਮਾਂ ਦੇ ਕਰੈਕਟਰ ਜਿਹੜੇ ਨੇ ਉਹ ਉੱਭਰ ਕੇ ਸਾਹਮਣੇ ਆਉਂਦੇ ਨੇ। ਔਰ ਮੈਂ ਉਹਨਾਂ ਦੀ ਲਿਖਤ ਸੱਚ ਹੀ ਸਾਂਝੀ ਕਰਨਾ ਚਾਹੁੰਦਾ। ਪਹਿਲਾ ਉਹਨਾਂ ਨੇ ਐਨੈਕਡੋਟ ਦਿੱਤਾ ਕਿ ਸਿੰਘੂ ਮੋਰਚੇ ਵੇਲੇ ਹਰਿਆਣੇ ਦਾ ਇੱਕ ਮੁੰਡਾ ਦੱਸਣ ਲੱਗਾ, ਪੰਜਾਬੋਂ ਆਏ ਜੱਥਿਆਂ ਨੂੰ ਪਾਣੀ ਧਾਣੀ ਪੁੱਛ ਹੀ ਰਹੇ ਸਾਂ ਕਿ ਧੂਆਂ ਛੱਡਦੀ ਇੱਕ ਅਜੀਬ ਜਿਹੀ ਸ਼ੈ ਐਨ ਕੋਲ ਆ ਕੇ ਡਿੱਗੀ। ਮੈਂ ਬੁਰੀ ਤਰ੍ਹਾਂ ਡਰ ਗਿਆ, ਇੰਜ ਲੱਗਿਆ ਇਹ ਹੁਣੇ ਹੀ ਫਟ ਜਾਏਗੀ ਤੇ ਮੈਂ ਤੂੰਬਾ ਤੂੰਬਾ ਹੋ ਕੇ ਉੱਡ ਜਾਵਾਂਗਾ। ਇੰਨੇ ਨੂੰ ਦਾੜੀ ਪੱਗ ਵਾਲਾ ਇੱਕ ਮੁੰਡਾ ਆਇਆ, ਜਕਾਰਾ ਛੱਡਦੇ ਹੋਏ ਨੇ ਨੰਗੇ ਹੱਥਾਂ ਨਾਲ ਹੀ ਉਹ ਸ਼ੈ ਚੁੱਕ ਲਈ ਤੇ ਜਿੱਧਰੋਂ ਆਈ ਸੀ ਮੁੜ ਉਧਰ ਨੂੰ ਸੁੱਟ ਦਿੱਤੀ ਤੇ ਆਪ ਭੀੜ ਵਿੱਚ ਗਵਾਚ ਗਿਆ। ਦੇਖੋ ਹੁਣ ਇਹ ਬਹਾਦਰੀ ਦਾ ਜਦੋਂ ਐਨੈਕਡੋਟ ਕਹਿੰਦੇ ਨੇ, ਬੇਖੌਫ ਹੋਣਾ। ਔਰ ਦੂਸਰਾ ਹਰਿਆਣਵੀ ਮੁੰਡਾ ਕਹਿ ਰਿਹਾ, ਮੈਂ ਵੇਖਦਾ ਹੀ ਰਹਿ ਗਿਆ, ਮੌਤ ਨੂੰ ਟਿਚਰਾਂ ਕਰਦੇ ਅਜੀਬ ਮਿੱਟੀ ਦੇ ਬਣੇ ਇਹ ਲੋਕ। ਵੱਡੇ ਦੱਸਦੇ ਹੁੰਦੇ ਨੇ ਕਿ ਇਹ ਬਾਰਡਰ ਤੇ ਵੀ ਇੰਜ ਹੀ ਕਰਦੇ ਨੇ, ਪਰ ਅੱਖਾਂ ਸਾਹਮਣੇ ਇੰਜ ਹੁੰਦਾ ਜਿਵੇਂ ਪਹਿਲੀ ਵਾਰ ਦੇਖਿਆ। ਹੁਣ ਦੂਸਰਾ ਐਨੈਕਡੋਟ, ਕੇਰਲਾ ਦੀ ਕੁੜੀ ਆਖ ਰਹੀ ਸੀ ਕਿ ਕਾਸ਼ ਪੰਜਾਬ ਸਾਡੇ ਸਾਊਥ ਵਾਲੇ ਪਾਸੇ ਹੁੰਦਾ। ਦੋ ਭੈਣ ਭਰਾ ਦਵਾਈਆਂ ਦੇ ਪੈਕਟ ਵੰਡ ਰਹੇ ਸਨ। ਲਾਗਲੇ ਪਿੰਡੋਂ ਇੱਕ ਹਿੰਦੂ ਕੁੜੀ ਪੰਜਾਬੀ ਮੁੰਡਿਆਂ ਵਿੱਚ ਘਿਰੀ ਹੋਈ ਬੇਖੌਫ ਰੋਟੀਆਂ ਵੇਲ ਰਹੀ ਸੀ। ਚਾਟ ਦੀ ਰੇਹੜੀ ਤੇ ਦੋ ਮੀਆਂ ਬੀਵੀ ਨੂੰ ਪੁੱਛਿਆ, ਡਰ ਨਹੀਂ ਲੱਗਦਾ ਇੰਨੀ ਭੀੜ ਕੋਲੋਂ? ਆਖਦੇ ਸ਼ੁਰੂ ਵਿੱਚ ਲੱਗਦਾ ਸੀ, ਭੀੜ ਦਾ ਕੀ ਹੈ, ਜੋ ਮਰਜ਼ੀ ਖਾ ਜਾਏ, ਲੁੱਟ ਲਵੇ, ਗਰੀਬ ਨੇ ਕੀ ਕਰ ਲੈਣਾ, ਧੰਦਾ ਚੌਪਟ ਹੋ ਜਾਏਗਾ। ਪਰ ਉਲਟਾ ਸਾਡੀ ਤੇ ਵਿਕਰੀ ਹੀ ਵੱਧ ਗਈ, ਹਰੇਕ ਆਪਣੇ ਪੈਸੇ ਦੇ ਕੇ ਜਾਂਦਾ। ਔਰ ਇਹ ਲਾਈਵ ਉਹਨਾਂ ਦੇ YouTube ਤੇ ਪਈਆਂ ਹੋਈਆਂ ਨੇ। ਫਿਰ ਉਹਨਾਂ ਨੇ ਇੱਕ ਘਟਨਾ ਜਿਹੜੀ ਹੈ ਜਨਰਲ ਸੁਬੇਗ ਸਿੰਘ ਦੇ ਨਾਲ ਡਾਕਟਰ ਭਗਵਾਨ ਸਿੰਘ ਮੋਕਲ, ਇਹ ਫੈਡਰੇਸ਼ਨ ਦੇ ਪ੍ਰੋਮਿਨੈਂਟ ਆਗੂ ਸੀ, ਔਰ ਜੂਨ 84 ਦੇ ਘੱਲੂਘਾਰੇ ਵੇਲੇ ਜਦੋਂ ਅਕਾਲ ਤਖਤ ਦੀ ਲੜਾਈ ਹੋਈ ਉਹਦੇ ਨਾਲ ਰਿਲੇਟਡ ਵੀ ਵਿੱਚ ਲਿਖੀ ਹੈ। 4 ਜੂਨ 84 ਤੜਕੇ ਜਦੋਂ ਪਹਿਲਾ ਗੋਲਾ ਕੰਪਲੈਕਸ ਵਿੱਚ ਵੱਜਾ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਡਾਕਟਰ ਭਗਵਾਨ ਸਿੰਘ ਦੱਸਦੇ ਨੇ ਕਿ ਮੇਰਾ ਤਰਾਹ ਨਿਕਲ ਗਿਆ। ਇੰਨਾ ਭਿਆਨਕ ਦ੍ਰਿਸ਼ ਅਤੇ ਉੱਚੀ ਖੜਾਕ ਸ਼ਾਇਦ ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ। ਮੈਂ ਉੱਥੇ ਹੀ ਬੈਠ ਗਿਆ। ਇੰਨੇ ਨੂੰ ਆਪਣੀ ਮੌਜ ਵਿੱਚ ਤੁਰੇ ਆਉਂਦੇ ਜਨਰਲ ਸੁਬੇਗ ਸਿੰਘ ਦਿਸ ਪਏ। ਮਖੌਲ ਜੇ ਨਾਲ ਆਖਣ ਲੱਗੇ, ਭਗਵਾਨ ਸਿੰਘ ਜੀ ਆਓ ਤੁਹਾਨੂੰ ਹੁੰਦੀ ਲੜਾਈ ਦਿਖਾਈਏ, ਜੰਗੀ ਨੁਕਤਾ ਵੀ ਦਸੀਏ। ਚਲਦੀ ਗੋਲੀ ਵਿੱਚ ਕਦੇ ਇੱਕ ਥਾਂ ਨਹੀਂ ਖਲੋਈਦਾ, ਇਹ ਕਰਮਾਂ ਵਾਲੀ ਸਿੱਧੀ ਆਉਂਦੀ ਏ ਤੇ ਬੰਦੇ ਨੂੰ ਆਪਣਾ ਰਾਹ ਬਦਲਦੇ ਰਹਿਣਾ ਚਾਹੀਦਾ ਹੈ, ਫੇਰ ਕਦੇ ਵੀ ਨਹੀਂ ਵੱਜਦੀ। ਇਹ ਦੱਸ ਰਹੇ ਨੇ ਕਿ ਵੀ ਜੰਗ ਹੋ ਰਹੀ ਹੈ ਔਰ ਟੈਂਕਾਂ ਦੇ ਗੋਲੇ ਆ ਰਹੇ ਨੇ, ਔਰ ਜਨਰਲ ਸੁਬੇਗ ਸਿੰਘ ਔਰ ਸਿੰਘ ਇਹਨੂੰ ਕਿਵੇਂ ਇਹਦੇ ਨਾਲ ਵੀ ਮਜ਼ਾਕ ਕਰ ਰਹੇ ਨੇ ਕਿ ਭਾਈ ਕੀ ਹੈ। ਇੱਕ ਵਪਾਰੀ ਪਰਿਵਾਰ ਸਣੇ ਆਇਆ, ਟਰਾਲੀ ਅੰਦਰ ਬੈਠੇ 100 ਸਾਲ ਤੋਂ ਵੱਧ ਦੇ ਇੱਕ ਸਿੱਖ ਬਾਬੇ ਦੇ ਪੈਰੀਂ ਹੱਥ ਲਾਉਂਦਾ ਹੋਇਆ ਭਾਵਕ ਹੋ ਗਿਆ। ਆਖਣ ਲੱਗਾ, ਕੱਲ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਹੈ। ਉਹੀ ਬਾਬਾ ਨਾਨਕ ਜਿਸ ਨੇ ਹੱਥੀਂ ਹਲ ਵਾਹਿਆ, ਖੇਤੀ ਕੀਤੀ, ਕਰਮਾਂ ਵਾਲੇ ਹਾਂ। ਅੱਜ ਉਸੇ ਨਾਨਕ ਦੇ ਵਾਰਸ ਸਾਡੇ ਸ਼ਹਿਰ ਆਏ ਹੋਏ ਨੇ ਦਿੱਲੀ ਆਪਣਾ ਹੱਕ ਮੰਗਣ। ਹੁਣ ਉਹ ਕਹਿ ਰਿਹਾ ਬਾਬੇ ਨੂੰ ਕਿ ਹੱਥ ਰੱਖੋ, ਤੁਸੀਂ ਵਾਰਸ ਹੋ ਬਾਬੇ ਨਾਨਕ ਦੇ। ਉਸੇ ਦਿੱਲੀ ਕੋਲ ਜਿਸ ਦੇ ਗਲਿਆਰਿਆਂ ਵਿੱਚ ਕਦੇ ਜਹਾਂਗੀਰ, ਸ਼ਾਹਜਹਾਨ ਤੇ ਫਰੂਖ ਸ਼ਹਿਰ ਵਰਗੇ ਦਿੱਗਜ ਬੇਰੋਕ ਟੋਕ ਵਿਚਰਿਆ ਕਰਦੇ ਸਨ। 9ਵੀਂ ਪਾਤਸ਼ਾਹੀ ਨੂੰ ਸ਼ਹੀਦ ਕਰਨ ਵਾਲਾ ਔਰੰਗਜ਼ੇਬ ਕਦੇ ਸੋਚਿਆ ਕਰਦਾ ਸੀ ਕਿ ਮੇਰੇ ਸੂਰਜ ਨੇ ਕਦੇ ਅਸਤ ਹੀ ਨਹੀਂ ਹੋਣਾ। ਜਾਓ ਅੱਜ ਔਰੰਗਾਬਾਦ ਵਿੱਚ ਬਣੀ ਉਸ ਦੀ ਕਬਰ ਦੇਖ ਕੇ ਆਓ। ਮੌਤ ਵਰਗਾ ਸਨਾਟਾ ਉੱਥੇ। ਕੋਲ ਬੈਠਾ ਇੱਕ ਫਕੀਰ ਦੀਵਾ ਜਗਾਉਣ ਲਈ ਹਰ ਆਉਂਦੇ ਜਾਂਦੇ ਕੋਲੋਂ ਪੈਸੇ ਮੰਗਦਾ।
ਤੇ ਦੂਜੇ ਪਾਸੇ ਚਾਂਦਨੀ ਚੌਂਕ ਵਿੱਚ ਬਣੇ ਗੁਰੂ ਘਰ ਵਿੱਚ 24 ਘੰਟੇ ਲੰਗਰ ਚੱਲਦੇ ਨੇ ਤੇ ਹਰ ਪਾਸੇ ਲਹਿਰਾਂ ਬਹਿਰਾਂ। ਜੀ ਫਿਰ ਉਹੀ ਹਰਿਆਣੇ ਦਾ ਜਾਟ ਆਪਣੀ 3 ਸਾਲ ਦੀ ਪੋਤਰੀ ਨੂੰ ਉਸੇ ਬਾਬੇ ਜੀ ਅੱਗੇ ਕਰਕੇ ਜਜ਼ਬਾਤੀ ਫਰਿਆਦ ਕਰਦਾ ਹੈ, ਆਪਣਾ ਹੱਥ ਇਸ ਦੇ ਸਿਰ ਤੇ ਰੱਖ ਦਿਓ। ਇਹ ਸਾਰੀਆਂ ਘਟਨਾਵਾਂ ਰਿਕਾਰਡਡ ਨੇ, ਕੋਈ ਫਰਜ਼ੀ ਨਹੀਂ ਨੇ। ਜੀ ਫਿਰ ਅਖੀਰਲਾ ਉਹਨਾਂ ਨੇ ਨਿਹੰਗ ਸਿੰਘਾਂ ਦਾ ਫੁੰਕਾਰੇ ਮਾਰਦੀਆਂ ਘੋੜੀਆਂ ਦੀ ਕਾਠੀ ਤੇ ਚੜਿਆ ਹੋਇਆ ਬੇਅੰਤ ਖਾਲਸਾ ਸ਼ਾਇਦ ਦਿੱਲੀ ਵਾਸੀਆਂ ਨੇ ਅੱਜ ਪਹਿਲੀ ਵਾਰ ਦੇਖਿਆ ਸੀ। ਜਿਹੜਾ ਵੇਖਦਾ ਬਸ ਵੇਖਦਾ ਹੀ ਰਹਿ ਜਾਂਦਾ। ਨਕਲੀ ਘੋੜੀ ਤੇ ਚੜੀ ਝਾਂਸੀ ਦੀ ਰਾਣੀ ਤੇ ਨਕਲੀ ਦਾੜੀ ਤੇ ਨਕਲੀ ਦਸਤਾਰ ਬੰਨ ਕੈਮਰੇ ਸਾਹਮਣੇ ਪੈਸਿਆਂ ਖਾਤਰ ਕਿਲਦਾ ਹੋਇਆ ਅਕਸ਼ੇ ਕੁਮਾਰ ਅੱਜ ਤੱਕ ਸਿਰਫ ਫਿਲਮਾਂ ਵਿੱਚ ਹੀ ਵੇਖਿਆ ਸੀ। ਸ਼ਾਕਸਾਤ ਕਰਾਮਾਤ ਹੁੰਦੀ ਅੱਜ ਪਹਿਲੀ ਵਾਰ ਦੇਖੀ, ਅਸਲੀ ਘੋੜ ਚੜੇ ਸਿੰਘ ਔਰ ਦੂਜੇ। ਔਰ ਫਿਰ ਉਹਨਾਂ ਨੇ ਇਸ ਸਾਰੇ ਦੇ ਨਾਲ ਐਂਡ ਕੀਤਾ ਹੈ। ਔਰ ਮੈਂ ਥੋੜਾ ਜਿਹਾ ਉਹਨੂੰ ਐਡਿਟ ਕੀਤਾ ਹੈ ਕਿਉਂਕਿ ਮੈਂ ਵਕਤ ਦੇਖ ਰਿਹਾ ਔਰ ਅਸੀਂ ਰੂਹਾਨੀ ਵਿਚਾਰ ਵੀ 2 ਪਦੇ ਡਿਸਕਸ ਕਰਾਂਗੇ। ਸ੍ਰੀ ਰਾਗ ਮਹੱਲਾ 5ਵਾਂ ਥਾਟ ਪ੍ਰਵਾਹ ਉਹੀ ਹੈ 4 ਪੈਰ, ਪਰ ਜਿਵੇਂ ਕੱਲ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਡਿਸਕਸ ਕੀਤਾ ਸੀ, ਇਹ ਸ੍ਰੀ ਰਾਗ ਮਹੱਲਾ 5ਵੇਂ ਪਾਤਸ਼ਾਹ ਦਾ ਸ਼ਬਦ ਹੈ। ਪਹਿਲੇ ਪੈਰੈ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਪਾਇਤਾ ਉਦਰੈ ਮਾਹੇ, ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ, ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰ ਪ੍ਰਭ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ, ਕਹ ਨਾਨਕ ਪ੍ਰਾਣੀ ਪਹਿਲੇ ਪੈਰੈ, ਤਰ ਪਾਇਤਾ ਉਦਰੈ ਮਾਹੇ। ਕਿ ਪਹਿਲਾ ਪੈਰ, ਕਿਉਂਕਿ 4 ਪੈਰ ਦਿਨ 4 ਪੈਰ ਰਾਤ, ਇਹ ਹੁਣ 4 ਪੈਰਾਂ ਚੋਂ ਪਹਿਲੇ ਪੈਰ ਦੀ ਗੱਲ ਹੈ ਕਿ ਹੇ ਮੇਰੇ ਦੋਸਤ ਵਣਜਾਰੇ ਮਿੱਤਰ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਪਾਇਤਾ ਉਦਰੈ ਮਾਹੇ, ਕਿ ਉਸ ਵਾਹਿਗੁਰੂ ਨੇ ਜ਼ਿੰਦਗੀ ਦਾ ਬੀਜ ਉਦਰ ਦੇ ਵਿੱਚ ਰੱਖ ਦਿੱਤਾ ਹੈ। ਜੀਵਨ ਦੀ ਸ਼ੁਰੂਆਤ ਦਸੀ ਮਾਸੀ ਮਾਨਸ ਕੀਆ, ਕਿ 10 ਮਹੀਨੇ, ਕਿਉਂਕਿ ਮੈਕਸਿਮਮ ਜਿਹੜੇ ਨੇ ਬੇਸ਼ੱਕ 8 ਜਾਂ 9 ਮਹੀਨੇ ਹੁੰਦੇ ਨੇ, ਪਰ ਜਦੋਂ ਕਈ ਬੱਚੇ ਬੱਚੀਆਂ 10 ਮਹੀਨਿਆਂ 'ਚ ਤੱਕ ਵੀ ਜਿਹੜੇ ਨੇ, ਔਰ ਕਈ ਥਾਂ ਗੁਰਬਾਣੀ 'ਚ 10 ਮਹੀਨੇ ਉਦਰ 'ਚ ਰਹਿਣ ਦੀ ਗੱਲ ਹੀ ਹੈ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਿ 10 ਮਹੀਨੇ ਦੇ ਵਿੱਚ ਜਿਹੜੀ ਉਦਰ ਦੇ ਵਿੱਚ ਰੱਖਿਆ ਸੀ ਰੱਬ ਨੇ ਜੀਵਨ ਦੀ ਲੋਹ, ਉਹ ਬੱਚਾ ਬਣਿਆ, ਇਨਸਾਨ ਬਣਿਆ। ਕਰ ਮੋਹਲਤ ਕਰਮ ਕਮਾਏ, ਔਰ ਉਹਨੂੰ ਫਿਰ ਜ਼ਿੰਦਗੀ ਮਿਲੀ ਕਿ ਉਹ ਆ ਕੇ ਚੰਗੇ ਕੰਮ ਕਰੇ, ਉਸ ਦਾ ਜਨਮ ਹੋਇਆ। ਮੋਹਲਤ ਕਰ ਦੀਨੀ ਕਰਮ ਕਮਾਣੇ, ਵੀ ਉਹਨੂੰ ਉਮਰ ਮਿਲੀ ਕਿ ਉਹ ਚੰਗੇ ਕਰਮ ਕਰੇ। ਜੈਸਾ ਲਿਖਤ ਧੁਰ ਪਾਇਆ, ਕਿ ਭਾਈ ਜਿਵੇਂ ਤੇਰੇ ਕਰਮ ਲਿਖੇ ਹੋਏ ਨੇ, ਪ੍ਰੀਡੈਸਟਿਨਡ ਨੇ, ਪਰ ਚੰਗੇ ਪਾਸੇ ਤੂੰ ਤੁਰ, ਕਿਉਂਕਿ ਇਹੀ ਜ਼ਿੰਦਗੀ ਦਾ ਅਸਲ ਮਕਸਦ ਸੀ। ਲੇਕਿਨ ਹੋਇਆ ਕਿ ਮਾਤ ਪਿਤਾ ਭਾਈ ਸੁਤ ਬਨਿਤਾ, ਤਿੰਨ ਭੀਤਰ ਪ੍ਰਭ ਸੰਜੋਇਆ। ਹੁਣ ਮਾਂ ਪਿਓ ਭਰਾ ਸੁਤ ਪੁੱਤਰ ਨੂੰ ਕਹਿੰਦੇ ਨੇ, ਬਨਿਤਾ ਇਸਤਰੀ ਨੂੰ ਕਹਿੰਦੇ ਨੇ। ਪਰ ਉਹ ਰੁਚੀ ਜਿਹੜੀ ਸੀ, ਜਿਹੜੇ ਮੋਹਲਤ ਮਿਲੀ ਕਿ ਭਾਈ ਚੰਗੇ ਕਰਮ ਕਰ, ਉਹ ਤਾਂ ਗ੍ਰਸਤ ਦੇ ਵਿੱਚ, ਕੁਟੁੰਬ ਦੇ ਵਿੱਚ, ਭੈਣਾਂ ਭਰਾਵਾਂ ਪਤਨੀ ਬੱਚੇ ਮਾਂ ਪਿਓ, ਉਹਨਾਂ ਦੇ ਧੰਦਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਫਸਿਆ ਰਿਹਾ, ਉਹਦੇ 'ਚ ਹੀ ਸੰਜੋਇਆ ਗਿਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ। ਹੁਣ ਗੁਰੂ ਅਰਜਨ ਸਾਹਿਬ ਬਹੁਤ ਥਾਂ ਤੇ ਦਰਦ ਕਰਦੇ ਨੇ ਵਿਚਾਰੇ, ਉਹ ਕਹਿਣਗੇ ਕਿ ਭਾਈ ਇਹਨਾਂ ਨੂੰ, ਇਹਨਾਂ ਦੇ ਵਸ ਕੀ ਹੈ, ਲਿਖਿਆ ਹੀ ਇਹਨਾਂ ਦੇ ਲਈ ਐਵੇਂ ਹੈ ਨਾ ਕਿ ਭਾਈ ਇਹਨਾਂ ਨੂੰ ਕੋਈ ਗਿਲਾ ਨਾ ਕਰੋ, ਇਹਨਾਂ ਦੇ ਉੱਤੇ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਇਹਨਾਂ ਵਿਚਾਰਿਆਂ ਦੇ ਹੱਥ, ਇਹ ਦਇਆ ਭਾਵਨਾ ਚੋਂ ਪੈਦਾ ਹੁੰਦੇ ਨੇ ਕਿ ਇਸ ਜਨਤਾ ਵਸ ਕਿਛ ਨਾ, ਇਹਨਾਂ ਵਿਚਾਰਿਆਂ ਦੇ ਪਰ ਜਿੱਧਰ ਲਾਇਆ ਉਧਰ ਇਹ ਲੱਗੇ ਹੋਏ ਨੇ। ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਧਰ ਪਾਇਤਾ ਉਦਰੈ ਮਾਹੇ, ਕਿ ਪਹਿਲੇ ਪੈਰ ਤਾਂ ਉਦਰ ਦੇ ਵਿੱਚ ਉਸ ਵਾਹਿਗੁਰੂ ਨੇ ਜੀਵਨ ਜੋਤ ਨੂੰ ਰੱਖ ਦਿੱਤਾ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣੇ ਹੀ ਵਣਜਾਰਿਆ ਮਿੱਤਰਾ। ਮਨ ਮਤਾ ਅਹੰਗ ਮੇ, ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗਿਆ ਪੰਥ ਕਰਾਰਾ,
पूरा सतगुर कबहू न सेव्या, सिर ठाडे जम जंदारा, धर्म राय जब पकरस बवरे, तब क्या जवाब करे, कह नानक दूजा पहरै प्राणी, पर जोबन लहरी दे। कि दूजा जन्म हो गया, पर हुण होया कि पर जवानी लहरी दे, कि हुण जवानी दियां लहरां दे विच गवाच गया। ज्यों ज्यों ਜਿਹੜਾ ਉਹ ਜਵਾਨ ਹੁੰਦਾ ਗਿਆ ਉਹਨੂੰ ਅਸਲੀਅਤ ਭੁੱਲਦੀ ਗਈ, ਔਰ ਭਲੇ ਔਰ ਬੁਰੇ ਦੀ ਪਛਾਣ ਜਿਹੜੀ ਹੈ ਉਹ ਇਸ ਲਈ ਭੁੱਲ ਗਈ ਕਿ ਮਨ ਜਿਹੜਾ ਉਹ ਹੰਕਾਰ ਦੇ ਵਿੱਚ ਮਨ ਮੱਤਾ ਅਹੰ ਮੇ, ਕਿ ਉਸ ਦੇ ਵਿੱਚ ਇਮਰਸ ਹੋ ਗਿਆ। ਹੰਕਾਰ ਜਦੋਂ ਆ ਜਾਂਦਾ ਹੈ ਉਦੋਂ ਠੀਕ ਤੇ ਗਲਤ, ਭਲੇ ਤੇ ਬੁਰੇ ਦੀ ਪਛਾਣ ਖਤਮ ਹੋ ਜਾਂਦੀ ਹੈ, ਔਰ ਉਸ ਇਨਸਾਨ ਨੂੰ ਭੁੱਲ ਗਿਆ ਭਲੇ ਬੁਰੇ ਦੀ ਪਰਖ, ਔਰ ਇਹ ਵੀ ਭੁੱਲ ਗਿਆ ਕਿ ਆਗਿਆ ਪੰਥ ਕਰਾਰਾ, ਕਿ ਜਿਹੜੇ ਅਗਲਾ ਰਸਤਾ ਹੈ ਬਿਖਮ ਮਾਰਗ ਚੱਲਣਾ। ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਬੜਾ ਕਰਾਰਾ ਪਾਉਂਦਾ, ਮਤਲਬ ਸਖਤ ਪਿੰਡ ਹੈ ਜਿਸ ਦੇ ਉੱਤੇ ਇਸ ਰੂਹ ਨੇ ਗੁਜ਼ਰਨਾ। ਪਰ ਉਸ ਮਨੁੱਖ ਨੇ ਕਦੇ ਵੀ ਉਸ ਪੂਰੇ ਸਤਿਗੁਰੂ ਨੂੰ ਯਾਦ ਨਹੀਂ ਕੀਤਾ, ਔਰ ਐਨ ਜਵਾਨੀ ਦੀਆਂ ਲਹਿਰਾਂ 'ਚ ਗੁਜ਼ਰਦੇ ਆ। ਸਿਰ ਠਾਡੇ ਜਮ ਜੰਦਾਰਾ, ਠਾਡਾ ਹੁੰਦਾ ਖਲੋ ਜਾਣਾ, ਵੀ ਸੁਰਤ ਉਦੋਂ ਹੀ ਆਈ ਜਦੋਂ ਸਿਰ ਦੇ ਉੱਤੇ ਆ ਕੇ मौत का फरिश्ता खलो गया। धर्म राय जा पकरस बवरे, तब क्या जवाब करे, कि हे बौरे झल्ले, जदों मौत दे फरिश्ते ने आके तैनूं फड़ लेना उदों की जवाब देंगा, कह नानक दूजा पैरै प्राणी, पर जोबन लहरी दे। कि पंजवें पातशाह पंजवें नानक फरमांदे ने कि दूजा पैर मनुख जवानी दियां लहरां दे विच ही, ऐश परस्ती दे विच ही गवाच जांदा है, भले बुरे दी पछाण भी भुल जांदी है। मौत दा फरिश्ता जदों सिर ते आके जम जंदार और अगे नज़र आंदा है कि पंथ करारा है, अगों औखा बिखड़ा पिंड है, ਉਦੋਂ ਪਛਤਾਵਾ ਹੀ ਪੱਲੇ ਰਹਿ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।